ਇਹ ਥਾਣਾ ਸਦਰ ਪਟਿਆਲਾ ਹੈ। ਇੱਥੇ ਮੁਜਰਮਾਂ ਤੋਂ ਲੈ ਕੇ ਫਿਲਮਾਂ ਬਣਾਉਣ ਵਾਲਿਆਂ ਦੇ ਰਿਮਾਂਡ ਲਿੱਤੇ ਜਾਂਦੇ ਨੇ। ਕੀ ਫਿਲਮਾਂ ਵਾਲਿਆਂ ਨੇ ਕੋਈ ਜੁਰਮ ਕੀਤਾ ਹੈ? ਨਹੀਂ ਨਹੀਂ, ਬਿਲਕੁਲ ਨਹੀਂ। ਹਾਂ, ਫਿਲਮਾਂ ਨਾਲ ਜੁੜੇ ਲੋਕ ਮੁਜਰਮ ਹੀ ਨਜ਼ਰ ਆਣਗੇ ਜੇ ਪੁਲਿਸ ਵਾਲੇ ਫਿਲਮਾਂ ਬਣਾਉਣ ਲੱਗ ਜਾਣ ਤਾਂ। ਖੈਰ, ਇਹਨਾਂ ਸਵਾਲਾਂ ਦੇ ਜਵਾਬ ਤਾਂ ਸਾਡੀ ਫਿਲਮ ਹੀ ਦੇਗੀ। ਫਿਲਹਾਲ ਕਮਿਸ਼ਨਰ ਸਾਹਿਬ ਨੇ ਇਨਕਮ ਟੈਕਸ ਡਿਪਾਰਟਮੈਂਟ ਤੇ ਆਪਣੇ ਸਟਾਫ ਦੀ ਇੱਕ ਅਰਜੈਂਟ ਮੀਟਿੰਗ ਬੁਲਾਈ ਹੈ, ਜਿਸ ਨੂੰ ਅਟੈਂਡ ਕਰਨ ਉਹ ਸਰਕਿਟ ਹਾਊਸ ਜਾ ਰਹੇ ਨੇ। Jain sir, Please sit down. I think everyone is here. no sir. DSP ਧਨੋਆ ਹਲੇ ਸੇਖੋਂ ਸਾਹਿਬ, ਇਹ ਧਨੋਆ ਸਾਹਿਬ ਦੀ ਲੇਟ ਆਉਣ ਦੀ ਆਦਤ ਕਦੋਂ ਜਾਵੇਗੀ? ਨਹੀਂ ਜਾ ਸਕਦੀ ਸਰ, ਨਹੀਂ ਤਾਂ ਵਾਰਿਸ ਸ਼ਾਹ ਝੂਠਾ ਹੋ ਜੂ। may I come in, sir? Sorry, sir. Late, sir. Sorry, sorry. ਮੇਰਾ sorry. ਖਿਆਲ ਧਨੋਆ ਸਾਹਿਬ ਲੇਟ ਨਹੀਂ ਹੋਏ, ਅਸੀਂ ਪਹਿਲਾਂ ਆ ਗਏ ਹਾਂ। ਜੀ ਸਰ। ਦੋਸਤੋ, ਅੱਜ ਦੀ ਇਹ ਮੀਟਿੰਗ ਇਨਕਮ ਟੈਕਸ ਡਿਪਾਰਟਮੈਂਟ ਦੇ ਸਰਵੇ ਤੇ ਆਧਾਰਿਤ ਹੈ। ਇਹਨਾਂ ਦੇ ਮੁਤਾਬਕ ਪਿਛਲੇ 6 ਮਹੀਨਿਆਂ ਦੇ ਵਿੱਚ ਇਹ ਛੋਟੇ ਜਿਹੇ ਸ਼ਹਿਰ ਵਿੱਚ 골ਡ, ਡਾਇਮੰਡ, ਜਿਊਲਰੀ ਅਤੇ ਹੋਰ ਬਹੁਤ ਕੁਝ ਗੈਰ ਕਾਨੂੰਨੀ ਢੰਗ ਨਾਲ ਲੁਕੋ ਕੇ ਰੱਖਿਆ ਹੋਇਆ ਹੈ ਤੇ ਉੱਪਰੋਂ ਇਹ ਕਾਲੇ ਧਨ ਨੂੰ ਕਾਲੇ ਤਿੱਤਰ ਕਹਿ ਕੇ ਬੁਲਾਉਂਦੇ ਆ। ਵੈਸੇ ਵੱਡੇ ਸ਼ਹਿਰਾਂ 'ਚ ਤਾਂ ਇਹ ਗੱਲ ਠੀਕ ਹੈ, ਪਰ ਪਟਿਆਲੇ ਵਰਗੇ ਛੋਟੇ ਸ਼ਹਿਰ 'ਚ ਮੈਂ ਇਹ ਗੱਲ ਮੰਨ ਨਹੀਂ ਸਕਦਾ। ਮੈਨੂੰ ਇਹ ਇਨਫੋਰਮੇਸ਼ਨ ਰੋਂਗ ਲੱਗਦੀ ਹੈ ਸਰ। ਇਨਫੋਰਮੇਸ਼ਨ ਬਿਲਕੁਲ ਸਹੀ ਆ ਧਨੋਆ ਸਾਹਿਬ। ਪੁਲਿਸ ਦੇ ਕਹਿਣ ਤੇ ਹੀ ਇਹਨਾਂ ਨੇ ਨਾਵਾਂ ਦੀ ਸੂਚੀ ਤਿਆਰ ਕੀਤੀ ਆ। ਮੈਂ ਇਹ ਸੂਚੀ ਦੇਖ ਸਕਦਾ ਸਰ? ਸੌਰੀ ਡੀਐਸਪੀ, ਇਟਸ ਟੌਪ ਸੀਕ੍ਰੇਟ। DSP ਧਨੋਏ, ਤੂੰ ਇਹਨਾਂ ਘਬਰਾਇਆ ਹੋਇਆ ਕਿਉਂ ਹੈ? ਐਕਚੁਅਲੀ ਸਰ, ਮੇਰੀ ਵਾਈਫ ਦੇ ਮਾਮੇ ਦੇ ਭਰਾ ਦੇ ਫੁੱਫੜ ਦੀ ਨੂੰਹ ਦੇ ਬਾਪੂ ਜੀ ਗੁਜ਼ਰ ਗਏ। ਉਹ ਇੰਨੀ ਨਜ਼ਦੀਕੀ ਰਿਸ਼ਤੇਦਾਰੀ 'ਚ ਟ੍ਰੈਜਡੀ ਹੋ ਗਈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਫਿਰ ਥੋੜਾ ਸਦਮੇ 'ਚੋਂ ਬਾਹਰ ਆਉਣ ਨੂੰ ਟਾਈਮ ਤਾਂ ਲੱਗਦਾ ਹੀ ਹੈ। ਸਿੱਧਾ ਕਹਿ ਤੈਨੂੰ ਛੁੱਟੀ ਚਾਹੀਦੀ ਹੈ। ਜੇ ਇਦਾਂ ਹੋ ਜਾਏ, ਆਈ ਵਿਲ ਬੀ ਗ੍ਰੇਟਫੁਲ ਸਰ। ਪਲੀਜ਼ ਸਰ। ਸਰ ਕਿਵੇਂ ਕਰੀਏ? ਜਾਓ ਜੀ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਥੈਂਕ ਯੂ। ਬਚ ਗਿਆ ਧਨੋਏ। ਸਰ ਮੇਰੇ ਲਈ ਕੀ ਹੁਕਮ ਹੈ? ਇਹਦੇ ਵਿੱਚ ਕਾਲਾ ਧਨ ਇਕੱਠਾ ਕਰਨ ਵਾਲਿਆਂ ਦੇ ਨਾਮਾਂ ਦੀ ਸੂਚੀ ਆ ਤੇ ਜਾਓ ਇਹਨਾਂ ਕਾਲੇ ਤਿੱਤਰਾਂ ਵਾਲਿਆਂ ਦੇ ਤੋਤੇ ਉਡਾ ਦਿਓ। ਚਲੋ ਮੇਰੇ ਨਾਲ ਪਹਿਲੇ ਉੱਪਰ ਚੈੱਕ ਕਰੋ। ਨਾ ਕੀ ਗੱਲ ਹੈ, ਕੀ ਚਾਹੀਦਾ ਤੁਹਾਨੂੰ? ਸਾਡੇ ਕੋਲ ਤੁਹਾਡੇ ਘਰ ਦੇ ਸਰਚ ਵਾਰੰਟ ਨੇ, ਅਸੀਂ ਤਲਾਸ਼ੀ ਲੈਣੀ ਆ। ਆਉਣ ਤੋਂ ਪਹਿਲਾਂ ਫੋਨ ਕਰ ਦੇ। ਜੀ ਕੀ ਹੋ ਗਿਆ? ਆ ਵੀ ਨੱਤਾ ਸਿਆ ਪਹਿਲਾਂ ਦੱਸਣਾ ਚਾਹੀਦਾ, ਫੋਨ ਕਰਨਾ ਚਾਹੀਦਾ। ਆ ਪੁਲਿਸ ਵਾਲੇ ਆ ਕਿਵੇਂ ਦੇਖ ਆਏ ਲੈ, ਨੇ? ਕਹਿੰਦੇ ਸਰਚ ਵਾਰੰਟ ਨੇ। ਸਰਚ ਵਾਰੰਟ? ਆ ਦੇਖੋ ਜੀ, ਰੱਖ ਇੱਥੇ। ਆ ਦੇਖੋ। ਹੋਰ ਵੀ ਚੈੱਕ ਕਰ ਜਨਾਬ। ਨੱਥਾ ਸਿੰਘ ਜਨਾਬ, ਉੱਪਰੋਂ ਕੁਝ ਮਿਲਿਆ? ਉਹ ਜਨਾਬ ਉੱਪਰ ਕੀ ਮਿਲਣਾ ਜੀ? ਆ ਰੌਣਕਾਂ ਤਾਂ ਇੱਥੇ ਲੱਗੀਆਂ ਪਈਆਂ। ਆ ਦੇਖੋ ਜੀ, ਇਹ ਆ ਲਓ ਜੀ, ਹੋਰ ਇਹ ਆ ਚੱਕੋ ਜੀ। ਓ ਮਾਈ ਗॉड। शमशेर सिंह, हर जगह चेक करो, कली कली चीज चेक करो। ਨੱਥਾ ਸਿੰਘ ਜਨਾਬ। ਕੋਨਾ ਕੋਨਾ ਸ਼ਾਨ ਮਾਰੋ। ਹੁਣੇ ਲਓ ਜੀ। ਤੂੰ ਇੱਧਰ ਜਾ। ਆਓ ਫਟਾਫਟ ਕਰਾ ਲਓ ਤਲਾਸ਼ੀ। ਤੂੰ ਉੱਧਰ ਫਾਇਰ ਚੱਲ। ਕਰਦੀ। ਜਨਾਬ, ਜਨਾਬ ਮਿਲ ਗਏ ਜੀ। शाबाश शाबाश, वेरी गुड, हरी अप। ਮੁੰਡੇ ਲੱਭੋ ਹੋਰ। ਫਾੜੋ 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 ਇਹਨੂੰ। ਆ ਜਨਾਬ ਹੋਰ ਮਿਲ ਗਏ ਜੀ। दो जने ऊपर जाओ, दो जने इधर ਹੋ जाओ। ਜਾਣੇ ਉੱਪਰ ਜਾਓ। रिमूव द ग्लास। ਪਰ ਐ ਹੋ ਜਾਓ, ਫੇਰ ਪਾੜ ਲਿਓ ਹਨ। ਮੁੰਡੇ ਚੱਕਾ ਸ਼ੀਸ਼ਾ ਓਏ, ਚੱਲ ਕੇ ਰਬਰ ਰੱਖ ਇਹਨੂੰ। ਉਹ ਥੋੜੀ ਮਾਰਿਆ, ਕਿੱਡੇ ਕਿੱਡੇ ਘੜੇ ਭਰ ਰੱਖੇ ਨੇ। ਆ ਮੁੰਡੇ ਲਫਾਫਾ ਕਰ ਉਹਨਾਂ ਨੂੰ ਕਰਾਂ। ਹੁਣ ਪਤਾ ਲੱਗੂ ਜਦੋਂ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪਈਆਂ।
ਰਹਿਣ ਹਾਂ ਇਹ ਕੀ ਕਰ ਰਹੇ ਹੋ ਤੁਸੀਂ ਓਹੋ ਥੋੜਾ ਜਿਹਾ ਨੋਟ ਥੱਲੇ ਡਿੱਗ ਪਏ ਸੀ ਉਹ ਸੈੱਟ ਕਰ ਰਿਹਾ ਸੀ। ਸੈੱਟ ਕਰ ਰਹੇ ਸੀ ਜਾਂ ਫਿਰ ਨਵੇਂ ਫਿੱਟ ਕਰ ਰਹੇ ਸੀ ਉਹ ਤੂੰ ਨੋਟਾਂ ਤੋਂ ਇੰਨਾ ਘਬਰਾਉਂਦੀ ਕਿਉਂ ਹੈ ਕਮਲੀਏ? ਇੰਨਾ ਅੱਗੇ ਤਾਂ ਭੂਤ ਨੱਚਦੇ ਨੇ। ਤੁਸੀਂ ਕਿਹੜੇ ਭੂਤ ਨਚਾਣਾ ਚਾਹੁੰਦੇ ਹੋ? ਨਾਲੇ ਧਨੋਆ ਸਾਹਿਬ ਇਹ ਕਾਲਾ ਧਨ ਕਿਹਦੇ ਲਈ ਇਕੱਠਾ ਕਰ ਰਹੇ ਹੋ? ਆਪਣੇ ਹੋਣ ਵਾਲੇ ਬੱਚੇ ਲਈ ਹੋਣ ਵਾਲੇ ਨੇ ਅੱਜ ਤੱਕ ਟਿਕਟ ਵੀ ਨਹੀਂ ਕਟਾਈ ਤੇ ਤੁਸੀਂ ਪਹਿਲੇ ਪਲੇਟਫਾਰਮ ਤੇ ਭੱਜੇ ਫਿਰਦੇ ਹੋ। ਉਹ ਕੋਈ ਗੱਲ ਨਹੀਂ ਤੂੰ ਫਿਕਰ ਕਿਉਂ ਕਰਦੀ ਹੈ? ਟਿਕਟ ਵੀ ਕਟਾ ਦਾਂਗੇ ਮਾਈ ਡੀਅਰ ਕਲੇਸ਼ੋ। ਸਰ ਕਾਊਂਟਿੰਗ ਮੁਕੰਮਲ ਹੋ ਗਈ ਹੈ। ਕੁੱਲ ਰਕਮ 12 ਕਰੋੜ ਰੁਪਏ ਹੈ। ਇਹਦੇ 'ਚ ਜ਼ਿਆਦਾਤਰ 골ਡ ਤੇ ਡਾਇਮੰਡ ਦੀ ਜੁਐਲਰੀ ਹੈ। 500 ਦੇ ਪੈਕਟ ਨੀਚੇ ਰੱਖ ਦਿੱਤੇ ਨੇ, 1000 ਦੇ ਪੈਕਟ ਉੱਪਰ ਨੇ। ਬਾਕੀ ਤੁਸੀਂ ਆਪ ਚੈੱਕ ਕਰਾ ਲਓ। ਸਰ ਵੈਰੀਫਾਈ ਕਰ ਦਿਓ। ਐਸਐਸਪੀ ਸਾਹਿਬ ਇਹ ਸਾਰੀ ਕਾਊਂਟਿੰਗ ਤੁਹਾਡੀ ਨਿਗਰਾਨੀ 'ਚ ਹੋਈ ਆ। ਯੈਸ ਸਰ। ਠੀਕ ਆ, ਮੈਂ ਵੈਰੀਫਾਈ ਕਰ ਦਿੱਤਾ। ਤੁਸੀਂ ਸਾਈਨ ਕਰ ਦਿਓ। ਅੱਜ ਹੈਗਾ ਸੈਚਰਡੇ ਤੇ ਕੱਲ੍ਹ ਨੂੰ ਹੈਗਾ ਸੰਡੇ। ਪਰਸੋਂ ਨੂੰ ਮੰਡੇ ਇਹ ਸਾਰੀ ਰਕਮ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋ ਜਾਣੀ ਚਾਹੀਦੀ ਹੈ ਤੇ ਉਦੋਂ ਤੱਕ ਇਹ ਸਾਰੀ ਜ਼ਿੰਮੇਵਾਰੀ ਪੈਸੇ ਦੀ ਤੁਹਾਡੀ ਆ। ਸਰ ਤੁਸੀਂ ਬਿਲਕੁਲ ਬੇਫਿਕਰ ਹੋ ਜਾਓ, ਸਾਰੀ ਜ਼ਿੰਮੇਵਾਰੀ ਮੇਰੀ ਹੈ। ਚਾय गरम टन 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 ਓ ਯਾਰ ਨੌਕਰੀ ਤਾਂ ਲੱਭ ਲੈਣ ਦੇ ਯਾਰ ਯਾਰ। ਸੁਣੋ ਡਿਸਟ੍ਰਿਕਟ ਸੰਗਰੂਰ ਵਿੱਚ ਨਾ 284 ਦੀਆਂ ਪੋਸਟਾਂ ਨਿਕਲੀਆਂ ਨੇ ਜਿਹਦੇ ਲਈ 2 ਲੱਖ ਐਪਲੀਕੈਂਟਸ ਨੇ ਅਪਲਾਈ ਕੀਤਾ ਜਿਹਦੇ ਵਿੱਚ ਐਮਸੀਏ ਬੀਸੀਏ ਫਸਟ ਕਲਾਸ ਪਾਸ ਨੇ ਤੇ ਤੂੰ ਬੀਏ ਥਰਡ ਕਲਾਸ ਪਾਸ ਕਰਕੇ ਕਿਹੜੀ ਜੌਬ ਭਾਲਦਾ ਓਏ? ਕੀ ਕਰਾਂ ਯਾਰ ਵੀਰੇ, ਇੱਕ ਤਾਂ ਨੌਕਰੀ ਵਾਲੇ ਕਾਲਮ ਦੀ ਕੁੱਤੇ ਝਾਕ ਵੀ ਤਾਂ ਨਹੀਂ ਨਾ ਮੁੱਕਦੀ ਆਪਣੀ। ਕਹਿੰਦੇ ਰੱਬ ਦਿੰਦਾ ਤਾਂ ਛੱਤ ਪਾੜ ਕੇ ਦਿੰਦਾ, ਇੱਕ ਸਾਲੀ ਸਾਡੀ ਛੱਤ ਆ ਸਾਲੀ ਪਾੜਦੀ ਹੋਈ ਨਹੀਂ। ਲੈ ਪਾਟ ਗਈ ਯਾਰ, ਛੱਤ ਪਾਟ ਗਈ। ਕਿੱਥੇ? ਓਏ ਇੱਧਰ ਬੈਠ ਮੇਰੇ ਕੋਲ, ਖਬਰ ਸੁਣ ਧਿਆਨ ਨਾਲ। ਕੱਲ ਪੁਲਿਸ ਵਾਲਿਆਂ ਨੇ ਮਿਲ ਕੇ ਸ਼ਹਿਰ ਵਿੱਚ ਕਲਾਦੀਨ ਦਾ ਚਿਰਾਗ ਰਗੜਿਆ ਜਿਹਦੇ ਵਿੱਚ ਕਈ ਕਰੋੜਾਂ ਦੇ ਜਿੰਨਪੂਤ ਕੱਢੇ ਤੇ ਰੇਡ ਮਾਰ ਕੇ ਪੂਰੇ 12 ਕਰੋੜ ਰੁਪਏ ਇਕੱਠੇ ਕੀਤੇ ਤੇ ਹੁਣ ਉਹ ਸਾਰੇ ਪੈਸੇ ਖਜ਼ਾਨੇ ਜਮ੍ਹਾਂ ਕਰਾਉਣ ਜਾ ਰਹੇ ਨੇ ਗੁਗਲੀ। ਫੇਰ ਇਹਦੇ ਬਾਰੇ ਕੀ ਖਿਆਲ ਹੈ ਤੇਰਾ? ਨਾ ਸਾਲਾ ਤੇਰਾ ਦਿਮਾਗ ਖਰਾਬ ਆ। ਰੈਂਟ ਆਪਣੇ ਕੋਲੋਂ ਦਿੱਤਾ ਨਹੀਂ ਜਾਂਦਾ, ਬਿਜਲੀ ਦਾ ਬਿੱਲ ਸਾਡੇ ਤੋਂ ਭਰ ਨਹੀਂ ਹੁੰਦਾ, ਲੈਂਡਲੋਰਡ ਆ ਕੇ ਰੋਜ਼ ਸਾਨੂੰ ਗਾਲਾਂ ਕੱਢਦਾ ਆ। 12 ਕਰੋੜ ਦੀ ਝਾਕ 'ਚ ਬੈਠਾ ਹੈ। ਕੋਈ ਚਾਹੀਦੀ ਗੱਲ ਕਰਿਆ ਕਰ ਯਾਰ। ਓ ਯਾਰ ਕੀ ਪਤਾ ਕਿਰਾਏ ਦਾ ਮਕਾਨ ਤੇ ਰਾਸ਼ਨ ਦੁਕਾਨ ਖਰੀਦਣ ਲਈ ਕੁਝ ਪੈਸੇ ਹੱਥ ਲੱਗ ਜਾਣ। ਪੁਲਿਸ ਵਾਲਿਆਂ ਦਾ ਪੈਸਾ, ਵਾਹ ਮੇਰੀ ਜਾਨ। ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਉਡਾਨ ਦੀ ਸਕੀਮ, ਵਾਹ ਭੱਲੇ ਤੇਰੇ ਦਿਮਾਗ ਦੇ। ਬੀ ਪੋਜ਼ਿਟਿਵ ਮੇਰੇ ਵੀਰ, ਬੀ ਪੋਜ਼ਿਟਿਵ। ਸੋਚ ਕੇ ਦੇਖ। ਇੱਕ ਤਾਂ ਸਾਲਾ ਇੱਥੇ ਕੋਈ ਮੈਂਟਲ ਹਸਪੀਟਲ ਵੀ ਨਹੀਂ ਹੈਗਾ ਯਾਰ ਤੂੰ ਮੈਨੂੰ ਮੈਂਟਲ ਹਸਪੀਟਲ ਭੇਜ, ਤੂੰ ਸੋਚ ਕੇ ਦੱਸ ਬਸ। ਦਿਮਾਗ ਤੇ ਨਾ ਥੋੜਾ ਜ਼ੋਰ ਪਾ ਯਾਰ। ਇਹ ਕਿਵੇਂ ਪੋਸੀਬਲ ਹੈ ਯਾਰ? ਇਹ ਪੋਸੀਬਲ ਆ। ਇਹ ਦਿਮਾਗ ਦੀ ਗੱਲ ਤੂੰ ਮੇਰੇ ਤੇ ਛੱਡ ਦੇ ਬਸ। ਤੂੰ ਮੇਰੇ ਹੱਥ ਤੇ ਹੱਥ ਰੱਖ। ਬੋਲ ਡਨ। ਓ ਯਾਰ ਕੋਈ ਸਿਆਪਾ ਤਾਂ ਨਹੀਂ ਪੈ ਰੂ? ਕੋਈ ਸਿਆਪਾ ਨਹੀਂ ਪੈਂਦਾ, ਤੂੰ ਡਨ ਕਰ ਬਸ। ਪੱਕਾ? ਪੱਕਾ। ਚਲ ਜੇ ਤੂੰ ਕਹਿੰਦਾ ਤਾਂ ਫਿਰ ਡਨ ਆ ਯਾਰ। ਆ ਹੋਈ ਨਾ ਗੱਲ, ਮੇਰੀ ਜਾਨ, ਮੇਰੀ ਗੁਗਲੀ ਗੁਗਲੀ ਗੁਗਲੀ। ਉਹ ਜਤਿੰਦਰ ਥੋੜਾ ਧਿਆਨ ਨਾਲ, ਭਾਰੀ ਆ ਇਹ। ਖੜ ਜਾ ਮੈਂ ਚਕਾਉਣਾ। ਇਹ ਆ ਹੁਣ ਬਣੀ ਗੱਲ। ਲਿਆ ਲਾਈਏ ਲੋਕ ਕਰਾਂ ਇਹਨੂੰ, ਪਕੜ ਉਹਨਾਂ ਨੂੰ। ਜਲਦੀ ਚੱਲ। ਓ ਇੱਧਰ ਰਾਈਟ ਲੈ। ਓਏ ਯਾਰ ਹਾਂ ਇੱਧਰ ਚੱਲ, ਕੱਚੇ ਸਿੱਧੀ ਚੱਲ। ਗੱਡੀ ਕੋ ਰੋਕੀ ਆ? ਜਨਾਬ ਅੱਗੇ ਧੂੰ ਹੀ ਬਹੁਤ ਆ, ਕੁਝ ਦਿਖ ਹੀ ਨਹੀਂ ਰਿਹਾ। ਉਹ ਗੱਡੀ 'ਚ ਕਿਹੜਾ ਵੱਜਿਆ? ਕੌਣ ਆ ਤੁਸੀਂ? ਕਿਹੜੀ ਡਿਵੀਜ਼ਨ ਆ ਤੁਹਾਡੀ? 6 ਨੰਬਰ ਡਿਵੀਜ਼ਨ ਨਾ ਤੁਹਾਡੇ। ਉਹ ਜਨਾਬ ਇਹਦਾ ਨਾਮ ਸੀਤਾਰਾਮ ਤੇ ਮੇਰਾ ਨਾਮ ਗਰੀਬਦਾਸ। ਉਹ
ਸਿਰ ਤੇ ਪਗੜੀ ਤੇ ਨਾ ਗਰੀਬਦਾਸ ਆਇਡੈਂਟੀ ਕਾਰਡ ਦਿਖਾਓ ਆਪਣੇ ਆਪਣੇ ਉਹ ਜਨਾਬ ਆਇਡੈਂਟੀ ਕਾਰਡ ਵੀ ਦਿਖਾਉਣੇ ਆ ਤੂੰ ਆ ਬੜਾ ਮੂੰਹ ਤੇ ਰੁਮਾਲ ਰੱਖ ਕੇ ਗੱਲ ਕਰੋ ਕੁਝ ਸਮਝ ਨਹੀਂ ਆ ਰਿਹਾ ਚੱਲ ਹੁਣ ਜਲਦੀ ਕਰ ਚੱਲ ਭੱਜ ਜਲਦੀ ਕਰ ਉਹ ਜੀਤ ਸਿੰਘ ਪਿਆਰਾ ਸਿੰਘ ਸਭ ਠੀਕ ਹੈ ਨਾ ਹਾਂ ਸਭ ਠੀਕ ਹੈ ਜੀ ਚੱਲ ਜਲਦੀ ਕਰ ਨਿਕਲੇ ਤੂੰ ਜਲਦੀ ਕਰ ਸਟਾਰਟ ਕਰ ਗੱਡੀ ਜਲਦੀ ਕਰ ਜਲਦੀ ਉਹ ਖਜ਼ਾਨੇ ਵਾਲੀ ਗੱਡੀ ਲੰਘੀ ਉਹ ਪੁਲਿਸ ਵਾਲੀ ਗੱਡੀ ਕਿੱਥੇ ਆ ਉਤਰੋ ਸਾਰੇ ਥੱਲੇ ਉਹ ਰਾਮ ਸਿੰਘ ਉਹ ਨੱਥੇ ਜੀ ਸਰ ਉਹ ਖਜ਼ਾਨੇ ਦੇ ਪੈਸੇ ਚੋਰੀ ਹੋ ਗਏ ਚੋਰਾਂ ਦਾ ਪਿੱਛਾ ਕਰੋ ਜਲਦੀ ਜੈ ਹਿੰਦ ਸਰ ਤੈਨੂੰ ਇਹ ਬਹੁਤ ਵੱਡੀ ਚੋਰੀ ਹੋ ਗਈ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿਓ ਠੀਕ ਹੈ ਸਰ ਮੈਂ ਹੁਣੇ ਡਿਊਟੀ ਲਵਾ ਦਿੰਦਾ ਨਾਕਾਬੰਦੀ ਕਰਵਾ ਦਿੰਦੇ ਜੀ ਕਿ ਕੋਈ ਵੀ ਗੱਡੀ ਬਿਨਾਂ ਤਲਾਸ਼ੋਂ ਨਹੀਂ ਜਾਣੀ ਚਾਹੀਦੀ ਚਲੋ ਬੈਠ ਅੰਦਰ ਡਿੱਗੀ ਦੇਖੋ ਉਹ ਜਸਪਾਲ ਮਿਲਿਆ ਕੁਛ ਅਰੇ ਮਾ ਤੂੰ ਕਿੱਧਰ ਮੁੱਠਾ ਚੱਕਿਆ ਸ਼ਮਸ਼ੇਰ ਸੀਟਾਂ ਥੱਲੇ ਦੇਖ ਹੋਰ ਦੇਖੋ रोक भाई रोक 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 चलो 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 चल भी चल छेती छेती चल 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 आगे रोक भाई चल रोक भाई रोक 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 लेवल पर सुकरा निकला ताइना करो तलाशी करो करो जी चलो 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 पीछे चेक बता चलो ट्राली कुछ नहीं है जनाब चल भाई ओए चल भाई जान दे करे जान दे लिया गड्डी कहाँ लेके करा चल 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 आगे रोक भाई रोक 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 पीछे चेक बता चलो ਰੋਕੋ 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 ਉਹ ਖਜ਼ਾਨੇ ਵਾਲੀ ਗੱਡੀ ਤਾਂ ਆ ਖੜੀ ਹੈ ਉਹ ਛੇਤੀ ਚੈੱਕ ਕਰੋ ਯੈਸ ਸਰ ਮੈਂ ਹੁਣੇ ਦੇਖਦਾ ਜੀ ਚੰਗੀ ਤਰ੍ਹਾਂ ਦੇਖੋ ਗੱਡੀ ਤਾਂ ਖਾਲੀ ਆ ਸਰ ਇੱਕ ਮਿੰਟ ਠਹਿਰੋ ਮੈਂ ਹੁਣੇ ਚੈੱਕ ਕਰਦਾ ਮੈਨੂੰ ਅੱਗੇ ਵੀ ਦੇਖ ਲੈਣ ਦਿਓ ਜੀ ਸ਼ਮਸ਼ੇਰ ਆਲਾ ਦੁਆਲਾ ਚੰਗੀ ਤਰ੍ਹਾਂ ਚੈੱਕ ਕਰ ਕੁਝ ਮਿਲਿਆ ਸਰ ਪੁਲਿਸ ਯੂਨੀਫਾਰਮ ਇੱਥੇ ਯੂਨੀਫਾਰਮ जनाब ਤੁਸੀਂ ਚਿੰਤਾ ਨਾ ਕਰੋ ਮੋਟਰਸਾਈਕਲ ਦੀ ਰਿਪੋਰਟ ਆਉਣ ਵਾਲੀ ਹੈ ਹੁਣੇ ਪਤਾ ਲੱਗ ਜੂ ਕਿ ਆਖਰ ਖਜ਼ਾਨੇ ਦਾ ਪੈਸਾ ਗਿਆ ਤਾਂ ਗਿਆ ਕਿੱਥੇ ਜਨਾਬ ਇਹ ਆ ਮੋਟਰਸਾਈਕਲ ਦੀ ਰਿਪੋਰਟ ਜੀ ਓ ਨੋ ਓ ਯੈਸ ਜੇ ਮੈਂ ਮੋਟਰਸਾਈਕਲ ਦਾ ਹੁਲੀਆ ਨਾ ਬਦਲਦਾ ਤੇ ਫਿਰ ਪੁਲਿਸ ਨੇ ਬਾਹਰ ਬਹਿ ਕੇ ਪੀਣੀ ਸੀ ਬੀਅਰ ਤੇ ਆਪਾਂ ਆਉਣਾ ਸੀ ਅੰਦਰ 12 ਕਰੋੜ ਉਹ 12 ਕਰੋੜ ਸਾਡੇ ਕੋਲ ਮੇਰੇ ਚੁੰਡੀ ਵੱਡ ਮੇਰੇ ਮੈਨੂੰ ਯਕੀਨ ਜਿਹਾ ਨਹੀਂ ਹੁੰਦਾ ਹੈਗਾ ਯਾਰ ਬਸ ਯਾਰ ਮੈਨੂੰ ਇਦਾਂ ਲੱਗਦਾ ਮੈਂ ਕੋਈ ਸੁਪਨਾ ਦੇਖੀ ਜਾਂਦਾ ਪਿਆ ਅੱਛਾ ਆਪਾਂ 12 ਕਰੋੜ ਦਾ ਕਰਨਾ ਕੀ ਮੈਨੂੰ ਛੇਤੀ ਦੱਸ ਹੁਣ ਸਾਰਾ ਕੁਝ ਮੈਂ ਹੀ ਦੱਸਾਂ ਆ ਖੋਪਰ ਤੋਂ ਵੀ ਸੋਚ ਲੈ ਕੁਝ ਅੱਛਾ ਚੱਲ ਫਿਰ ਸੁਣ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਵਧੀਆ ਜਿਹਾ ਬੰਗਲਾ ਬੰਗਲੇ 'ਚ ਰੱਖਾਂਗੇ ਨੌਕਰ ਚਾਕਰ ਉਸ ਤੋਂ ਬਾਅਦ ਪੀਵਾਂਗੇ ਰੋਜ਼ ਮਹਿੰਗੀ ਤੋਂ ਮਹਿੰਗੀ ਵਧੀਆ ਤੋਂ ਵਧੀਆ ਸਕਾਚ ਫਰਮ ਸਕਾਟਲੈਂਡ ਉਸ ਤੋਂ ਬਾਅਦ ਕਢਾਵਾਂਗੇ ਬ੍ਰਾਂਡ ਨਿਊ ਤੋਂ ਵੱਖੋ ਵੱਖ ਰੰਗ ਦੀਆਂ ਆਡੀਆਂ ਤੇ ਕਦੇ ਕਦੇ ਭੋਲੀ ਦਾ ਪ੍ਰਬੰਧ ਸਮਝ ਗਿਆ ਵੀਰੇ ਕਿ ਨਹੀਂ ਦਿਲ ਕਰਦਾ ਛਿੱਤਰ ਲਾ ਕੇ ਨਾ ਤੇਰੇ ਸਿਰ 'ਚ ਮਾਰਾਂ ਕੀ ਹੋਇਆ
ਉਹ ਪਾਗਲਾ ਪੁਲਿਸ ਤੇ ਇਹੋ ਹੀ ਤਾਕ ਵਿੱਚ ਬੈਠੀ ਆ ਵੀ ਚੋਰ ਕਦੋਂ 12 ਕਰੋੜ ਰੁਪਇਆ ਖਰਚਣ ਤੇ ਕਦੋਂ ਸਾਨੂੰ ਦਬੋਚਣ। ਯਾਰ ਫਿਰ ਤੂੰ ਆਪੇ ਕਰ ਲੈ ਯਾਰ, ਮੈਨੂੰ ਨਾ ਤੂੰ ਇੰਨੀ ਟੈਨਸ਼ਨ ਦੇ ਯਾਰ, ਤੂੰ ਆਪੇ ਦੇਖ। ਸੁਣ, ਅੱਜ ਤੋਂ ਬਾਅਦ ਇਸ ਕਮਰੇ ਦਾ ਨਾਮ ਹੋਵੇਗਾ ਰੰਗੀ ਮੰਗਾ ਕੋਆਪਰੇਟਿਵ ਬੈਂਕ। ਅੱਛਾ। ਬੈਂਕ ਚੋਂ 4-5 ਲੱਖ ਰੁਪਇਆ ਕਢਾਇਆ, 5 ਸਟਾਰ ਹੋਟਲ 'ਚ ਕੀਤੀ ਐਸ਼। ਵਧੀਆ ਤੋਂ ਵਧੀਆ ਪਾਵਾਂਗੇ, ਵਧੀਆ ਤੋਂ ਵਧੀਆ ਖਾਵਾਂਗੇ। ਤੂੰ ਆਰਡਰ ਕਰ ਯਾਰ। ਬਟਰ ਚਿਕਨ, ਕਰੀਮ ਚਿਕਨ, ਮਲਾਈ ਕੋਫਤਾ, 4 ਰੁਮਾਲੀ ਰੋਟੀ ਤੇ 10। ਬਸ 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 ਛੋਟੇ, ਐਨੀ ਭੁੱਖ ਨਹੀਂ ਪਾਣੀ ਆਪਾਂ। ਅੱਛਾ ਤੂੰ ਫਿਸ਼ ਟਿੱਕਾ ਖਾ, ਬੀਅਰ ਪੀ ਤੇ ਲੰਮੀਆਂ ਤਾਣ ਕੇ ਪੈ ਜਾ। ਸਵੇਰੇ ਉਠਾਂਗੇ, ਰੱਬ ਦਾ ਨਾਮ ਲਵਾਂਗੇ ਤੇ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ। ਠੀਕ ਹੈ? ਓਕੇ, ਸੋ ਜਾ। ਗੁੱਡ ਨਾਈਟ। ਗੁੱਡ ਨਾਈਟ, ਸੋ ਜਾ। ਗੁੱਡ ਨਾਈਟ। ਸ਼ਿਮ ਸ਼ਿਮ ਖੁੱਲ ਗਿਆ। तुलसी नमः ओम तुलसी नमः ओम केशवाय नमः ओम केशवाय नमः ओम तुलसी नमः ओम केशवाय नमः ओम केशवाय नमः ओम केशवाय नमः। माँ ਲੱਡੂ ਰੱਖ, ਲੱਡੂ ਬਾਅਦ ਚ ਖਾਈ। ਪਹਿਲਾਂ ਮੰਦਿਰ ਜਾ ਕੇ ਆ, ਨਾਰੀਅਲ ਚੜਾ ਕੇ ਆ। ਮਾਂ ਪੰਟਾ ਦੇ ਘਰ ਜੰਮਣ ਦਾ ਇਹੀ ਨੁਕਸਾਨ ਹੈ, ਸਵੇਰੇ ਖਾਣ ਨੂੰ ਤਾਂ ਕੁਝ ਮਿਲਦਾ ਨਹੀਂ, ਭੁੱਖੇ ਢਿੱਡ ਮੰਦਿਰ ਜਾ ਕੇ ਆਓ। ਪਹਿਲਾਂ ਖਵਾਉਣ ਵਾਲੇ ਦੀ ਤਾਂ ਹਾਜ਼ਰੀ ਲਵਾਇਆ, ਫਿਰ ਘਰ ਆ ਕੇ ਜਿੰਨਾ ਮਰਜ਼ੀ ਖਾ ਲਈ। ਸ਼ਾਇਦ ਇਸੇ ਬਹਾਨੇ ਮੈਨੂੰ ਸੋਹਣੀ ਜੀ ਸੁਨੱਖੀ ਜੀ ਨੂੰਹ ਰਾਣੀ ਮਿਲ ਜੇ। ਮਾਂ ਜੀ ਅੱਜ ਮੈਂ ਮੰਦਿਰ ਨਾ ਜਾਵਾਂ ਤੇ ਭਗਵਾਨ ਜੀ ਨਾਰਾਜ਼ ਨਹੀਂ ਹੋਣਗੇ। ਉਹ ਇਹਨੂੰ ਕਹਿ ਦੇ ਜੇ ਇਹਨੇ ਮੰਦਿਰ ਨਹੀਂ ਜਾਣਾ ਤਾਂ ਘਰੋਂ ਨਿਕਲ ਜਾਏ। ਘਰੋਂ ਨਿਕਲ ਜਾਏ। ਚਾਹ ਰਿਹਾ। ਜਵਾਨ ਪੁੱਤ ਨੂੰ ਜੋ ਮੂੰਹ ਚ ਆਇਆ ਬੋਲ ਦਿੰਦੇ ਹੋ, ਮੈਨੂੰ ਚੰਗਾ ਨਹੀਂ ਲੱਗਦਾ। ਉਹ ਜੇ ਤੈਨੂੰ ਚੰਗਾ ਨਹੀਂ ਲੱਗਿਆ ਤੇ ਤੂੰ ਵੀ ਘਰੋਂ ਬਾਹਰ ਨਿਕਲ ਜਾ। ਚੱਲੀਆਂ ਕਿਚਨ ਚ ਆਪਣੇ ਪੁੱਤ ਲਈ ਆਲੂਆਂ ਦੇ ਪਰੌਂਠੇ ਬਣਾਉਣ। ਸੁਣ, ਗਰਮ ਗਰਮ ਪਰੌਂਠਿਆਂ ਤੇ ਮੱਖਣ ਨਾ ਰੱਖ ਦੇਈਂ, ਪਿਘਲ ਜਾਣਾ। ਨਾਲ ਪਨੀਰ ਦੀ ਭੁਰਜੀ ਬਣਾ ਕੇ ਖਵਾ। ਨਿਕੰਮੀ ਔਲਾਦ ਦੀ ਜਿੰਨੀ ਸੇਵਾ ਕੀਤੀ ਜਾਏ ਘਰ ਉਹਨੇ ਤਰੱਕੀ ਕਰਦਾ। ਅੱਛਾ, ਮੈਨੂੰ ਤਾਂ ਬਿਲਕੁਲ ਪਤਾ ਨਹੀਂ ਸੀ। ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਪਹਿਲਾਂ ਕਿਉਂ ਨਹੀਂ ਦੱਸਿਆ? ਕਿੱਦਾਂ ਦੀ ਜਨਾਨੀ ਮੇਰੇ ਪੱਲੇ ਪੈ ਗਈ। ਬਾਬਾ ਜੀ, ਪਾਪ ਵੀ ਕਰੇਨੇ ਆ ਤੇ ਪੁੰਨ ਵੀ ਕਰੇਨੇ ਆ। ਵਤ ਸੁਬਾ ਸ਼ਾਮ ਤੇਰੇ ਦਰ ਤੇ ਆ ਖਲੋਨੇ ਆ। ਅਸਾਂ ਤੁਹਾਡੀ ਹਜ਼ੂਰੀ ਸ਼ਰਧਾ ਨਾਲ ਮੱਥਾ ਟੇਕ ਛੱਡਿਆ ਜੀ। ਹੁਣ ਤੁਸੀਂ ਆਪਣਾ ਮਿਹਰ ਭਰਿਆ ਹੱਥ ਅਸਾਂ ਦੇ ਸਿਰ ਤੇ ਰੱਖ ਛੱਡੋ। ਇਸ ਵੇਲੇ ਅਸਾਂ ਦੇ ਦੋ ਹੀ ਪ੍ਰਸ਼ਨ ਨੇ ਬਾਬਾ ਜੀ। ਇੱਕ ਤੇ ਅਸਾਂ ਦੀ ਵਾਈਫ ਡਿੰਪੀ ਨੂੰ ਡਾਇਮੰਡ ਦੇ ਈਅਰਿੰਗਸ ਦਿਲਵਾ ਦਿਓ, ਤੇ ਦੂਜਾ ਸਾਡੀ ਸਵੀਟੀ ਗੁੱਡੀ ਨੂੰ ਕੋਈ ਗੱਡੀ ਵਾਲਾ ਘਰ ਦੇ ਛੱਡੋ। ਸੱਚੇ ਪਾਤਸ਼ਾਹ ਐਵੇਂ ਮੂੰਹ ਬੰਨ ਕੇ ਸਕੂਟਰੀ ਤੇ ਘੁੰਮਦੀ ਰਹਿੰਦੀ ਹੈਗੀ। ਜੱਸੀ, ਪ੍ਰੋਫੈਸਰ ਬਤਰਾ ਦੇ ਨੋਟਸ ਮੈਂ ਤੈਨੂੰ ਦੇ ਚੱਲੀ ਆ। ਕੱਲ ਨੂੰ ਯਾਦ ਨਾਲ ਕਾਲਜ ਲੈ ਆਈ। ਓਕੇ, ਬਾਏ ਬਾਏ। ਨੀ ਜੱਸੀ ਆਈ ਮੰਮੀ। ਲਓ ਜੀ ਗॉड ਜੀ, ਅਸੀਂ ਤਾਂ ਨਾਰੀਅਲ ਤੋੜ ਕੇ ਆਪਣਾ ਕੰਮ ਕਰਤਾ। ਨਾਓ ਇਟਸ ਯੂਰ ਟਰਨ। ਮਤਲਬ ਸਰ, ਤੁਹਾਡਾ ਕੰਮ ਸ਼ੁਰੂ? ਤੁਹਾਡੇ ਕੋਲੋਂ ਕਾਹਦਾ ਲੱਗੋ? ਤੁਸੀਂ ਨੌਕਰੀ ਨਹੀਂ ਦਿੱਤੀ, ਕੋਈ ਗੱਲ ਨਹੀਂ, ਬਸ ਇੱਕ ਸਮਾਰਟ ਜੀ ਛੋਕਰੀ ਦੇ ਦਿਓ। ਅਮਿਤ ਸੇ ਮੇਰੀ ਮਾਂ ਲਈ ਇੱਕ ਵਧੀਆ ਜੀ ਨੂੰਹ ਦਾ ਪ੍ਰਬੰਧ ਕਰ ਦਿਓ। ਬਸ ਤੁਹਾਡੇ ਲਈ ਇੰਨਾ ਹੀ ਕੰਮ ਸੀ, ਕਰ ਦੋਗੇ ਨਾ? ਕੀ ਗੱਲ, ਜਵਾਬ ਨਹੀਂ ਦਿੱਤਾ? ਹਾਂ, ਥੈਂਕ ਯੂ ਗॉड ਜੀ, ਥੈਂਕ ਯੂ। ਅੱਖਾਂ ਨੇ ਕਿ ਟਿਚ ਬਟਨ? ਸੌਰੀ, ਸੜਕ ਦੇ ਵਿੱਚ ਕਾਰ ਤੁਰਿਆ ਫਿਰਦਾ। ਇੱਕ ਮਿੰਟ। ਥੈਂਕਸ ਕਰ ਤੂੰ ਮੇਰਾ, ਮੈਂ ਤੈਨੂੰ ਬਚਾ ਲਿਆ। ਬਚਾ ਕਿੱਥੇ ਲਿਆ? ਤੁਸੀਂ ਤਾਂ ਸਾਨੂੰ ਜਮਾ ਹੀ ਮਾਰਤਾ। ਹਾਏ ਹਾਏ ਓਏ, ਹਾਏ ਓਏ, ਕਿੱਥੇ ਲੱਗੀ?
ਪੁੱਛੋ ਨਾ, ਨਾ ਦੱਸੋ ਆਪਣਾ ਕੀ ਨਾ ਦੱਸੋ ਆਪਣਾ, ਕੰਡੀਸ਼ਨ ਬਹੁਤ ਕ੍ਰਿਟੀਕਲ ਹੈ। ਮੇਰਾ ਨਾਂ ਸਵੀਟੀ ਹੈ, ਮੈਂ ਗਵਰਨਮੈਂਟ ਕਾਲਜ ਪੜ੍ਹਦੀ ਹਾਂ। ਘਰ ਦਾ ਐਡਰੈਸ ਤੇ ਮੁਹੱਲੇ ਦਾ ਨਾਂ ਵੀ ਦੱਸਾਂ? ਉਹ ਨਾ ਜੀ, ਉਹ ਤਾਂ ਅਸੀਂ ਆਪੇ ਹੀ ਲੱਭ ਲਾਂਗੇ। ਆਖਿਰ ਸਾਡਾ ਵੀ ਤਾਂ ਕੋਈ ਫਰਜ਼ ਬਣਦਾ ਹੈ। ਚੱਲ ਪਿੱਛੇ ਹਟ, ਹੈਂ? ਹਟ ਪਿੱਛੇ, ਜਾਣ ਦੇ ਮੈਨੂੰ। ਜਾਓ ਜੀ। ਉਹ ਰੰਗੀ, ਉਹ ਮੰਗੇ, ਨਿਕਲੋ ਬਾਹਰ। ਤੁਹਾਨੂੰ ਦੱਸਿਆ ਕਿਸੇ ਦੇ ਘਰੇ ਫ੍ਰੀ ਖਾਤੇ ਰਹਿਣ ਦਾ ਕੀ ਮਤਲਬ ਹੁੰਦਾ ਹੈ। ਉਹ ਨਿਕਲਦੇ ਹੋ ਬਾਹਰ ਕੇ ਭੰਨੀਏ ਤੁਹਾਡਾ ਦਰਵਾਜ਼ਾ। ਉਹ ਤੋਚੀ, ਉਹ ਬਿੱਲੇ, ਕੱਢੋ ਇਹਨਾਂ ਨੂੰ ਬਾਹਰ ਤੇ ਸਿੱਟੋ ਸਮਾਨ ਇਹਨਾਂ ਦਾ। ਓਏ ਛੱਡ, ਓਏ ਹਟ ਚੰਬਲ ਮਾਰ ਸਾਲੇ, ਹਟ ਸਾਨੂੰ ਮਾਰ ਕੇ ਨਾਸਾ ਪਾੜ ਦੂੰ। ਖਬਰਦਾਰ ਜੁਗਾ ਕੇ ਵਧਿਆ। ਸਮਾਨ ਚੱਕ ਕੇ ਬਾਹਰ ਮਾਰੂ ਨਾ ਸਾਲੇ, ਤੁਹਾਡੇ ਪਿਓ ਦਾ ਰਾਜਾ। ਜੇ ਪੁੱਤਰ ਤੁਸੀਂ ਗੁੰਡਾਗਰਦੀ ਉੱਤਰ ਆਇਓ ਨਾ ਤਾਂ ਘੱਟ ਅਸੀਂ ਵੀ ਨਹੀਂ। ਹਾਂ ਤੂੰ ਬੋਲ ਓਏ, ਕੀ ਤਕਲੀਫ ਹੈ ਤੈਨੂੰ? ਸੁਣ, ਚੋਰੀ ਤੇ ਉੱਤੋਂ ਸੀਨਾ ਚੋਰੀ। ਓਏ ਪਿਛਲੇ 6 ਮਹੀਨਿਆਂ ਤੋਂ ਕੋਈ ਫੁੱਟੀ ਕੌਡੀ ਰੱਖੀ ਐ ਸਾਡੇ ਹੱਥੇ। ਓਏ ਭੈਣ ਮੇਰੀ ਰਾਸ਼ਨ ਲਿਆਉਣ ਕਨੀਓ ਬੈਠੀ ਐ ਤੇ ਭਾਣਜੀ ਨੇ ਹਜੇ ਤੱਕ ਸਕੂਲ ਦੀ ਫੀਸ ਨਹੀਂ ਦਿੱਤੀ। ਤੇ ਸਿੱਧਾ ਬੋਲ ਨਾ, ਕਿਰਾਇਆ ਚਾਹੀਦਾ ਨਾ। ਅਸੀਂ ਹੋਰ 6 ਮਹੀਨਿਆਂ ਤੋਂ ਕੀ ਰੌਲਾ ਪਾ ਰਹੇ ਆ? ਕਿਰਾਇਆ ਹੀ ਤਾਂ ਮੰਗ ਰਹੇ ਆ ਨਾ। ਹਾਂ, ਫਾਰਸੀ ਤਾਂ ਨਹੀਂ ਬੋਲਦੇ। ਚੱਲ ਠੀਕ ਆ ਫੇ ਸ਼ਿੰਗਾਰਿਆ, ਫੈਲਾ ਆਪਣੇ ਦੋਵੇਂ ਹੱਥ। ਇੱਕ ਹੱਥ ਤੇ ਰੱਖਦਾ ਮੈਂ ਤੇਰੇ ਪਿਛਲੇ 6 ਮਹੀਨੇ ਦਾ ਕਿਰਾਇਆ ਤੇ ਦੂਜੇ ਹੱਥ ਤੇ ਧਰੂ ਮੇਰਾ ਯਾਰ ਅਗਲੇ 6 ਮਹੀਨੇ ਦਾ ਐਡਵਾਂਸ। ਚੱਲ ਕੱਢ। ਓ ਬੱਲਿਆ, ਜਿੰਨੀ ਨਾਤੀ ਓਨਾ ਹੀ ਪੁੰਨ। ਉਹ ਵੀਰੇ, ਸਵੇਰੇ ਸਵੇਰੇ ਮਜ਼ਾਕ ਚੰਗਾ ਨਹੀਂ ਹੁੰਦਾ। ਤੁਸੀਂ ਐਂ ਕਰੋ, ਝਗੜਾ ਮਟਾਉਣ ਲਈ 3 ਮਹੀਨੇ ਦਾ ਐਡਵਾਂਸ ਹੀ ਦੇ ਦਿਓ। ਓ ਸ਼ਿੰਗਾਰਿਆ, ਅਸੀਂ ਮਜ਼ਾਕ ਨਹੀਂ ਕਰ ਰਹੇ। ਤੂੰ ਆਪਣੇ ਹੱਥਾਂ ਫਲਾ, ਤੇਰੇ ਹੱਥਾਂ ਤੇ ਸਰੋਂ ਜਮਾ ਕੇ ਦਿਖਾਵਾਂਗੇ। ਅੱਛਾ ਇਹ ਗੱਲ ਹੈ, ਲਿਆਓ ਫਿਰ ਕੱਢੋ। ਆ ਚੱਕ ਪਿਛਲੇ 6 ਮਹੀਨੇ ਦਾ ਕਿਰਾਇਆ। ਤੇ ਆ ਚੱਕ ਅਗਲੇ 6 ਮਹੀਨੇ ਦਾ ਐਡਵਾਂਸ। ਓਏ ਆ ਤਾਂ ਕਮਾਲ ਹੋ ਗਈ। ਓ ਭੈਣ, ਓ ਰੂਹੀ ਪੁੱਤਰਾ, ਆ ਦੇਖ। ਓਏ ਓ ਜੱਗੀ, ਓਏ ਆ ਦੇਖ, ਆ ਤਾਂ ਕਮਾਲ ਹੋ ਗਈ। ਭੈਣੇ ਐਂ ਕਰ, ਆ ਰੱਖ ਤੂੰ 6 ਮਹੀਨੇ ਦਾ ਕਿਰਾਇਆ ਤੇ ਆ 6 ਮਹੀਨੇ ਦਾ ਮੇਰੇ ਕੋਲ ਰਹਿਣ ਦੇ। ਥੈਂਕ ਯੂ ਯਾਰ, ਥੈਂਕ ਯੂ। ਤੁਸੀਂ ਤਾਂ ਕਮਾਲ ਕਰਤੀ। ਅਸੀਂ ਤਾਂ ਤੁਹਾਨੂੰ ਐਵੇਂ ਹੀ ਸਮਝ ਰਹੇ ਸੀ। ਓ ਜੱਗੀ, ਓ ਤੋਜੀ, ਅੱਜ ਤੁਹਾਨੂੰ ਕਸੌਲੀ ਘੁਮਾ ਕੇ ਲਿਆਵਾਂ। ਓਏ ਅੱਜ ਤਾਂ ਕੋਈ ਕਰਮ ਵਾਲਾ ਬੱਚੇ ਲੱਗਿਆ ਸੀ। ਆਲੇ ਕੰਮੋ ਭੈਣ, ਆਪਣਾ ਤਾਲਾ। ਅਸੀਂ 6 ਮਹੀਨੇ ਦਾ ਐਡਵਾਂਸ ਦੇ ਕੇ ਆਪਣਾ ਨਵਾਂ ਤਾਲਾ ਲਾਤਾ। ਹੁਣ ਅਸੀਂ ਕਮਰੇ 'ਚ ਰਹੀਏ ਜਾਂ ਨਾ ਰਹੀਏ, ਸਾਡੇ ਕਮਰੇ ਵੱਲ ਕੋਈ ਨਾ ਝਾਕੇ। ਜੇ ਪੈਸੇ ਪੂਸੇ ਹੋਰ ਚਾਹੀਦਾ ਗੱਲ ਕਰੋ। ਲੈ, ਪੈਸਿਆਂ ਦੀ ਕਿਹੜੀ ਗੱਲ ਹੈ? ਬਸ ਤੁਸੀਂ ਕਿਰਾਇਆ ਟਾਈਮ ਸਿਰ ਦੇ ਦਿਆ ਕਰੋ। ਬਾਕੀ ਇਹ ਘਰ ਤਾਂ ਤੁਹਾਡਾ ਆਪਣਾ ਹੈ। ਜਿਸ ਵੇਲੇ ਮਰਜ਼ੀ ਆਓ, ਜਿਸ ਵੇਲੇ ਮਰਜ਼ੀ ਜਾਓ। ਚੱਲ ਯਾਰਾ, ਤੈਨੂੰ 5 ਸਟਾਰ ਦੀ ਕਾਫੀ ਪਿਲਾ ਕੇ ਲਿਆਵਾਂ। ਓਕੇ ਬਾਏ। ਪੈਸੇ ਆ ਗਏ। ਯੈਸ ਮਮ। ਵਾਹਿਗੁਰੂ 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 ਵਾਹਿਗੁਰੂ। डिम्पी जी, ओए होए होए होए, ओ डिम्पी जी, ओए फिश, ओए मच्छी। ਮੱਛੀ ਨਾਲ ਹੀ ਤਾਂ ਜ਼ਿੰਦਗੀ ਅੱਛੀ ਹੈ, ਨਹੀਂ ਤਾਂ ਕੀ ਮਜ਼ਾ ਹੈ। ਕੀ ਖਿਆਲ ਹੈ ਤੁਹਾਡਾ? बड़ा नेक ख्याल है जी। याद है तुसानू ਇਸੇ ਮੱਛੀ ਨੇ ਆਪਾਂ ਨੂੰ ਆਪਸ ਵਿੱਚ ਮਿਲਾਇਆ ਸੀ। ਹਾਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਪਹਿਲੀ ਵਾਰੀ ਆਪਾਂ ਇੱਕ ਫਿਸ਼ ਸ਼ਾਪ ਤੇ ਮਿਲੇ ਸੀ। ਤੁਸੀਂ ਮੇਰਾ ਲਿਫਾਫਾ, ਮੈਂ ਤੁਹਾਡਾ ਲਿਫਾਫਾ ਗਲਤੀ ਨਾਲ ਚੁੱਕ ਕੇ ਲੈ ਗਈ ਸੀ। ਗਲਤੀ ਕਿਵੇਂ ਨਾ ਲੱਗਦੀ ਡਿੰਪੀ ਜੀ, ਉਦੋਂ ਤੁਸੀਂ ਐ ਹੀ ਇਤਨੇ ਬਿਊਟੀਫੁਲ ਸੋ। ਕਿਉਂ? ਹੁਣ ਮੈਨੂੰ ਕੀ ਹੋਇਆ? ਹੁਣ ਤੁਸੀਂ ਫੁੱਲ ਰਹਿ ਗਏ ਹੋ, ਬਿਊਟੀ ਤਾਂ ਕਿਤੇ ਗਾਇਬ ਹੀ ਹੋ ਗਈ ਹੈ। ਜਾਓ, ਮੈਂ ਨਾ ਬੋਲਸਾਂ ਤੁਹਾਡੇ ਨਾਲ। ਓਏ ਓਏ, ਉਹ ਜ਼ਰਾ ਮਜ਼ਾਕ ਨੂੰ ਸਮਝਿਆ ਕਰੋ ਡਿੰਪੀ ਜੀ। ਤੁਸੀਂ ਅੱਜ ਵੀ ਉਤਨੇ ਹੀ ਬਿਊਟੀਫੁਲ ਹੋ, ਪਰ ਜਦੋਂ ਤੁਸੀਂ ਆਪਣੇ ਹੱਥ ਨਾਲ ਅੱਸਾਂ ਨੂੰ ਇਹ ਫਿਸ਼ ਖਵਾਉਂਦੇ ਹੋ ਨਾ, ਤੇ ਧਰਮ ਨਾਲ ਬਹੁਤ ਹੀ ਸੋਹਣੇ ਲੱਗਦੇ ਹੋ। ਅੱਛਾ, ਇਹ ਗੱਲ ਹੈ। ਤਾਂ ਇਹ ਫਿਸ਼ ਮੈਂ ਤੁਹਾਡੇ ਲਈ ਖਾਸ ਬਣਾਈ ਹੈ, ਚੱਕ ਕੇ ਵੇਖੋ ਸੂ। ਮਾਮੀ ਕੀ ਗੱਲ ਹੈ ਮਮ ਡੈਡ? ਅੱਜ ਬੜਾ ਰੋਮਾਂਸ ਹੋ ਰਿਹਾ ਹੈ। ਮੈਂ ਤਾਂ ਤੇਰੇ ਡੈਡ ਲਈ ਇਹ ਬਣਾਈ ਸੀ। ਕਿਉਂ ਜੀ? ਹਾਂ, ਕੋਈ ਗੱਲ ਨਹੀਂ। ਜਦ ਤੁਸੀਂ ਦੋਨੋਂ ਆਪਣੇ ਰੋਮਾਂਸ ਤੋਂ ਫ੍ਰੀ ਹੋ ਜਾਓ ਨਾ, ਤੇ ਮਮ ਕੁਝ ਇਹੋ ਜਿਹੀ ਚੀਜ਼ ਮੇਰੇ ਖਾਣ ਨੂੰ ਭੇਜ ਦਿਓ। ਓਕੇ, ਮੈਂ ਜਾ ਰਹੀ ਹਾਂ ਆਪਣੇ ਰੂਮ 'ਚ। ਬਾਏ। ਹੁਣ ਦੱਸੋ ਕਿਹਨੂੰ ਦੇਸਾਂ, ਤੁਹਾਨੂੰ ਜਾਂ ਉਸ ਨੂੰ? ਉਸੇ ਨੂੰ ਦੇ ਛੱਡ ਸੂ। ਇਹ ਮੇਰਾ ਤੇ ਤੁਸਾਂ ਨੂੰ ਵੇਖ ਕੇ ਢਿੱਡ ਭਰ ਗਿਆ। ਪਰ ਮੈਨੂੰ ਤਾਂ ਬੜੀ ਭੁੱਖ ਲੱਗੀ ਹੈ। ਚਲੋ ਆਪਣੇ ਹੱਥਾਂ ਨਾਲ ਹੀ ਖਵਾ ਦਿਓ। ਹਲਾ ਕਿਉਂ? ਤੁਸੀਂ ਰੁਕ ਕਿਉਂ ਗਏ? ਮੈਂ ਸੋਚ ਰਿਹਾ ਸਾਂ ਡਿੰਪੀ ਜੀ ਕਿ ਆਦਮੀ ਨੂੰ ਕਦੇ ਝੂਠ ਨਹੀਂ ਬੋਲਣਾ ਚਾਹੀਦਾ ਨਾ।
ਉਹ ਕੀ ਹਾਲ ਹੈ ਤੇਰਾ ਲਾਭ ਸਿਆ? ਬਸ ਠੀਕ ਹੈ ਜਨਾਬ, ਤੁਸੀਂ ਸੁਣਾਓ? ਉਹ ਟੱਲੀ ਚਾਹ ਲਿਆ ਜਲਦੀ ਜਨਾਬ, ਖੜੇ ਖੜੇ ਥੱਕ ਨਾ ਜਾਣ। ਜੀ ਹੋਰ ਫਿਰ ਜਨਾਬ ਥਾਣਾ ਠੀਕ ਚੱਲੀ ਜਾਂਦਾ ਹੈ? ਉਹ ਥਾਣੇ ਨੂੰ ਛੱਡ, ਅੱਜ ਤਾਂ ਤੇਰੀ ਚਾਹ ਦੇ ਦੀਵਾਨੇ ਆ। ਲੈ ਆ ਲਓ ਜੀ। ਬਈ ਲਾਭ ਸਿਆ, ਜੇ ਮੇਰੀ ਸਿੰਘਣੀ ਨੂੰ ਪਤਾ ਲੱਗ ਜੇ ਕਿ ਮੈਂ ਹਰ ਰੋਜ਼ ਸਵੇਰੇ ਚਾਹ ਤੇਰੇ ਕੋਲੇ ਪੀਣਾ, ਤੈਨੂੰ ਸਾਲਿਆ ਡੋਲੂ ਵਾਂਗੂ ਮਾਂਜ ਕੇ ਰੱਖ ਕੀ ਦੂਗਾ। ਗੱਲ ਸਾਹਿਬ ਜੀ, ਮੇਰੇ ਤੋਂ ਕੋਈ ਗਲਤੀ ਹੋ ਗਈ? ਉਹ ਗਲਤੀ ਨਹੀਂ, ਚਾਹ ਹੀ ਇੰਨੀ ਵਧੀਆ ਬਣਾਉਣਾ ਕਿ ਮੂੰਹ ਹੀ ਨਹੀਂ ਲੈਂਦੀ। ਕੀ ਪਾਉਣਾ ਵਿੱਚ ਓਏ? ਤੁਸੀਂ ਇਹ ਸਮਝ ਲਓ ਵੀ ਚਾਹ ਦੇ ਵਿੱਚ ਮੈਂ ਆਪਣੇ ਪਿਆਰ ਦੀ ਖੰਡ ਘੋਲ ਦਿੰਦਾ। ਆ ਮੰਨ ਗਿਆ ਤੇਰੀ ਸਕੀਮ ਨੂੰ। ਫਿਰ ਤਾਂ ਮੇਰੇ ਤੋਂ ਬਿਨਾ ਹੋਰ ਵੀ ਤੇਰੀ ਚਾਹ ਦੇ ਬਹੁਤ ਕੈਲ ਹੋਣਗੇ। ਬਿਲਕੁਲ ਕੈਲ ਨੇ। ਆ ਕੈਰੀਅਨ ਜੱਟਾ ਜਿਹਨਾਂ ਨੇ ਬਣਾਈ ਹੈ, ਉਹ ਭਾਰੇ ਜੇ ਕੰਗ ਸਾਹਿਬ ਪਟਿਆਲੇ ਵੜਨ ਤੋਂ ਪਹਿਲਾਂ ਮੇਰੀ ਚਾਹ ਜ਼ਰੂਰ ਪੀ ਕੇ ਜਾਂਦੇ ਨੇ। ਲਾਭ ਸਿਆ, ਹਾਂਜੀ, ਆ ਪੰਜਾਬੀ ਫਿਲਮਾਂ ਹੀ ਦਾ ਅੱਜ ਕੱਲ ਬੜਾ ਰੌਲਾ ਹੈ। ਇਹ ਬੜੇ ਪੈਸੇ ਇਕੱਠੇ ਕਰਦੀਆਂ ਕਹਿੰਦੇ। ਉਹ ਪੁੱਛੋ ਨਾ ਸਰਕਾਰ, ਇਹਨਾਂ ਫਿਲਮਾਂ ਨੇ ਤਾਂ ਵੱਡੇ ਵੱਡੇ ਬਿਲਡਰਾਂ ਦੇ ਦਿਮਾਗ ਖਰਾਬ ਕਰਤੇ। ਕਿਵੇਂ? ਦੇਖੋ, ਬਣਾਉਣ ਤੇ ਲਾਇਆ 4-4 ਕਰੋੜ ਤੇ ਕਮਾਇਆ 24-24 ਕਰੋੜ। ਭਲਾ ਦੱਸੋ ਹੋਰ ਕਿਹੜੇ ਬਿਜ਼ਨਸ ਵਿੱਚੋਂ ਇੰਨੀ ਕਮਾਈ ਹੈ? ਉੱਤੋਂ ਇੱਟਾਂ, ਰੇਤਾ, ਬਜਰੀ ਸਭ ਮਿਲਣੋਂ ਹਟ ਗਿਆ। ਆ ਜਿੰਨੇ ਵੀ ਕਲੋਨੀਆਂ ਬਣਾਉਣ ਵਾਲੇ ਸੀਗੇ, ਉਹ ਸਾਰੇ ਦੇ ਸਾਰੇ ਫਿਲਮਾਂ ਬਣਾਉਣ ਲੱਗ ਗਏ ਜਨਾਬ। ਇੱਕ ਮਿੰਟ, ਫੋਨ ਆ ਗਿਆ। ਹਾਂ ਬਈ ਰੱਤੇ, ਹਾਂ ਮੈਂ ਉੱਥੇ ਆਉਣਾ। ਉਹ ਮੈਨੂੰ ਪਤਾ ਐਸਐਸਪੀ ਸਾਹਿਬ ਦੀ ਪ੍ਰੋਬਲਮ ਦਾ। ਹਾਂ ਮੈਂ ਸਿੱਧਾ ਉੱਥੇ ਆਉਣਾ। ਚੰਗਾ ਵੀ ਲਾਭ ਸਿਆ, ਕੈਰੀ ਆਨ ਜੱਟਾ। ਉਹ ਚੰਗਾ ਜਨਾਬ, ਜੱਟ ਐਂਡ ਜੂਲੀਅਟ। ਜੈਨ ਸਰ, ਜੈਨ ਸਰ। ਜਨਾਬ ਕਿੰਨਾ ਚਿਰ ਏਦਾਂ ਉਦਾਸ ਬੈਠੇ ਰਹੋਗੇ? ਹੁਣ ਅੱਗੇ ਕੀ ਕਰਨਾ ਦੱਸੋ? ਉਹ ਜੇ ਮੈਨੂੰ ਪਤਾ ਹੁੰਦਾ ਕੀ ਕਰਨਾ, ਮੈਂ ਤੈਨੂੰ ਫੋਨ ਕਰੇ ਕਾਹਦੇ ਵਾਸਤੇ ਬੁਲਾਉਂਦਾ? ਇਹ ਤਾਂ ਬਿਲਕੁਲ ਹੀ ਨੇਰਗਰਦੀ ਹੈ ਜੀ। ਉਲਟੀ ਗੰਗਾ ਬਹਿ ਗਈ। ਪੁਲਿਸ ਪਹਿਲਾਂ ਚੋਰਾਂ ਨੂੰ ਫੜਦੀ ਸੀ, ਹੁਣ ਮੋਰਾਂ ਨੂੰ ਚੋਰ ਪੈ ਗਏ। ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ, ਜੇ ਕਮਿਸ਼ਨਰ ਸਾਹਿਬ ਪੁੱਛਣਗੇ ਤਾਂ ਕੀ ਜਵਾਬ ਦੇਵਾਂਗੇ? ਸਰ ਹੈਲੋ, ਡੀਐਸਪੀ ਧਨੋਆ ਹੈ? ਧਨੋਆ ਸਾਹਿਬ, ਐਸਐਸਪੀ ਸਾਹਿਬ ਕਿੱਥੇ ਨੇ? ਸਰ ਕਮਿਸ਼ਨਰ ਸਾਹਿਬ ਦਾ ਫੋਨ ਹੈ, ਤੁਹਾਡੇ ਬਾਰੇ ਪੁੱਛ ਰਹੇ ਨੇ। ਉਹ ਆਪ ਹੀ ਗੱਲ ਕਰ ਲੈ, ਕਹਦੇ ਯਾਰ ਦੌਰੇ ਤੇ ਹੈ। ਸਰ ਉਹ ਕਿਸੇ ਕੇਸ ਦੇ ਸਿਲਸਿਲੇ 'ਚ ਬਾਹਰ ਦੌਰੇ ਤੇ ਨੇ ਜੀ। ਮੈਂ ਤੁਹਾਡੇ ਲਈ ਕੀ ਕਰ ਸਕਦਾ ਸਰ? ਉਹ ਮੈਂ ਇਹ ਪੁੱਛਣਾ ਸੀ, ਖਜ਼ਾਨੇ ਦਾ ਪੈਸਾ ਕਿਤੇ ਖਜ਼ਾਨੇ 'ਚ ਜਮ੍ਹਾਂ ਤਾਂ ਨਹੀਂ ਕਰਾਤਾ? ਖਜ਼ਾਨੇ ਦਾ ਪੈਸਾ? ਪਤਾ ਨਹੀਂ ਸਰ, ਮੈਨੂੰ ਲੱਗਦਾ ਨਹੀਂ ਕੀਤਾ। ਗੁੱਡ। ਤੇ ਲਓ, ਅਗਲੀ ਗੱਲ ਹੁਣ ਧਿਆਨ ਦੇ ਨਾਲ ਸੁਣੋ। ਜੀ ਸਰ। ਖਜ਼ਾਨੇ 'ਚ ਹੋ ਗਈ ਆ ਹੇਰਾ ਫੇਰੀ ਜੀ। ਖਜ਼ਾਨਚੀ ਤੇ ਕੁਝ ਮੁਲਾਜ਼ਮ ਸ਼ੱਕ ਦੇ ਘੇਰੇ 'ਚ ਨੇ। ਅੱਛਾ ਜੀ। ਮਾਮਲਾ ਹੁਣ ਚਲੇ ਗਿਆ ਸੀਬੀਆਈ ਦੇ ਕੋਲ। 6-7 ਮਹੀਨੇ ਲੱਗਣਗੇ ਇਨਕੁਆਰੀ ਨੂੰ। ਓ ਐਸਐਸਪੀ ਨੂੰ ਕਹਿਣਾ ਅਗਲੇ 6-7 ਮਹੀਨੇ ਟਾਈਟ ਸਿਕਿਉਰਿਟੀ ਦੇ ਥੱਲੇ ਇਹ ਪੈਸਾ ਆਪਣੇ ਕੋਲ ਰੱਖਣ। ਤੁਸੀਂ ਫਿਕਰ ਨਾ ਕਰੋ ਸਰ, ਮੈਂ ਮੈਸੇਜ ਕਨਵੇ ਕਰ ਦੇਣਾ। ਬਿਹਤਰ ਸਰ। ਜੈ ਹਿੰਦ ਸਰ। ਜਨਾਬ ਕਮਾਲ ਹੋ ਗਈ, ਰੱਬ ਨੇ ਥੋੜੀ ਨੇੜੇ ਹੋ ਕੇ ਸੁਣ ਲਈ। ਕਿਉਂ, ਖਜ਼ਾਨੇ ਦਾ ਪੈਸਾ ਲੱਭ ਗਿਆ? ਪੈਸਾ ਨਹੀਂ ਲੱਭਿਆ ਜੀ, 6 ਮਹੀਨੇ ਦੀ ਮੋਹਲਤ ਮਿਲ ਗਈ। ਖਜ਼ਾਨੇ 'ਚ ਹੋ ਗਈ ਹੇਰਾ ਫੇਰੀ ਤੇ ਸੀਬੀਆਈ ਦੀ ਇਨਕੁਆਰੀ 6 ਮਹੀਨੇ ਵਾਸਤੇ ਬੈਠ ਗਈ। ਤੇ ਹੁਣ ਤੁਸੀਂ 6 ਮਹੀਨਿਆਂ ਦੇ ਵਿੱਚ ਇਹ ਪਤਾ ਕਰ ਲਓ ਕਿ 12 ਕਰੋੜ ਆਪਾਂ ਕਿੱਥੋਂ ਪੈਦਾ ਕਰਨਾ ਹੈ। ਤੁਹਾਨੂੰ ਇਹ ਹੁਣ ਲਾਸਟ ਹਾਫ ਦੀ ਡਿਊਟੀ ਕੁਝ ਸੋਚ ਕੇ ਦੱਸਣ। ਨੱਥਿਆ ਜਨਾਬ। ਪ੍ਰੇਮੇ ਜੀ ਸਰ। ਲੈ ਵੀ ਸੋਚੋ ਦਿਮਾਗ ਲਾ ਕੇ ਕਿ 6 ਮਹੀਨਿਆਂ ਦੇ ਵਿੱਚ ਮੈਂ 12 ਕਰੋੜ ਕਿੱਥੋਂ ਲਿਆਈਏ। ਤੂੰ ਉਧਰ ਜਾ ਕੇ ਸੋਚ। ਜੀ ਜਨਾਬ। ਤੂੰ ਇੱਧਰ ਚੱਲ ਜਨਾਬ। ਤੂੰ ਕੋਠੇ ਚੜ ਜਾ ਜਨਾਬ। ਤੂੰ ਟੇਬਲ ਥੱਲੇ ਵੜ ਜਾ ਜਨਾਬ। 12 ਕਰੋੜ 12 ਕਰੋੜ ਰਕਮ ਬਹੁਤ ਜ਼ਿਆਦਾ ਹੈ। 12 ਜਨਾਬ ਮੈਂ ਸੋਚ ਲਿਆ ਜੀ। ਹਾਂ, ਤੁਸੀਂ ਆਪਣੀ ਡਿਊਟੀ ਨਾ ਬਾਰਡਰ ਤੇ ਲਗਵਾ ਲਓ। ਉੱਥੇ ਕਰੋੜਾਂ ਰੁਪਏ ਦੀ ਕੋਕੀਨ ਸਮਗਲ ਹੁੰਦੀ ਹੈ। ਨਾਲੇ ਤੁਹਾਡੇ ਤੇ ਕਿਹਨੇ ਸ਼ੱਕ ਕਰਨਾ? ਫਿਰ 12 ਕਰੋੜ ਕੀ ਜਿੰਨੇ ਮਰਜ਼ੀ ਨੋਟ ਛਾਪੋ। ਸ਼ਟ ਅਪ। ਸੌਰੀ ਸਰ। ਸਰ ਮੈਂ ਤਾਂ ਕਹਿੰਦਾ 4-5 ਟਰੱਕ ਭੁੱਕੀ ਦੇ ਬਾਰੇ-ਬਾਰੀ ਵੇਚ ਦਿੰਨੇ ਆ। ਓਏ ਤੂੰ ਸਾਹਿਬ ਨੂੰ ਸਮਗਲਿੰਗ ਦੇ ਕੇਸ ਚ ਅੰਦਰ ਕਰਾਉਣਾ ਚਾਹੁੰਦਾ? ਉਹ ਪਹਿਲੀ ਕਿੰਨੀ ਟੈਨਸ਼ਨ ਚ ਨੇ। ਜੇ ਸ਼ਕਲ ਨਹੀਂ ਚੱਜਦੀ, ਗੱਲ ਤਾਂ ਚੱਜਦੀ ਕਰ ਲਿਆ ਕਰੋ। ਸੌਰੀ ਸਰ। ਜਨਾਬ ਮੇਰੇ ਦਿਮਾਗ 'ਚ ਇੱਕ ਗੱਲ ਆਈ ਹੈ ਜੀ। ਆਪਾਂ 12 ਕਰੋੜ ਰੁਪਇਆ ਕਮਿਸ਼ਨਰ ਸਾਹਿਬ ਤੋਂ ਉਧਾਰਾ ਨਾ ਫੜ ਲਿਆ ਜੀ। ਧਨੋਏ ਮਾਰ ਦੇ ਗੋਲੀ ਇਹਨਾਂ ਨੂੰ। ਮਹਿਕਮੇ ਦੇ ਬੈਸਟ ਮੂਰਖ ਮੇਰੇ ਪੱਲੇ ਪਾ ਰੱਖਿਆ, ਕੋਈ ਕੰਮ ਦਾ ਬੰਦਾ ਨਹੀਂ। ਐਦਾਂ ਨਾ ਕਹੋ ਸਰ, ਕੰਮ ਦਾ ਬੰਦਾ ਤੁਹਾਡੇ ਸਾਹਮਣੇ ਬੈਠਾ ਸਰ। ਫਿਰ ਬੋਲ ਕੀ ਕਰਨਾ? ਬਣਾਉਣ ਤੇ ਲਾਇਆ 4-4 ਕਰੋੜ ਤੇ ਕਮਾਇਆ 24-24 ਕਰੋੜ। ਅੱਛਾ। ਭਲਾ ਦੱਸੋ ਹੋਰ ਕਿਹੜੇ ਬਿਜ਼ਨਸ ਵਿੱਚੋਂ ਇੰਨੀ ਕਮਾਈ ਹੈ? ਸਰ ਆਪਾਂ ਇੱਕ ਪੰਜਾਬੀ ਫਿਲਮ ਨਾ ਬਣਾ ਲਈਏ। ਅੱਜ ਕੱਲ ਪੰਜਾਬੀ ਫਿਲਮਾਂ ਬਹੁਤ ਪੈਸੇ ਕਮਾ ਰਹੀ ਹੈ ਸਰ।
ਉਹ ਤੈਨੂੰ ਯਾਰ ਕੁਝ ਸੋਚ ਸਮਝ ਕੇ ਬੋਲਿਆ ਕਰ, ਪੁਲਿਸ ਹੁਣ ਆ ਕੰਮ ਕਰੂਗੀ। 4 ਕਰੋੜ ਰੁਪਏ ਦੀ ਲਾਗਤ, ਹਾਂ 24 ਕਰੋੜ ਰੁਪਏ ਦੀ ਕਮਾਈ ਹੈ। 4 ਕਰੋੜ ਦੀ ਲਾਗਤ ਕੱਢ ਦੋ, ਬਾਕੀ ਬਚ ਗਿਆ 20 ਕਰੋੜ। ਹਾਂ 20 ਕਰੋੜ ਚੋਂ 12 ਕਰੋੜ ਰੁਪਇਆ ਕਰਾਵਾਂਗੇ ਖਜ਼ਾਨੇ ਜਮਾ, ਤੇ ਬਾਕੀ ਬਚ ਗਿਆ 8 ਕਰੋੜ। 8 ਕਰੋੜ ਰੁਪਇਆ ਗਿਣਦੇ ਗਿਣਦੇ ਆਪਣੀਆਂ ਘਰ ਵਾਲੀਆਂ ਦੇ ਮੂੰਹ ਚੋਂ ਥੁੱਕ ਮੁੱਕ ਜਾਣਾ ਜਨਾਬ। ਖਿਆਲ ਤੇਰਾ ਬੜਾ ਨੇਕ ਹੈ ਜੀ ਯਾਰ, ਜਨਾਬ। ਪਰ ਹੁਣ ਇਹ ਕੰਮ ਤੇਰੇ ਘਰ ਤੋਂ ਸ਼ੁਰੂ ਹੋਊ। ਮੈਂ ਸਮਝਿਆ ਨਹੀਂ ਜੀ। ਉਹ ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਪੈਸੇ ਦਾ ਪ੍ਰਬੰਧ ਕਰੂੰਗਾ ਮੈਂ, ਤੇ ਫਿਲਮ ਬਣਾਏਗਾ ਤੂੰ। ਫਿਲਮ ਮੈਂ? ਯੈਸ ਸਰ ਮੈਂ ਕਦੇ ਇਹੋ ਜਿਹਾ ਪੰਗਾ ਲਿਆ ਨਹੀਂ ਜੀ, ਮੈਨੂੰ ਥੋੜਾ ਜਿਹਾ ਇਹਦੇ ਵਾਸਤੇ ਸੋਚਣ ਲਈ ਟਾਈਮ ਦਿਓ ਜੀ। ਟੇਕ ਯੂਰ ਟਾਈਮ। ਠੀਕ ਹੈ ਸਰ। ਜਨਾਬ ਆ ਜਿਹੜੀ ਵੱਡੇ ਸਾਹਿਬ ਨੇ ਤੁਹਾਡੀ ਫਿਲਮ ਬਣਾਉਣ ਵਾਲੀ ਡਿਊਟੀ ਲਾਤੀ, ਪੂਰੀ ਕਰ ਲੋਗੇ ਜੀ? ਮੈਂ ਥੱਪੜ ਮਾਰੂੰਗਾ, ਇੱਕ ਤਾਂ ਮੈਂ ਪਹਿਲੀ ਟੈਨਸ਼ਨ 'ਚ, ਉੱਤੋਂ ਤੂੰ ਨੰਨਾ ਪਾਈ ਜਨੇ। ਪੂਰੀ ਕਰ ਲੋਗੇ ਜੀ। ਪਹਿਲਾਂ ਹੀ ਮੇਰੇ ਗੱਲ ਤਾਂ ਮਰਿਆ ਹੋਇਆ ਸੱਪ ਪੈ ਗਿਆ, ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਸੱਪ ਨੂੰ ਮੈਂ ਲਾ ਕੇ ਕਿੱਥੇ ਸੁੱਟੂਗਾ। ਸਾਲਾ ਹੁੰਦਾ ਗੱਡੀ ਕੱਢ ਮੇਰੀ। ਜਨਾਬ ਜਨਾਬ ਇਹ ਫਿਲਮ ਵਾਲਾ ਪੰਗਾ ਕਿੱਥੋਂ ਲੈ ਲਿਆ? ਹੁਣ ਜਿੰਨਾ ਮਰਜ਼ੀ ਮੁਲਕੋਈ ਫਿਰੋ ਸੋਹਣਿਓ, ਤੁਹਾਡੀ ਸਕੂਟਰੀ ਦਾ ਨੰਬਰ ਸਾਨੂੰ ਬਾਏ ਹਾਰਟ ਯਾਦ ਹੈ। ਚੱਲ ਹਟ ਪਰਾਂ, ਰੋਡ ਰੋਮੀਓ ਕਿਸੇ ਥਾਂ ਦਾ। ਉਹ ਮੈਂ ਸਦਕੇ ਤੇਰੀ ਚੱਲ ਹਟ ਦੇ। ਦੇ ਰਗੜਾ ਤੇ ਮਿਟ ਜਾਏ ਝਗੜਾ, ਦੇ ਰਗੜਾ ਦੇ ਰਗੜਾ ਤੇ ਮਿਟ ਜਾਏ ਝਗੜਾ, ਦੇ ਰਗੜਾ। ਵਾਹ ਜੀ ਵਾਹ, ਮਲਾਈ ਵਰਗਾ ਸਾਗ ਹੋਵੇ ਤੇ ਵਿੱਚ ਮੱਖਣ ਰਲਾਇਆ ਹੋਵੇ ਤੇ ਨਾਲ ਹੋਵੇ ਮੱਕੀ ਦੀ ਰੋਟੀ, ਫੇਰ ਦੇਖੀ ਕਿਵੇਂ ਪਿਆਰ ਨਾਲ ਕਿਲਾਸ਼ੋ ਕਿਲਾਸ਼ੋ ਕਰਦੇ ਆਉਂਦੇ ਨੇ। ਓ ਕਲੇਸ਼ੋ, ਓ ਕਲੇਸ਼ੋ, ਨਹੀਂ ਕਲੇਸ਼ੋ ਆ ਦੇਖਿਆ, ਲੂਣ ਥੋੜਾ ਜਿਹਾ ਘੱਟ ਨਹੀਂ ਲੱਗਦਾ? ਲੂਣ ਚਖਾਉਣ ਨਹੀਂ ਆਈ, ਮੇਰਾ ਨਾਮ ਕਲੇਸ਼ੋ ਨਹੀਂ ਕਲਾਸ਼ੋ ਹੈ। ਕਿੰਨੇ ਵਾਰੀ ਕਿਹਾ ਮੇਰਾ ਨਾਮ ਸਹੀ ਤਰੀਕੇ ਨਾਲ ਲਿਆ ਕਰੋ। ਚੱਲ ਜੇ ਤੈਨੂੰ ਐ ਲੱਗਦਾ ਮੈਂ ਤੇਰਾ ਨਾਮ ਵਿਗਾੜਦਾ, ਤੂੰ ਮੇਰਾ ਵਿਗਾੜ ਦੇ। ਮੈਂ ਤੁਹਾਨੂੰ ਕੀ ਕਹਿ ਕੇ ਬੁਲਾਇਆ ਕਰਾਂ ਤੈਨੂੰ ਐਸਾ? ਤੂੰ ਏਦਾਂ ਕਰ, ਤੂੰ ਮੈਨੂੰ ਧਰਮਿੰਦਰ ਕਹਿ ਦਿਆ ਕਰ। ਮੈਂ ਕਲੇਸ਼ੋ ਤੇ ਤੁਸੀਂ ਧਰਮਿੰਦਰ। ਨਾ ਕੀ ਗੱਲ ਮੇਰੇ 'ਚ ਤੁਹਾਨੂੰ ਹੇਮਾ ਮਾਲਿਨੀ ਨਜ਼ਰ ਨਹੀਂ ਆਉਂਦੀ? ਉਹ ਇਸ ਲਈ ਨਜ਼ਰ ਨਹੀਂ ਆਉਂਦੀ ਕਿਉਂਕਿ ਮੈਂ ਬੁਰੀ ਤਰ੍ਹਾਂ ਫਸਿਆ ਹੋਇਆ। ਜੇ ਕਰ ਸਕਦੀਆਂ ਤਾਂ ਮੇਰੀ ਹੈਲਪ ਕਰਦੇ ਹੇਮਾ ਮਾਲਿਨੀਏ। ਆ ਹੋਈ ਨਾ ਗੱਲ, ਹੁਣ ਦੱਸੋ ਗੱਲ ਕੀ ਹੈ? ਗੱਲ ਕੀ ਹੈ? ਐਸਐਸਪੀ ਸਾਹਿਬ ਨੇ ਮੇਰੀ ਡਿਊਟੀ ਫਿਲਮ ਬਣਾਉਣ ਤੇ ਲਾਤੀ। ਉਹ ਸਾਡੇ ਤਾਂ ਕਦੇ ਬੁੜਿਆਂ ਨੇ ਫਿਲਮ ਨਹੀਂ ਬਣਾਈ। ਹਾਏ ਰੱਬਾ, ਯਾਨੀ ਕਿ ਹੁਣ ਤੁਸੀਂ ਫਿਲਮ ਬਣਾਓਗੇ ਤੇ ਮੈਂ ਹੀਰੋਇਨ ਬਣੂੰਗੀ। ਬਣ ਜਾ ਤੂੰ ਹੀਰੋਇਨ, ਮੈਂ ਹੀਰੋ ਬਣ ਜਾਣਾ। ਤੇਰਾ ਪਿਓ ਡਾਇਰੈਕਟ ਕਰ ਦੂ, ਪੈਸੇ ਪੁਲਿਸ ਦੇ ਲੱਗੇ ਨੇ, ਉਹਨਾਂ ਦਾ ਦਵਾ ਨਿਕਲ ਜੂ। ਐਵੇਂ ਜਬਲੀਆਂ ਮਾਰਨੀਆਂ ਬੰਦ ਕਰੋ, ਪਤਾ ਚਿਰਾਗ ਲੈ ਕੇ ਵੀ ਲੱਭੋਗੇ ਨਾ ਤਾਂ ਵੀ ਮੇਰੇ ਵਰਗੀ ਹੀਰੋਇਨ ਨਹੀਂ ਲੱਭਣੀ। ਜਦੋਂ ਮੈਂ ਤੈਨੂੰ ਹੀਰੋਇਨ ਲੈਣਾ ਹੀ ਨਹੀਂ, ਫਿਰ ਚਿਰਾਗ 'ਚ ਤੇਲ ਪਾਉਣ ਦੀ ਲੋੜ ਕੀ ਹੈ? ਜਾ ਕੇ ਸਾਗ 'ਚ ਲੂਣ ਪਾ ਕੇ ਰੋਟੀ ਲੈ ਕੇ ਆ। ਕਲੇਸ਼ੋ ਫੇਰ ਕਲੇਸ਼ੋ। ਉਹ ਚੰਗਾ ਬਾਬਾ, ਕਲਾਸ਼ੋ ਕਲਾਸ਼ੋ ਕਲਾਸ਼ੋ। ਹੁਣ ਨਾ ਭਾਵੇਂ 3 ਵਾਰੀ ਛੱਡ ਕੇ 4 ਵਾਰੀ ਕਹਿ ਲੋ, ਲੇਕਿਨ ਮੈਂ ਤੁਹਾਨੂੰ ਤਲਾਕ ਨਹੀਂ ਦਿੰਦੀ। ਹਾਂ ਹੱਦ ਆ ਯਾਰ, ਕੈਸੀ ਪੁੱਠੀ ਖੋਪੜੀ ਐ। ਮੈਂ ਤਲਾਕ ਦਾ ਨਾਮ ਨਹੀਂ ਲਿਆ, ਐਵੇਂ ਕਲੇਸ਼ ਖੜਾ ਕਰ ਲਿਆ। ਕਲੇਸ਼ੋ ਚਿੱਠੀਆਂ ਵਾਲਾ ਕੰਮ ਤਾਂ ਪੁਰਾਣਾ ਹੈ ਮੈਡਮ, ਆਪਣਾ ਮੋਬਾਈਲ ਨੰਬਰ ਤਾਂ ਦੱਸੋ। ਅੱਖ ਤੇਰੇ ਨਾਲ ਲੜ ਗਈ ਏ, ਅੱਖ ਤੇਰੇ ਨਾਲ ਲੜ ਗਈ ਏ, ਕੱਚ ਦੇ ਗਲਾਸ ਵਰਗੀ ਸੋਹਣੀ ਤੇਰੇ ਉੱਤੇ ਮਰ ਗਈ ਏ, ਕੱਚ ਦੇ ਗਲਾਸ ਵਰਗੀ ਸੋਹਣੀ ਤੇਰੇ ਉੱਤੇ ਮਰ ਗਈ ਏ। ਮੈਨੂੰ ਰੱਬ ਜਿਹਾ ਤੂੰ ਸਜਣਾ, ਮੈਨੂੰ ਰੱਬ ਜਿਹਾ ਤੂੰ ਸਜਣਾ, ਸੁਪਨੇ 'ਚ ਜਦ ਮਿਲਦਾ ਮੇਰੀ ਭਿੱਜ ਜਾਂਦੀ ਰੂਹ ਸਜਣਾ,
ਘਰ ਤੇਰਾ ਬੜੀ ਛੇਤੀ ਆ ਜਾਂਦਾ। ਕੱਲ ਨੂੰ ਕਾਲਜ ਮਿਲਦੇ ਆ, ਓਕੇ? ਲਵ ਯੂ। ਲਵ ਯੂ ਟੂ। ਇਹ ਮੁੰਡਾ ਕੌਣ ਹੈ ਜੀ ਜਿਹੜਾ ਆਪਣੀ ਸਵੀਟੀ ਨੂੰ ਮੋਟਰਸਾਈਕਲ ਤੇ ਛੱਡਣ ਆਇਆ ਸੂ? ਇਹ ਤਾਂ ਲਫੰਗਾ ਲੱਕੀ ਹੈਗਾ, ਪੰਡਤ ਦੇਵਦਾਸ ਦਾ ਮੁੰਡਾ। ਮੈਂ ਇਹਨਾਂ ਦੇ ਖਾਨਦਾਨ ਨੂੰ ਚੰਗੀ ਤਰ੍ਹਾਂ ਜਾਣਦਾ ਹੈਗਾ। ਜੱਸੀ ਗੱਲ ਦੱਸ ਮੈਨੂੰ, ਜੇ ਕੋਈ ਮੁੰਡਾ ਤੈਨੂੰ ਪ੍ਰਪੋਜ਼ ਕਰੇ ਕੀ ਤੂੰ ਹਾਂ ਕਰ ਦੇਗੀ ਉਹਨੂੰ? ਕਮਾਲ ਹੈ, ਪਹਿਲਾਂ ਤਾਂ ਤੂੰ ਮੈਨੂੰ ਕਦੇ ਪੁੱਛਿਆ ਨਹੀਂ। ਅੱਜ ਪੁੱਛ ਲਿਆ, ਹੁਣ ਦੱਸ ਦੇ। ਜੇ ਕੋਈ ਮੁੰਡਾ ਮੈਨੂੰ ਪ੍ਰਪੋਜ਼ ਕਰੇ ਤਾਂ ਸਭ ਤੋਂ ਪਹਿਲਾਂ ਮੈਂ ਆਪਣੀ ਮੰਮੀ ਨੂੰ ਪੁੱਛਾਂਗੀ। ਜੇ ਮੰਮੀ ਕਹਿਣਗੇ ਹਾਂ ਤਾਂ ਹਾਂ, ਨਹੀਂ ਤੇ ਫਿਰ ਨਹੀਂ। ਬੇਵਕੂਫ ਡੰਗਰ ਕਿਸੇ ਥਾਂ ਦੀ, ਇਹੋ ਜਿਹੀਆਂ ਗੱਲਾਂ ਮੰਮੀ ਨਾਲ ਥੋੜੀ ਕਰੀਦੀਆਂ ਹੁੰਦੀਆਂ। ਤੇ ਹੋਰ ਫਿਰ ਹੋਰ ਕਿਹਦੇ ਨਾਲ ਕਰੀਦੀਆਂ ਨੇ? ਅੱਛਾ ਤੂੰ ਦੱਸ, ਜੇ ਤੈਨੂੰ ਕੋਈ ਪ੍ਰਪੋਜ਼ ਕਰੇ ਤਾਂ ਤੂੰ ਸਿੱਧੀ ਹਾਂ ਕਰ ਦੇਂਗੀ? ਨਾ, ਕਦੇ ਵੀ ਨਹੀਂ। ਭਾਵੇਂ ਮੁੰਡਾ ਕਾਲਜ ਦੇ ਬਾਹਰ ਰੋਜ਼ ਮੋਟਰਸਾਈਕਲ ਲੈ ਕੇ ਕਿਉਂ ਨਾ ਆਉਂਦਾ ਹੋਵੇ। ਆ ਹੋਈ ਨਾ ਗੱਲ। ਵੈਸੇ ਵੀ ਅੱਜ ਕੱਲ ਕੁੜੀਆਂ ਨੇ ਮੋਟਰਸਾਈਕਲ ਵਾਲਾ ਮੁੰਡਾ ਵੇਖਿਆ ਨਹੀਂ ਤੇ ਪਿੱਛੇ ਬੈਠ ਕੇ ਫੁਰ ਹੋ ਜਾਂਦੀਆਂ ਨੇ। ਪਰ ਜੱਸੀ, ਜਿਹੜੇ ਮੁੰਡੇ ਨੇ ਤੁਹਾਨੂੰ ਪ੍ਰਪੋਜ਼ ਕੀਤਾ ਹੋਵੇ ਤੇ ਵਿਚਾਰਾ ਕਾਲਜ ਦੇ ਬਾਹਰ ਖੜਾ ਤੁਹਾਡੀ ਵੇਟ ਕਰਦਾ ਹੋਵੇ, ਉਹਦੀ ਥੋੜੀ ਬਹੁਤ ਕਦਰ ਤਾਂ ਕਰਨੀ ਚਾਹੀਦੀ ਹੈ। ਕੀ ਮਤਲਬ ਹੈ ਤੇਰਾ? ਮਤਲਬ ਬਾਏ। ਹਾਏ ਮੰਮੀ, ਸਵੀਟੀ ਅੱਜ ਫੇਰ ਚੜ ਕੇ ਚਲੀ ਗਈ। ਲੈ ਆ ਗਈ ਤੇਰੀ ਫੇਵਰਿਟ ਸ਼ਾਪ। ਓ ਵਾਓ, ਉਹ ਵੇਖ ਸਾਹਮਣੇ ਖੜੀ ਹੈ ਚਾਚੀ ਲੱਛੀ। ਚਾਚੀ ਲੱਛੀ ਬਿਨਾ ਕੰਡੇ ਤੋਂ ਮੱਛੀ। ਮੈਂ ਸਦਕੇ ਜਾਵਾਂ ਜੋੜੀ ਦੇ ਬੱਲੀ, ਤੈਨੂੰ ਹੁਣੇ ਦਿੰਨੀ ਆ ਬਿਨਾ ਕੰਡੇ ਤੋਂ ਮੱਲੀ। ਪਰ Oh, you mean पैसे? In the name of my dear father, पंडित देवदत्त शर्मा. राइट। तू फेसबुक चेक ਕੀਤਾ? प्रिया। यार आजकल था ना? या हाँ प्रिया प्लीज 1 मिनट। ओके। ਮੰਗਾ हाय। ਵੈਸੇ ਤਾਂ ਸਾਡੀ ਫੇਸਬੁੱਕ ਤੇ ਗੱਲ ਹੋਈ ਚੁੱਕੀ ਆ। या ਮਤਲਬ ਕਿ ਯੂ ਲਵ ਮੀ ਆਈ ਲਵ ਯੂ। ਪਰ ਸਾਡੇ ਪਿਆਰ 'ਚ ਇੱਕ ਛੋਟੀ ਜਿਹੀ ਕਰੈਕਸ਼ਨ ਹੈ। ਕੀ ਕਰੈਕਸ਼ਨ ਹੈ? ਉਹ ਮੇਰਾ ਛੋਟਾ ਭਰਾ ਤੇ ਮੈਂ ਤੁਹਾਡਾ ਵੱਡਾ ਭਰਾ। ਮਤਲਬ ਉਹਦਾ ਵੱਡਾ ਭਰਾ। ਓਕੇ ਓਕੇ ਤੇ ਅਸੀਂ ਅੱਜ ਤੱਕ ਕੋਈ ਚੀਜ਼ ਵੰਡੀ ਨਹੀਂ ਤੇ ਅਸੀਂ ਤੁਹਾਨੂੰ ਵੰਡਣਾ ਨਹੀਂ ਚਾਹੁੰਦੇ। ਹੋਪ ਯੂ ਅੰਡਰਸਟੈਂਡ ਵਾਟ ਆਈ ਐਮ ਸੇਇੰਗ। या आई एम अंडरस्टैंडिंग। ਮਤਲਬ ਕਿ ਅਸੀਂ ਤਿੰਨੋਂ ਇਕੱਠੇ ਫਰੈਂਡਸ਼ਿਪ ਵਿੱਚ ਕੋਈ या ਪ੍ਰੋਬਲਮ? आई डोंट हैव एनी प्रॉब्लम। ਓਕੇ ਥੈਂਕ ਯੂ ਪਲੀਜ਼ ਪਲੀਜ਼ ਇਟ। ਓ ਗੁਗਲੀ ਇਧਰ ਆ ਮੇਰੀ ਜਾਨ, ਇਧਰ ਆ। ਕੀ ਹੋਇਆ? ਦੇਖ ਬਈ, ਕੁੜੀ ਕਰ ਲਈ ਆਪਾਂ ਸੈੱਟ ਕਿ ਉਹ ਆਪਣੇ ਦੋਵਾਂ ਨਾਲ ਫਰੈਂਡਸ਼ਿਪ ਕਰਨ ਨੂੰ ਆ ਤਿਆਰ। ਜੇ ਯਕੀਨ ਨਹੀਂ ਆਉਂਦਾ ਤਾਂ 1 ਮਿੰਟ ਦੇਖ। ਪ੍ਰਿਆ ਹਾਏ ਆ ਗਿਆ ਯਕੀਨ, ਹੁਣ ਕਰ ਗੱਲ। ਨਾ ਗੱਲ ਕੀ ਕਰਾਂ? ਤੇਰਾ ਅੰਗਰੇਜ਼ੀ ਰੋਮਾਂਸ ਮੈਨੂੰ ਸਮਝ ਨਹੀਂ ਆਉਂਦਾ। ਆਪਾਂ ਨੂੰ ਤਾਂ ਭਾਈ ਦੇਸੀ ਰੋਮਾਂਸ ਹੀ ਠੀਕ ਆ। ਨਾ ਸਾਨੂੰ ਦੱਸ ਦੇ ਕਿਹੜਾ ਦੇਸੀ ਰੋਮਾਂਸ ਪਸੰਦ ਆ ਤੈਨੂੰ? ਲੈ ਫਿਰ ਸੁਣ, ਦੇਸੀ ਰੋਮਾਂਸ ਤੈਨੂੰ ਮੈਂ ਦੱਸਦਾ ਕੀ ਹੁੰਦਾ। ਮੁੰਡਾ ਕੁੜੀ ਨੂੰ ਕਰੇ ਪਿਆਰ, ਦੋਵਾਂ ਦੇ ਦਿਲਾਂ ਵਿੱਚ ਵੱਜਣ ਬਰਾਬਰ ਘੰਟੀਆਂ। ਹੀਰ ਬੈਠੀ ਉੜੀ ਕਰਦੀ ਹੋਵੇ ਘਰ ਦੇ ਵਿੱਚ ਤੇ ਰਾਂਝਾ ਕੰਧ ਟੱਪ ਕੇ ਉਹਨੂੰ ਮਿਲਣ ਜਾਵੇ। ਹਾਂ ਧਰਮ ਨਾਲ ਤਦ ਹੀ ਮਿਲਣ ਦਾ ਸਵਾਦ ਓਏ ਆਉਂਦਾ। ਬਸ ਬਸ ਬਸ, ਇਹ ਸਭ ਨਾ ਪੁਰਾਣੇ ਜ਼ਮਾਨੇ ਦੀ ਗੱਲਾਂ। ਅੱਜ ਕੱਲ ਤਾਂ ਸਾਰੀਆਂ ਫੇਸਬੁੱਕ ਤੇ ਲੱਗ ਜਾਂਦੀਆਂ ਨੇ। ਲੱਗਦੀਆਂ ਰਹਿਣ, ਪਸੰਦ ਆਪੋ ਆਪਣੀ, ਖਿਆਲ ਆਪੋ ਆਪਣਾ। ਵੱਡਾ ਫੇਸਬੁੱਕ ਦਾ ਰਾਂਝਾ। ਠੀਕ ਆ ਬਈ, ਯਾਰ ਤਾਂ ਚੱਲੇ ਆਪਣੇ ਨਵੀਂ ਹੀਰ ਕੋ ਤੇ ਤੂੰ ਪਾਣੀ 'ਚ ਬੈਠ ਕੇ ਸੋਚ ਕਿਹੜੀ ਹੀਰ ਤੈਨੂੰ ਉਡੀਕੂਗੀ ਤੇ ਕਿਹੜੇ ਘਰ ਦੀ ਕੰਧ ਤੂੰ ਟੱਪਣੀ ਹੈ। ਇੰਨਾ ਚਿਰ ਹੋ ਗਿਆ ਮੈਨੂੰ ਉਡੀਕਦੀ ਨੂੰ, ਪਤਾ ਨਹੀਂ ਕਿੱਥੇ ਰਹਿ ਗਿਆ। ਕਹਿੰਦਾ ਸੀ 8 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਊਂਗਾ। ਇੰਨੀ ਦੇਰ ਹੋ ਗਈ ਵੇਟ ਕਰਦੀ ਨੂੰ, ਇੰਨਾ ਚਿਰ ਕਿੱਥੇ ਲਾਤਾ? ਮੈਂ ਕੀ ਕਰਦਾ? ਰਸ਼ੀਆ ਨਾ ਸੀ। ਕਿਉਂ ਝੂਠ ਬੋਲਦਾ? ਥੋੜੀ ਦੇਰ ਪਹਿਲਾਂ ਤਾਂ ਮੈਂ ਆਈ ਆ, ਸੜਕਾਂ ਤਾਂ ਖਾਲੀ ਪਈਆਂ ਸੀ। ਉਹ ਮੈਂ ਸੜਕ ਦੀ ਗੱਲ ਨਹੀਂ ਕਰ ਰਿਹਾ, ਲੱਚੀ ਦੀ ਸ਼ਾਪ ਦੇ ਬਾਹਰ ਰਸ਼ ਸੀ। ਅੱਛਾ, ਰਸ਼ ਕੁੜੀਆਂ ਦਾ ਸੀ ਕਿ ਮੁੰਡਿਆਂ ਦਾ? ਆਫ ਕੋਰਸ ਕੁੜੀਆਂ ਦਾ ਸੀ। ਮੁੰਡਿਆਂ ਦਾ ਹੁੰਦਾ ਤੇ 2 ਘੰਟੇ ਪਹਿਲਾਂ ਨਾ ਆ ਜਾਂਦਾ। ਫਿਰ ਆਉਣ ਦੀ ਕੀ ਲੋੜ ਸੀ? ਉੱਥੇ ਹੀ ਖੜਾ ਰਹਿੰਦਾ। ਉੱਥੇ ਹੀ ਖੜਾ ਰਹਿੰਦਾ ਤੇ ਤੇਰੇ ਲਈ ਗਰਮਾ ਗਰਮ ਮੱਛੀ ਕੌਣ ਲੈ ਕੇ ਆਉਂਦਾ? Oh my god, fish for me?
ਨਹੀਂ ਤੇਰੇ ਪਿਓ ਲਈ ਲਿਆਂਦੀ ਹੈ। ਲੈ ਲੈ ਆ ਬੈਠ। ਹੁਣ ਫਸ ਗਿਆ ਨਾ ਕੰਡਾ। ਕਿੰਨੀ ਵਾਰੀ ਕਿਹਾ ਹੈ, ਆਰਾਮ ਨਾਲ ਖਾਇਆ ਕਰੋ। ਇਹ ਭੱਜ ਨਹੀਂ ਚੱਲੀ ਕਿਤੇ, ਮਰੀ ਹੋਈ ਹੈ। ਗੂਗੂ ਕੀ ਕਰੀ ਜਾਂਦੇ ਹੋ? ਸਿੱਧਾ ਕਹੋ ਨਾ ਗੁੜ ਚਾਹੀਦਾ। ਆ ਲਓ, ਲੋ ਖਾ ਲਓ। अब मछली ना कंडा कोई पहली बार नहीं फंसया हैगा। बंदा पेट से मुक्की मार छड़े, गुड़ दे छड़े, केला दे छड़े, टिचकना करी जांदी हैगी। मरी है, जिउंदी है। बिना देखे कंडे वाली मच्छी मूंछ पाली सू, देख के नहीं खाई जांदी। एक गल दसां डिम्पी जी, तुसी आ मेकअप करके मेरे सामने ना बैठा करो। कंडा कदी कदी इस करके भी फंस जांदा हैगा। ਲੱਕੀ ਤੂੰ ਮੇਰਾ ਕਿੰਨਾ ਖਿਆਲ ਰੱਖਦਾ ਹੈ। ਆਪ ਤੇ ਤੂੰ ਖਾਂਦਾ ਨਹੀਂ ਤੇ ਮੇਰੇ ਲਈ ਰੋਜ਼ ਲੈ ਕੇ ਆਉਂਦਾ ਹੈ। ਤੂੰ ਖਾਣ ਵਾਲੀ ਬਣ, ਮੈਂ ਤਾਂ ਤੇਰੇ ਲਈ ਮਗਰਮੱਛ ਵੀ ਫਰਾਈ ਕਰਕੇ ਲਿਆ ਸਕਦਾ। ਅੱਛਾ ਜੀ, ਹੁਣ ਤੂੰ ਦੱਸ ਮੈਂ ਤੇਰੇ ਲਈ ਕੀ ਕਰਾਂ? ਤੁਸੀਂ ਇੱਕ ਕੰਮ ਕਰੋ। ਕੀ? ਤੁਸੀਂ ਸਾਰੇ ਚਿੱਟੇ ਕੱਪੜੇ ਪਾ ਕੇ ਰੱਖਿਆ ਕਰੋ। ਉਹ ਕਿਉਂ? ਮੈਨੂੰ ਨਾ ਤੁਸੀਂ ਸਾਰੇ ਬਗਲਿਆਂ ਵਰਗੇ ਲੱਗਦੇ ਹੋ। ਸਾਰਾ ਦਿਨ ਮੱਛੀਆਂ ਮਗਰ ਪਏ ਰਹਿੰਦੇ ਹੋ। ਅੱਛਾ ਜੀ, ਜਿਵੇਂ ਤੁਹਾਡੇ ਘਰ 'ਚ ਤਾਂ ਕੋਈ ਖਾਂਦਾ ਹੀ ਨਹੀਂ ਹੈ। ਖਾਂਦਾ? ਰਾਮ ਰਾਮ, ਹਿੰਦੂ ਧਰਮ ਐਸਾ ਕਰਮ। ਜਿਸ ਮੇਰੇ ਪਿਓ ਨੂੰ ਫਿਸ਼ ਦਾ ਪਤਾ ਲੱਗ ਗਿਆ ਨਾ, ਉਹਨਾਂ ਨੇ ਸਾਰਾ ਘਰ ਸਿਰ ਤੇ ਚੱਕ ਲੈਣਾ। ਓ ਰਾਮ 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 ਰਾਮ। ਸ਼ਕੁੰਤਲਾ, ਅਥੂ ਸ਼ਕੁੰਤਲਾ, ਸ਼ਕੁੰਤਲਾ। ਰਾਮ 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 ਰਾਮ। ਕੀ ਹੋ ਗਿਆ? ਕਿਉਂ ਘਰ ਸਿਰ ਤੇ ਚੱਕਿਆ? ਉਹ ਜਾ ਪਹਿਲਾਂ ਗੰਗਾ ਜਲ ਲੈ ਕੇ ਆ, ਬਾਅਦ ਚ ਦੱਸਾਂਗਾ। ਰਾਮ 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 ਰਾਮ। ਆ ਲਓ ਗੰਗਾ ਜਲ। खोल के दिया कर इसको। आ की कर रहे हो? राम राम राम। ओ की कर रहे हो? राम राम। अपने घर दे पाप धो रहा। ओहो केड़े पाप? ओ जेड़ा ਅਸੀਂ ਮੁੰਡਾ ਜੰਮ ਕੇ ਕੀਤੇ ਨੇ, ਮੁੰਡਾ ਜੰਮ ਕੇ ਕੀਤੇ ਨੇ। ओहो की कीता ਹੁਣ ਮੇਰੇ ਲੱਕੀ ਨੇ? ਸਰਵਨਾਸ਼, ਸਤਿਆਨਾਸ਼, ਸਰਵਨਾਸ਼, ਸਤਿਆਨਾਸ਼। ਸੁਨੇਗੀ ਤਾਂ ਡੁੱਬ ਕੇ ਮਰਨ ਨੂੰ ਜੀ ਕਰੇਗਾ ਤੇਰਾ। ਦੱਸੋਗੇ ਵੀ ਕੀਤਾ ਕੀ ਹੈ ਉਹਨੇ? ਉਹ ਮੈਂ ਬਾਜ਼ਾਰ ਤੋਂ ਲੰਘ ਰਿਹਾ ਸੀ, ਉਹ ਮੱਛੀ ਵਾਲੀ ਲੱਛੀ ਮਿਲੀ। ਉਹਨੇ ਪਤਾ ਕੀ ਕਿਹਾ? ਕੀ ਕਿਹਾ ਉਹਨੇ? ਪੰਡਿਤ ਜੀ, ਪੰਡਿਤ ਜੀ, ਪੰਡਿਤ ਜੀ। ਲੱਛੀਏ ਦੂਰੋਂ ਖੜ ਕੇ ਗੱਲ ਕਰ, ਹੱਥ ਨਾ ਲਾਈ ਮੈਨੂੰ। ਦੱਸ ਕੀ ਗੱਲ ਹੈ? ਅੱਛਾ ਅੱਛਾ, ਨਹੀਂ ਲਾਉਂਦੀ। ਹੁਣ ਜੇਬ 'ਚ ਹੱਥ ਪਾ ਕੇ ਕੱਢੋ ਮੇਰੇ 1235 ਰੁਪਏ। 1235 ਰੁਪਏ ਕਾਹਦੇ ਬਣਾਏ ਬੈਠੀ ਹੈ? ਮੱਛੀ ਦੇ, ਹੋਰ ਕਾਹਦੇ? ਇਹ ਕਿਵੇਂ ਹੋ ਸਕਦਾ ਹੈ? ਉਹ ਮੱਛੀ ਦਾ ਨਾਂ ਸਾਡੇ ਘਰੇ ਕੋਈ ਲੈਂਦਾ ਨਹੀਂ। ਸ਼ੁੱਧ ਸ਼ਾਕਾਹਾਰੀ ਪੰਡਤਾਂ ਦਾ ਪਰਿਵਾਰ ਤੇਰੀ ਦੁਕਾਨ ਤੋਂ 10 ਫੁੱਟ ਦੂਰੋਂ ਲੰਘਦਾ। ਮੱਛੀ ਕਿਵੇਂ ਪਹੁੰਚ ਗਈ ਮੇਰੇ ਘਰ? ਓਹੋ, ਤੁਹਾਡੇ ਘਰ ਨਹੀਂ ਪਹੁੰਚੀ। ਉਹ ਤੁਹਾਡਾ ਮੁੰਡਾ ਲੱਕੀ ਹੈ ਨਾ, ਉਹ ਚੱਡੇ ਦੀ ਕੁੜੀ ਵਾਸਤੇ ਰੋਜ਼ ਮੇਰੀ ਦੁਕਾਨ ਤੋਂ ਮੱਛੀ ਲੈ ਕੇ ਜਾਂਦਾ ਹੈ। ਇਹ ਨਹੀਂ ਹੋ ਸਕਦਾ। ਮੇਰਾ ਲੱਕੀ ਮੱਛੀ ਨੂੰ ਹੱਥ ਨਹੀਂ ਲਾ ਸਕਦਾ। ਨਾ ਕੀ ਗੱਲ ਹੈ? ਉਹ ਮੱਛੀ ਵਾਲੇ ਦਾ ਦਿਮਾਗ ਖਰਾਬ ਹੈ। 1235 ਰੁਪਏ ਦਾ ਜਿਹੜਾ ਬਿੱਲ ਬਣਾਏ ਬੈਠੀ ਹੈ, ਆ ਲੈਂਦੇ ਆ ਜਨੋ। ਜਾਂ ਮੈਂ ਨਹੀਂ ਜਾਂ ਉਹ ਨਹੀਂ। ਏ ਬਰਖੁਰਦਾਰ ਜੀ, ਚੱਲੇ ਕਿਧਰ ਹੋ? ਮਾਂ ਡੈਡ ਨੂੰ ਕੀ ਹੋ ਗਿਆ? ਇਹੀ ਤਾਂ ਮੈਨੂੰ ਪਤਾ ਨਹੀਂ ਲੱਗਦਾ। ਪਤਾ ਨਹੀਂ ਕੀ ਹੋ ਗਿਆ ਇਹਨਾਂ ਦੇ ਦਿਮਾਗ ਨੂੰ। ਉਹ ਦਿਮਾਗ ਖਰਾਬ ਹੋ ਗਿਆ ਮੇਰਾ, ਪਾਗਲ ਹੋ ਗਿਆ ਮੈਂ। ਪਾਗਲ ਹੀ ਤਾਂ ਹੋ ਲੱਕੀ। ਜੀ? ਇਹ ਕਹਿੰਦੇ ਨੇ ਕਿ ਤੂੰ ਮੱਛੀ ਨੂੰ ਹੱਥ ਲਾਉਣਾ ਹੈ। ਨਾ ਮਾਂ, ਮੈਨੂੰ ਡੈਡ ਦੀ ਸੌ। ਡੈਡ, ਮੇਰਾ ਮੱਛੀ ਦੇ ਨਾਲ ਕੋਈ ਦੂਰ ਦਾ ਰਿਸ਼ਤਾ ਨਹੀਂ। ਆਹੋ ਆਹੋ, ਖਾ ਮੇਰੀ ਸੌ। ਇਹੀ ਤਾਂ ਤੂੰ ਚਾਹੁੰਦਾ ਕਿ ਮੈਂ ਉੱਪਰ ਜਾਵਾਂ ਤਾਂ ਤੂੰ ਆਰਾਮ ਨਾਲ ਉਸ ਕੁੜੀ ਨਾਲ ਵਿਆਹ ਕਰਾ ਸਕੇ? ਇਹੀ ਨਾ? ਡੈਡ, ਤੁਹਾਨੂੰ ਉੱਪਰ ਜਾਣ ਦੀ ਕੀ ਲੋੜ ਹੈ? ਇੱਕ ਕੰਮ ਕਰੋ, ਤੁਸੀਂ ਇੱਥੇ ਹੀ ਰਹੋ। ਵਿਆਹ ਤਾਂ ਮੈਂ ਸਵੀਟੀ ਨਾਲ ਕਰਾ ਹੀ ਲੈਣਾ। ਸੁਣ ਲੈ ਸ਼ਕੁੰਤਲਾ, ਜੇ ਇਸਨੇ ਉਸ ਮਾਸਾਹਾਰੀ ਦੀ ਕੁੜੀ ਨੂੰ ਇਸ ਘਰ ਦੀ ਨੂੰਹ ਬਣਾਇਆ ਤੇ ਮੈਂ ਘਰ ਛੱਡ ਕੇ ਚਲਾ ਜਾਵਾਂਗਾ। ਮੈਂ ਤਾਂ ਸੋਚਿਆ ਸੀ ਬਾਹਰ ਜਾਣਗੇ, ਇਹ ਤਾਂ ਅੰਦਰ ਚਲੇ ਗਏ। ਸੌਰੀ ਜਨਾਬ, ਕੀ ਸੋਚ ਰਹੇ ਹੋ ਜੀ? ਉਹ ਧਨੋਏ ਦੀ ਫਿਲਮ ਬਣਾਉਣ ਦੀ ਡਿਊਟੀ ਲਾਈ ਸੀ, ਉਧਰੋਂ ਕੋਈ ਖਬਰ ਹੀ ਨਹੀਂ ਆਈ। ਉਧਰੋਂ ਤਾਂ ਹੁਣ ਖਬਰ ਆਉਣੀ ਔਖੀ ਲੱਗਦੀ ਹੈ ਜਨਾਬ। ਕਿਉਂ, ਤੈਨੂੰ ਕੋਈ ਡੀਐਸਪੀ ਦੀ ਕਾਬਲੀਅਤ ਤੇ ਸ਼ੱਕ ਲੱਗਦਾ? ਜਨਾਬ, ਉਹਨਾਂ ਦੀ ਘਰ ਵਾਲੀ ਨਾਲ ਤਾਂ ਬਣਦੀ ਨਹੀਂ, ਫਿਲਮ ਕਿੱਥੋਂ ਬਣਾ ਲੈਣਗੇ ਜੀ? ਡੀਐਸਪੀ ਸਾਹਿਬ ਆ ਕੇ ਤੇਰਾ ਨਾ ਮੋਰ ਬਣਾ ਦੇਣਾ। ਪ੍ਰੇਮ ਨਾਲ ਜਨਾਬ। ਮਾਰਨਿੰਗ ਸਰ। ਗੁੱਡ ਮਾਰਨਿੰਗ। ਫਿਲਮ ਦਾ ਕੰਮ ਕਿੱਥੋਂ ਤੱਕ ਪਹੁੰਚਿਆ? ਸਰ ਗਿੱਲਾ ਪੀਣ ਹੈ ਜੀ, ਸਮਝ ਨਹੀਂ ਆ ਰਹੀ ਸ਼ੁਰੂ ਕਿੱਥੋਂ ਕਰਾਂ। ਤੂੰ ਐ ਕਰ, ਸ਼ੁਰੂ ਤੋਂ ਸ਼ੁਰੂ ਕਰ। ਇਹੀ ਤਾਂ ਸਮਝ ਨਹੀਂ ਆ ਰਹੀ ਕਿ ਸ਼ੁਰੂ ਕਰੀਏ ਕਿੱਥੋਂ। ਧਨੋਆ, ਮੈਂ ਸੁਣਿਆ ਫਿਲਮ ਬਣਾਉਣ ਵਾਸਤੇ ਇੱਕ ਡਾਇਰੈਕਟਰ ਹੁੰਦਾ ਹੈ ਜਿਹੜਾ ਫਿਲਮ ਬਣਾਉਂਦਾ ਹੈ, ਉਹਦਾ ਪਤਾ ਕਿੱਥੋਂ ਲੱਗੂ? ਸਰ ਫਿਲਮ ਸਿਨੇਮਾ 'ਚ ਲੱਗਦੀ ਹੁੰਦੀ ਹੈ,
ਤੇ ਕਿਸੇ ਸਿਨੇਮੇ ਵਾਲੇ ਤੋਂ ਪਤਾ ਕਰ ਲੈਨੇ ਆ। ਤੇ ਫਿਰ ਮਿਲਾ ਫੋਨ ਉਹ ਪੀਵੀਆਰ ਵਾਲੇ ਨੂੰ। ਹਾਂ ਹਾਂ ਮੇਰੇ ਕੋਲ ਨੰਬਰ ਹੈਗਾ ਜੀ। ਬੈਲ ਗਈ ਜਨਾਬ। ਥਾਪਰ ਸਾਹਿਬ। ਹਾਂਜੀ ਮੈਂ ਐਸਐਸਪੀ ਆਫਿਸ ਚੋਂ ਡੀਐਸਪੀ ਧਨੋਆ ਬੋਲ ਰਿਹਾ ਜੀ। ਹੁਕਮ ਕਰੋ ਧਨੋਆ ਸਾਹਿਬ। ਉਹ ਇੱਕ ਫਿਲਮ ਬਣਾਉਣ ਬਾਰੇ ਸੋਚ ਰਹੇ ਹਾਂ। ਅੱਛਾ। ਇੱਕ ਡਾਇਰੈਕਟਰ ਚਾਹੀਦਾ। ਓਕੇ। ਕਿੱਥੋਂ ਮਿਲੂ? ਇੱਥੇ ਨੇੜੇ ਹੀ ਫਾਰਮ ਤੇ ਸ਼ੂਟਿੰਗ ਚੱਲ ਰਹੀ ਹੈ। ਅੱਛਾ ਜੀ। ਹਾਂਜੀ ਹੁਣ ਚੱਲ ਰਹੀ ਹੈ? ਹਾਂਜੀ ਹਾਂਜੀ। ਵੈਰੀ ਗੁੱਡ, ਥੈਂਕ ਯੂ ਥਾਪਰ ਸਾਹਿਬ, ਥੈਂਕ ਯੂ ਜਨਾਬ। ਬਣ ਗਿਆ ਕੰਮ। ਉਹ ਭੰਗੂ ਫਾਰਮ ਤੇ ਸ਼ੂਟਿੰਗ ਚੱਲ ਰਹੀ ਹੈ, ਮੈਂ ਬਸ ਗਿਆ ਤੇ ਆਇਆ। ਚੱਕ ਲਿਆ ਫਿਰ। गुड मूड। लंच का कम तैयार है? सेंटर वाली पूरी। हाँ जी बिल्कुल तैयार है सर। अगले सीन तैयार हो गए सारे? सारे रेडी ने, लास्ट की शूटिंग चल रही है जनाब। लास्ट चल रही है, कल दे सीन कितने के? हाँ जी 3-4 होंगे। सारे एक्टर ने इन्फॉर्म करता सी। शाबाश। हाँ भाई मलक सिंह। हाँ जी आओ जी आओ। की हाल है? बहुत बढ़िया जी, बहुत बढ़िया। स्पॉट 4 चाय। और जनाब किवें दर्शन दिते? डायरेक्टर ਨੂੰ ਲੈਣ ਆਇਆ। किथे हो? ਪ੍ਰੇਮ डायरेक्टर साहब ਤਾਂ ਕ੍ਰੇਨ ਤੇ ਬੈਠੇ ਸ਼ਾਟ ਲੈ ਰਹੇ ਆ ਜੀ। ਕੀ ਕੰਮ ਉਹਨਾਂ ਤਾਈ? ਉਹ ਬਾਅਦ ਚ ਦੱਸਾਂਗੇ, ਪਹਿਲਾਂ ਉਹਨੂੰ ਥੱਲੇ ਲਾ। ਉਹ ਥੱਲੇ ਆ ਓਏ। ਇਧਰ ਓਏ। ਪ੍ਰੇਮ ਨਾਲ ਆ ਥੱਲੇ। ਡਾਇਰੈਕਟਰ ਸਾਹਿਬ ਆ ਜਾ ਆ ਜਾ ਆ ਜਾ ਥੱਲੇ ਆ ਬਈ, ਥੱਲੇ। ਆ ਜਾ। Cut it. Crane down. थले। ਓਏ ਆ ਜਾ, ਝਾਕੀ ਜਾਣਾ। ਜਨਾਬ ਇਹ ਕਿਹੋ ਜਿਹਾ ਬੰਦਾ ਜੀ? ਇਹਨੂੰ ਡਾਇਰੈਕਟਰ ਕਹਿੰਦੇ ਨੇ ਜੀ। ਤੂੰ ਚੁੱਪ ਓਏ। ਡਾਇਰੈਕਟਰ ਸਾਹਿਬ ਇਹ ਨੇ ਡੀਐਸਪੀ ਧਨੋਆ ਸਾਹਿਬ, ਤੁਹਾਨੂੰ ਮਿਲਣਾ ਚਾਹੁੰਦੇ ਨੇ। ਦੱਸੋ ਜੀ ਕੀ ਕੰਮ ਪੈ ਗਿਆ ਮੇਰੇ ਤਾਈਂ ਤੁਹਾਨੂੰ? ਉਹ ਚੱਲ ਕੇ ਜਿਪਸੀ 'ਚ ਬੈਠ, ਤੈਨੂੰ ਸਾਡੇ ਵੱਡੇ ਸਾਹਿਬ ਨੇ ਬੁਲਾਇਆ। ਚੱਲ ਓਏ। ਓਏ ਮੈਂ ਆ ਸਾਰੀ ਸ਼ੂਟਿੰਗ ਛੱਡ ਕੇ ਕਿਵੇਂ ਜਾ ਸਕਦਾ? ਉਹ ਜੇ ਅਸੀਂ ਥਾਣਾ ਛੱਡ ਕੇ ਆ ਸਕਦਾ, ਤੂੰ ਸ਼ੂਟਿੰਗ ਛੱਡ ਕੇ ਨਹੀਂ ਜਾ ਸਕਦਾ। ਚੱਲ ਗੱਡੀ 'ਚ ਬੈਠ। ਮਲਕ ਸਾਹਿਬ ਸਮਝਾਓ ਇਹਨਾਂ ਨੂੰ, ਬਹੁਤ ਨੁਕਸਾਨ ਹੋ ਜਾਊਗਾ ਤੁਹਾਡੀ ਫਿਲਮ ਦਾ। ਆ ਡੀਐਸਪੀ ਸਾਹਿਬ ਇੱਕ ਮਿੰਟ। ਡੀਐਸਪੀ ਸਾਹਿਬ ਤੁਸੀਂ ਡਾਇਰੈਕਟਰ ਸਾਹਿਬ ਨੂੰ ਨਾ ਲੈ ਕੇ ਜਾਓ, ਮੇਰਾ ਨੁਕਸਾਨ ਹੋ ਜੂ। ਤੁਹਾਨੂੰ ਤਾਂ ਪਤਾ ਹੀ ਆ ਉਹ ਕਾਲੇ ਤਿੱਤਰ। ਮਲਕ ਸਿਆਂ ਫਿਲਮ ਕਿੰਨੇ ਚ ਬਣ ਜਾਂਦੀ ਹੈ? ਆਹੀ ਜੀ 3-4 ਕਰੋੜ। ਬਸ ਫਿਰ ਨਾ ਤਾਂ ਇੱਥੋਂ 3-4 ਕਰੋੜ ਤਿੱਤਰ ਦਿੱਤੇ ਜਾਣੇ ਆ ਤੇ ਨਾ ਮੈਥੋਂ ਖਾਦੇ ਜਾਣੇ ਆ। ਗੱਲ ਇੱਥੇ ਟਕੀ ਰਹਿਣ ਦੇ। ਉਹ ਚਲੋ ਤੇਰੇ ਮਾਲਕ ਨਾਲ ਰਾਜੀਨਾਮਾ ਹੋ ਗਿਆ। ਚੱਲ ਗੱਡੀ 'ਚ ਬੈਠ। ਚੱਲ ਓਏ। ਜਾਓ ਮਹਾਰਾਜ। ਪੈਕ ਅਪ। ਚੱਲ ਪ੍ਰੇਮ। ਓ ਗॉड। ਜੈ ਹਿੰਦ ਸਰ। ਜਨਾਬ ਆ ਚੱਕ ਲਿਆਂਦਾ ਡਾਇਰੈਕਟਰ ਜਾ। ਇਹੀ ਆ ਸਾਰੇ ਪੁਆੜਿਆਂ ਦੀ ਜੜ। ਤਨੋਏ ਸੌਰੀ ਸਰ। ਦਰਅਸਲ ਡਾਇਰੈਕਟਰ ਸਾਹਿਬ ਅਸੀਂ ਵੀ ਇੱਕ ਫਿਲਮ ਬਣਾਉਣੀ ਚਾਹੁੰਦੇ ਹਾਂ। ਕੋਈ ਗੱਲ ਨਹੀਂ ਸਰ, ਮੈਂ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਵਾਂ, ਉਸ ਤੋਂ ਬਾਅਦ ਤੁਹਾਡੀ ਫਿਲਮ ਸ਼ੁਰੂ ਕਰ ਦਿੰਦੇ ਆ। ਨਾ 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 ਨਾ, ਸਾਡੀ ਫਿਲਮ ਤੋਂ ਪਹਿਲਾਂ ਹੁਣ ਕੋਈ ਹੋਰ ਫਿਲਮ ਨਹੀਂ ਬਣ ਦੇਣੀ ਅਸੀਂ। ਐ ਕਿਵੇਂ ਹੋ ਜੂ ਜੀ? ਮੈਂ ਤਾਂ ਬੰਬੇ ਤੋਂ ਟੌਪ ਦੇ ਮੁੰਡੇ ਕੁੜੀਆਂ ਮੰਗਵਾਈ ਬੈਠਾ, ਹੌਟ ਐਂਡ ਸੈਕਸੀ ਆਈਟਮ Song ਕਰਨ ਵਾਸਤੇ। ਜਨਾਬ ਇਹ ਕਰਦੇ ਨੇ ਲੋਕਾਂ ਦੀਆਂ ਧੀਆਂ ਭੈਣਾਂ ਖਰਾਬ। ਨਾ ਪਹਿਲਾਂ ਰੇਪ ਘੱਟ ਹੁੰਦੇ ਨੇ ਜਿਹੜੇ ਤੁਸੀਂ ਹਰੇਕ ਫਿਲਮ 'ਚ ਸੈਕਸੀ ਆਈਟਮ Song ਠੋਕੀ ਜਾਂਦੇ ਰਹਿੰਦੇ ਹੋ। ਸੌਰੀ। ਅਸਲ ਵਿੱਚ ਡਾਇਰੈਕਟਰ ਸਾਹਿਬ ਸਾਡੀ ਹੈਗੀ ਮਜਬੂਰੀ। ਅਸੀਂ ਆਪਣੀ ਫਿਲਮ 6 ਮਹੀਨੇ ਦੇ ਵਿੱਚ ਪੂਰੀ ਕਰਨੀ ਹੈ ਤੇ ਤੁਸੀਂ ਉਸ ਤੋਂ ਪਹਿਲੇ ਕਿਸੇ ਹੋਰ ਫਿਲਮ ਦਾ ਪੰਗਾ ਨਾ ਲਿਓ। ਉਹ ਜਨਾਬ ਫਿਲਮ ਲਈ ਇੱਕ ਸਟੋਰੀ ਦੀ ਲੋੜ ਹੁੰਦੀ ਹੈ, ਤੁਹਾਡੇ ਕੋਲ ਕਹਾਣੀ ਹੈਗੀ ਆ? ਉਹ ਫਿਲਮਾਂ ਤੂੰ ਬਣਾਉਣਾ, ਕਹਾਣੀਆਂ ਸਾਥੋਂ ਭਾਲਦਾ। ਤੇਰੇ ਕੋਲ ਕੋਈ ਕਹਾਣੀ ਹੈ ਨਹੀਂ? ਉਹ ਮੈਂ ਡਾਇਰੈਕਟਰ ਆ, ਕਹਾਣੀਆਂ ਨਹੀਂ ਲਿਖਦਾ। ਤੁਸੀਂ ਕਹਾਣੀ ਲੱਭ ਲਓ, ਜਦੋਂ ਤੁਹਾਨੂੰ ਕਹਾਣੀ ਲੱਭ ਗਈ ਮੈਨੂੰ ਬੁਲਾ ਲਿਓ, ਮੈਂ ਆ ਜਾਊਂਗਾ। ਹੁਣ ਮੈਂ ਚੱਲਦਾ। ਇੱਕ ਮਿੰਟ ਡਾਇਰੈਕਟਰ ਸਾਹਿਬ। ਤਨੋਏ ਜੀ ਸਰ। ਯਾਰ ਆਪਣਾ ਮੁੰਚੀ ਰੋਜ਼ ਇੰਨੀਆਂ ਐਫਆਈਆਰਾਂ ਲਿਖਦਾ, ਉਹਦੇ ਕੋਲ ਕੋਈ ਕਹਾਣੀ ਨਹੀਂ ਹੋਊਗੀ? ਮੈਂ ਪੁੱਛ ਲੈਣਾ ਜੀ, ਆਪਣੇ ਕੋਲੇ ਤਾਂ ਘਰ ਦੀ ਕਹਾਣੀ ਪਈ ਹੁੰਦੀ ਹੈ। ਕਰ ਫਿਰ ਉਹਦੇ ਨਾਲ। ਚਲੋ ਡਾਇਰੈਕਟਰ ਸਾਹਿਬ ਆਓ, ਤੁਹਾਨੂੰ ਮਿਲਾਈਏ ਥਾਣੇ ਦੇ ਕਹਾਣੀਕਾਰ ਨਾਲ। ਆਜੋ 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 ਆਜੋ। ਜੈਨ ਸਰ जाके बाहर बैठ, तेरी रिपोर्ट ਅਸੀਂ ਬਾਅਦ ਚ ਲਿਖਾਂਗੇ। ਹਾਂ ਚੱਲ। ਅੱਛਾ ਜਨਾਬ। ਸੁਣਿਆ? ਹਾਂ ਮੁਨਸ਼ੀ। ਜੈ ਹਿੰਦ ਜਨਾਬ। ਜੈ ਹਿੰਦ ਜੈ ਹਿੰਦ। ਜਨਾਬ ਅੱਜ ਕਿਵੇਂ ਦਰਸ਼ਨ ਦਿੱਤੇ ਜੀ? ਉਹ ਆਪਾਂ ਬਣਾ ਰਹੇ ਇੱਕ ਫਿਲਮ ਜੀ ਤੇ ਇਹ ਹੈਗਾ ਫਿਲਮ ਦਾ ਡਾਇਰੈਕਟਰ ਜਨਾਬ। ਤੇ ਫਿਲਮ ਵਾਸਤੇ ਚਾਹੀਦੀ ਹੈ ਕਹਾਣੀ। ਮੁਨਸ਼ੀ ਤੂੰ ਤਾਂ ਹਰ ਰੋਜ਼ ਐਫਆਈਆਰ ਲਿਖਦਾ, ਕੋਈ ਵਧੀਆ ਜੀ ਕਹਾਣੀ ਕੱਢ। ਜਨਾਬ ਢੇਰ ਲੱਗਿਆ ਪਿਆ, ਫੜਾਓ ਮੁੰਡਿਆ ਐਨਆਰਆਈ ਦੀ ਕਹਾਣੀ। ਆ ਦੇਖੀ ਹੁਣ ਮੁਨਸ਼ੀ ਦਾ ਕਮਾਲ। ਆ ਲਓ ਜਨਾਬ। ਆ ਲਓ ਜਨਾਬ, ਐਨਆਰਆਈ ਦੀ ਕਹਾਣੀ ਹੈ। ਐਨਆਰਆਈ ਕਹਾਣੀਆਂ ਨਾਲੇ ਪੰਜਾਬੀ ਫਿਲਮਾਂ ਕਹਿੰਦੇ ਬਾਹਰਲੇ ਮੁਲਕਾਂ 'ਚ ਚੱਲਦੀਆਂ। ਆ ਐਨਆਰਆਈ ਮੁੰਡਾ ਬਾਹਰੋਂ ਆਇਆ, ਇੱਥੇ ਆ ਕੇ ਕੁੜੀ ਨਾਲ ਵਿਆਹ ਕਰਾ ਲਿਆ, 1 ਮਹੀਨਾ ਇੱਥੇ ਰਿਹਾ, ਸ਼ਿਮਲੇ ਦੇ ਪਾਈਨ ਗਰੋਵ ਹੋਟਲ 'ਚ ਹਨੀਮੂਨ ਮਨਾਇਆ, ਇੱਥੋਂ ਮੁੜ ਕੇ ਫਿਰ ਕੈਨੇਡਾ ਵਾਪਸ ਚਲਾ ਗਿਆ। ਹਜੇ ਤੱਕ ਕਾਗਜ਼ ਨਹੀਂ ਭੇਜੇ, 2 ਸਾਲ ਹੋ ਗਏ ਕੁੜੀ ਕਾਗਜ਼ਾਂ ਵਾਸਤੇ ਬਿਲਕੀ ਜਾਂਦੀ ਹੈ। ਓਏ ਅੰਬ ਵਰਗੀ ਕੁੜੀ ਸੀ, ਗੁਠਲੀ ਬਣਾ ਕੇ ਧਰ ਗਿਆ। ਟਾਈਟਲ ਬਹੁਤ ਵਧੀਆ, ਜੱਟ ਐਂਡ ਜੂਲੀਅਟ ਵਾਂਗੂ, ਅੰਬ ਐਂਡ ਗੁਠਲੀ। ਮੁਨਸ਼ੀ ਇਹਨੂੰ ਸਮਝ ਨਹੀਂ ਆਈ। ਉਹਦੇ ਰਸੂਲਪੁਰ ਵਾਲੀ ਕਹਾਣੀ। ਹਾਂ 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 ਰਸੂਲਪੁਰ ਵਾਲੀ ਲਓ ਜੀ। ਰਸੂਲਪੁਰ ਵਾਲਾ ਸਾਡੇ ਕੋਲ ਦੇਸੀ ਕੇਸ ਵੀ ਹੈਗਾ। ਰਸੂਲਪੁਰ ਦਾ ਮੁੰਡਾ ਕੁੜੀ ਆਪਸ 'ਚ ਪਿਆਰ ਕਰਦੇ ਸੀ, ਵਿਆਹ ਕਰਾਉਣਾ ਚਾਹੁੰਦੇ ਸੀ। ਮੁੰਡੇ ਦੇ ਚਾਚੇ ਨੇ ਕੁੜੀ ਦੀ ਚਾਚੀ ਮਾਰਤੀ। ਲੈ ਕੁੜੀ ਦੇ ਮਾਮੇ ਦੇ ਮੁੰਡੇ ਨੇ ਜਦੋਂ ਹੀ ਮੁੰਡੇ ਦੇ ਫੁੱਫੜ ਤੇ ਹਮਲਾ ਕੀਤਾ, ਉਦੋਂ ਨੂੰ ਇਲੈਕਸ਼ਨਾਂ ਅਨਾਉਂਸ ਹੋ ਗਈਆਂ। ਮੇਰੀ ਡਿਊਟੀ ਸਾਹਿਬ ਨੇ ਉਧਰ ਲਾਤੀ। ਮੈਨੂੰ ਲੱਗਦਾ
ਮੁਨਸ਼ੀ ਵੀ ਨਹੀਂ ਫੋਲੋ ਕਰ ਸਕਿਆ। ਮੁੰਡਾ ਕੁੜੀ ਨੂੰ ਕੱਢ ਕੇ ਲੈ ਗਿਆ। ਕਿੰਨੀ ਵਧੀਆ ਸਟੋਰੀ ਆ ਕੈਰੀ ਔਨ ਜੱਟਾ ਵਾਂਗੂ। ਕੈਰੀ ਔਨ ਮੁੰਡਾ। ਕੈਰੇਟ ਟੋਟਲੀ ਐਨਜੀ। ਉਹ ਜਨਾਬ ਐਫਆਈਆਰਾਂ ਫਿਲਮਾਂ ਦੀਆਂ ਕਹਾਣੀਆਂ ਨਹੀਂ ਹੁੰਦੀਆਂ, ਉਹ ਫਿਲਮ ਲਿਖਣ ਵਾਲਾ ਬੰਦਾ ਹੋਰ ਹੁੰਦਾ ਹੈ। ਤੇ ਉਹਨੂੰ ਕੋਈ ਅੰਬ ਲੱਗੇ ਹੁੰਦੇ ਆ? ਤੂੰ ਸਾਡੇ ਸਾਹਮਣੇ ਸਾਡੇ ਮੁਨਸ਼ੀ ਦੀ ਬੇਇੱਜ਼ਤੀ ਕਰੀ ਜਾਂਦਾ। ਜਨਾਬ ਤੁਸੀਂ ਮੈਨੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਇਹ ਕੰਮ ਤੁਹਾਡਾ ਮੁਨਸ਼ੀ ਨਹੀਂ ਕਰ ਸਕਦਾ। ਅੱਛਾ, ਫਿਲਮਾਂ ਦੇ ਵਿੱਚ ਐਕਸ਼ਨ ਹੁੰਦਾ ਹੈ, ਸਕਰੀਨ ਪਲੇ ਹੁੰਦਾ ਹੈ, ਇਮੋਸ਼ਨਸ ਹੁੰਦੇ ਆ। ਫਿਰ ਇਹ ਕੌਣ ਕਰੂਗਾ? ਉਹ ਕਿਹੜੀ ਖੁੱਡ 'ਚ ਰਹਿੰਦਾ ਦੱਸ ਦੇ, ਉੱਥੋਂ ਕੱਢ ਲਿਆਉਨੇ ਆ। ਹਾਂ ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਸਟੋਰੀ ਰਾਈਟਰ ਨਾਲ ਮਿਲਾਉਣਾ। ਇਸ ਬਹਾਨੇ ਵਿਆਹ ਵਿੱਚ ਮੇਰੀ ਵੀ ਹਾਜ਼ਰੀ ਲੱਗ ਜੂ। ਨੱਥਿਆ ਜੀ ਜਨਾਬ। ਪ੍ਰੇਮ ਜੀ ਐਕਸ਼ਨ। ਸੌਰੀ ਆਮ ਲੇਟ। 1 ਘੰਟਾ ਹੋ ਗਿਆ ਲੱਕੀ ਮੈਨੂੰ ਵੇਟ ਕਰਦੀ ਨੂੰ। ਕਿੱਥੇ ਰਹਿ ਗਏ ਸੀ? ਦੱਸ ਹੁਣ ਕਿਉਂ ਬੁਲਾਇਆ ਮੈਨੂੰ? ਕਮਾਲ ਹੈ, ਆਪ ਹੀ ਟਾਈਮ ਦੇ ਕੇ ਆਪ ਹੀ ਪੁੱਛੀ ਜਾਨੀ। ਤਬੀਅਤ ਤਾਂ ਠੀਕ ਹੈ ਤੇਰੀ? ਕੁਛ ਡਿਸਟਰਬ ਜੀ ਲੱਗਦੀ। ਕੀ ਗੱਲ? ਡਿਸਟਰਬ ਤਾਂ ਹਾਂ ਲੱਗੀ। ਜੇ ਕਿਤੇ ਘਰਦਿਆਂ ਨੂੰ ਪਤਾ ਲੱਗ ਗਿਆ ਕਿ ਮੈਂ ਤੈਨੂੰ ਮਿਲਣ ਲੇਕ ਤੇ ਆਈ ਆ, ਉਹਨਾਂ ਨੇ ਤਾਂ ਮੈਨੂੰ ਫਿਸ਼ ਵਾਂਗੂ ਫਰਾਈ ਕਰ ਦੇਣਾ। ਮੇਰਾ ਨੰਬਰ ਆਪਣੇ ਨਾਲ ਹੀ ਲਾ ਲਈ। ਮੈਂ ਇਕੱਲੇ ਇੱਥੇ ਰਹਿ ਕੇ ਕੀ ਕਰਨਾ? ਅੱਛਾ, ਇੰਨਾ ਪਿਆਰ ਕਰਦਾ ਤੂੰ ਮੈਨੂੰ? ਜੀਵਨ ਸਾਥੀ ਬਣ ਕੇ ਦੇਖ ਲੈ, ਆਪੇ ਪਤਾ ਲੱਗ ਜੂ। ਜੇ ਨਾ ਬਣਾ ਫੇਰ? ਕੋਈ ਗੱਲ ਨਹੀਂ, ਆਪਾਂ ਤੇਰੀ ਸਹੇਲੀ ਨੂੰ ਬਣਾ ਲਾਂਗੇ। ਜਾਨ ਕੱਢ ਦੂੰ ਤੁਹਾਡੇ ਦੋਵਾਂ ਦੀ। ਇੰਨੀ ਤਾਂ ਨੌਬਤ ਹੀ ਨਹੀਂ ਆਉਣ ਦੇਣੀ। ਮੈਨੂੰ ਪਤਾ ਲੱਗਿਆ ਹੈ ਸਾਡੀ ਸਰਕਾਰ ਆਪਣੀ ਸਹੇਲੀ ਦੇ ਵਿਆਹ ਤੇ ਜਾ ਰਹੀ ਹੈ। ਹਾਂ ਜਾ ਰਹੀ ਆ। ਫੇਰ ਬਸ ਉੱਥੇ ਸਾਡੇ ਕੋਲ ਰਹਿਣਾ। ਤੁਹਾਡੀ ਦੂਰੀ ਸਾਡੇ ਕੋਲੋਂ ਸਹੀ ਨਹੀਂ ਜਾਣੀ। ਓ ਮਾਈ ਗॉड, ਤੂੰ ਵੀ ਉੱਥੇ ਆ ਰਿਹਾ ਹੈ? ਜਿੱਥੇ ਚੱਲੇਂਗੀ ਚੱਲੂਗਾ ਨਾਲ ਤੇਰੇ। ਬਸ ਟਿਕਟਾਂ 2 ਲੈ ਲਈ। 1 ਲਊਂ? 2। ਇੱਕ। ਮੈਂ ਕਿਹਾ 2 2 ਇੱਕ 2 ਇੱਕ। ਸੁਹੇਵੇ ਚੀਰੇ ਵਾਲਿਆਂ ਮੈਂ ਕਹਿੰਨੀਆਂ, ਸੁਹੇਵੇ ਚੀਰੇ ਵਾਲਿਆਂ ਮੈਂ ਕਹਿੰਨੀਆਂ, ਕਰ ਛਤਰੀ ਦੀ ਛਾਵੇਂ ਛਾਵੇਂ ਬੈਨੀਆਂ, ਕਰ ਛਤਰੀ ਦੀ ਛਾਵੇਂ ਛਾਵੇਂ ਬੈਨੀਆਂ। ਸੁਹੇਵੇ ਚੀਰੇ ਵਾਲਿਆਂ ਫੁੱਲ ਕਿਕਰਾਂ ਦੇ, ਸੁਹੇਵੇ ਚੀਰੇ ਵਾਲਿਆਂ ਫੁੱਲ ਕਿਕਰਾਂ ਦੇ, ਕਿਕਰਾਂ ਲਾਈ ਬਹਾਰੋਂ ਮੇਲੇ ਮਿੱਤਰਾਂ ਦੇ, ਕਿਕਰਾਂ ਲਾਈ ਬਹਾਰੋਂ ਮੇਲੇ ਮਿੱਤਰਾਂ ਦੇ। ਉਹ ਚਾਰ ਚੁਫੇਰੇ ਰੌਣਕ ਮੇਲਾ ਵੱਜਦੇ ਢੋਲ ਨਗਾਰੇ, ਇੱਧਰ ਉੱਧਰ ਜਿੱਧਰ ਵੇਖਾਂ ਵੇਖਣ ਜੋਗ ਨਜ਼ਾਰੇ। ਉਹ ਚਾਰ ਚੁਫੇਰੇ ਰੌਣਕ ਮੇਲਾ ਵੱਜਦੇ ਢੋਲ ਨਗਾਰੇ, ਇੱਧਰ ਉੱਧਰ ਜਿੱਧਰ ਵੇਖਾਂ ਵੇਖਣ ਜੋਗ ਨਜ਼ਾਰੇ। ਆਵੇ ਢੋਲੀਆਂ ਵਾਵੇ ਢੋਲੀਆਂ ਡਗਾ ਢੋਲ ਤੇ ਲਾ, ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਦਿਲਾਂ ਦੇ ਕੋਲ ਕੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ। ਜੇ ਮੁੰਡਿਆਂ ਵੀ ਸਾਨੂੰ ਨੱਚਦੀ ਵੇਖਣਾ, ਜੇ ਮੁੰਡਿਆਂ ਵੀ ਸਾਨੂੰ ਨੱਚਦੀ ਵੇਖਣਾ, ਸਾਡੇ ਨਾਲ ਨੱਚ ਕੇ ਵੇਖਾ ਮੁੰਡਿਆ ਵੇ ਦਈ ਨੱਚ ਨੱਚ ਨੇਰੀਆਂ, ਲਿਆ ਮੁੰਡਿਆ ਵੇ ਦਈ ਨੱਚ ਨੱਚ ਨੇਰੀਆਂ, ਲਿਆ ਮੁੰਡਿਆ। ਹਾਂ ਨੱਚਦੀ ਟੱਪਦੀ ਆਈ ਜਵਾਨੀ ਪਾਉਂਦੀ ਫਿਰੇ ਦੁਹਾਈਆਂ, ਛੈਲ ਛਬੀਲੇ ਗੱਭਰੂ ਕੁੜੀਆਂ ਸ਼ੀਸ਼ੇ ਦੀਆਂ ਸੁਰਾਈਆਂ, ਜੁੜੀਆਂ ਜਦੋਂ ਦਿਲਾਂ ਦੀਆਂ ਤਾਰਾਂ ਨੱਚਣ ਗੱਭਰੂ ਤੇ ਮੁਟਿਆਰਾਂ, ਜੁੜੀਆਂ ਜਦੋਂ ਦਿਲਾਂ ਦੀਆਂ ਤਾਰਾਂ ਨੱਚਣ ਗੱਭਰੂ ਤੇ ਮੁਟਿਆਰਾਂ, ਨੱਚਣ ਗੱਭਰੂ ਤੇ ਮੁਟਿਆਰਾਂ, ਨੱਚ ਨੱਚ ਧਰਤੀ ਦੇਣ ਹਿਲਾ। ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ। ਛੱਡ ਪਰਾਂ ਸਭ ਜਗ ਦੀਆਂ ਗੱਲਾਂ ਨੀ ਕੁੜੀਏ ਮੁਟਿਆਰੇ, ਤੂੰ ਹੱਸਦੀ ਦਿਲ ਰਾਜ਼ੀ ਮੇਰਾ ਲੱਗਦੇ ਬੋਲ ਪਿਆਰੇ। ਤੈਨੂੰ ਗੱਲ ਕਹਾਂ ਮੈਂ ਸੱਚੀ, ਤੂੰ ਜਦ ਗਿੱਧੇ ਦੇ ਵਿੱਚ ਨੱਚੀ, ਤੈਨੂੰ ਗੱਲ ਕਹਾਂ ਮੈਂ ਸੱਚੀ, ਤੂੰ ਜਦ ਗਿੱਧੇ ਦੇ ਵਿੱਚ ਨੱਚੀ, ਤੂੰ ਜਦ ਗਿੱਧੇ ਦੇ ਵਿੱਚ ਨੱਚੀ। ਕੋਈ ਗਈ ਹਨੇਰੀ ਆ
ਵਿਆਹ ਖਤਮ ਢੋਲ ਵੱਜਦਾ ਚਲੋ ਆਪਾਂ ਆਪਣੇ ਘਰੇ ਚਲੋ ਜਨਾਬ ਕੀ ਗੱਲ ਹੋ ਗਈ ਜੀ? ਉਹ ਬਾਅਦ 'ਚ ਦੱਸਾਂਗੇ। ਹਾਂ ਉਹ ਤੁਹਾਡੇ ਜੋ ਫਿਲਮਾਂ ਕੌਣ ਲਿਖਦਾ ਓਏ? ਕਿਹੜਾ ਓਏ? ਉਹ ਕੌਣ ਕੀ ਹੁੰਦਾ ਜਨਾਬ? ਮੈਂ ਕਾਹਦੇ ਵਾਸਤੇ ਆਇਆ ਤੁਹਾਡੇ ਨਾਲ? ਮੈਂ ਦੱਸਦਾ। ਆਹ ਖੜਾ ਹੈ, ਜਿਹੜਾ ਫਿਲਮਾਂ ਲਿਖਦਾ ਹੈ। ਮਿਲ ਲਓ। ਆ ਜਾ। ਡਾਇਰੈਕਟਰ ਸਾਹਿਬ, ਕੌਣ ਸਾਡੇ ਤੋਂ ਫਿਲਮ ਲਿਖਾਉਣੀ ਚਾਹੁੰਦਾ ਹੈ? ਲਫ਼ਜ਼ਾਂ ਦੇ ਜਾਦੂਗਰ ਬਲਦੇਵ ਜ਼ਖਮੀ ਦੀ ਕਿਹਨੂੰ ਪੈਗੀ ਲੋੜ? ਥਾਣੇਦਾਰ ਸਾਹਿਬ ਤੁਸੀਂ? ਓਏ ਡੀਐਸਪੀ ਸਾਹਿਬ ਨੂੰ ਥਾਣੇਦਾਰੀ ਆਕੀ ਜਾਨਾ ਹੈ? ਚੱਲ ਵੀ ਰਾਈਟਰਾ ਥਾਣੇ ਤੈਨੂੰ ਦਿਖਾਈਏ ਅਸਲੀ ਪੁਲਿਸ। ਆਏ ਕਿਵੇਂ ਤੁਸੀਂ ਲੈ ਜਾਓਗੇ ਮੈਨੂੰ ਥਾਣੇ? ਮੈਨੂੰ ਥਾਣੇ ਲਿਜਾਣ ਵਾਸਤੇ ਰੈਸਟੋਰੈਂਟ ਹੈਗੇ? ਲਿਆ ਦਿਖਾਓ। ਲੈ ਫੜ। ਭਾਰੀ ਤਾਂ ਨਹੀਂ? ਕੁਝ ਹੋਰ ਵੀ ਚਾਹੀਦਾ? ਯਾਰ ਡਾਕਟਰ ਸਾਹਿਬ ਹੋ ਕੀ ਜਾਂਦਾ ਹੈ? ਪੁਲਿਸ ਫਿਲਮਾਂ ਬਣਾਉਣ ਤੇ ਉਤਰ ਆਈ ਐ। ਓਏ ਉਹਦਾ ਪਾਣਾ ਮੰਨ ਲੈ, ਇਹ ਜੇ ਤੇਰੀ ਭਲਾਈ ਐ। ਸੁਖਨਾ ਯਾ ਤੂੰ ਦਿਹਾੜਾ ਤਾਂ ਦੇਖ ਅੱਜ ਕੀ ਹੈ। ਸਾਡੇ ਤੇ ਤਰਸ ਕਰੋ ਜਨਾਬ, ਮਸਾ ਮੇਰੀ ਧੀ ਦਾ ਵਿਆਹ ਹੋਇਆ ਜੀ, ਸਾਡੇ ਨਾਲ ਧੱਕਾ ਨਾ ਕਰੋ ਜਨਾਬ। ਓਏ ਤੂੰ ਗੱਲ ਫਾਜ਼ਿਲਾ ਸਾਹਿਬ ਠੀਕ ਕਹਿੰਦੇ ਆ ਸਰ। ਅੱਜ ਹੀ ਸਾਡੇ ਰਾਈਟਰ ਭਰਾ ਦਾ ਵਿਆਹ ਹੈ, ਅੱਜ ਹੀ ਤੁਸੀਂ ਇਹਨੂੰ ਲੈ ਜਾਓਗੇ। ਇਹਦਾ ਬਣੂਗਾ ਕੀ? ਸੋਚੋ ਸਰ, ਦਿਲ ਤੇ ਹੱਥ ਰੱਖ ਕੇ ਸੋਚੋ। ਉਸ ਵਿਚਾਰੀ ਦਾ ਬਣੂਗਾ ਕੀ? ਰਾਣੋ ਤੂੰ ਮੇਰੇ ਤੋਂ ਬਗੈਰ ਰਹਿ ਲੇਗੀ? ਕੋਈ ਗੱਲ ਨਹੀਂ ਜੀ, ਤੁਸੀਂ ਲਾਇਆ ਉਹ 5-7 ਦਿਨ ਅੰਦਰ, ਮੈਂ ਸਾਰ ਲੂੰਗੀ। ਓ ਜ਼ਖਮੀ, ਤੇਰੇ ਨਾਲ ਤਾਂ ਤੇਰੀ ਜਨਾਨੀ ਅਕਲਮੰਦ ਆ ਓਏ। ਉਹਨੂੰ ਇਹ ਤਾਂ ਪਤਾ ਨਾ ਕਿ ਪੁਲਿਸ ਦੀ ਇੱਜ਼ਤ ਕਰੀਦੀ ਕਿਵੇਂ ਹੁੰਦੀ ਹੈ। ਨੱਥਿਆ ਹਾਂਜੀ, ਇਹਨੂੰ ਆਪਣੇ ਡੋਲੀ 'ਚ ਬਿਠਾਓ। ਚੱਲ ਖੜਾ ਹੋ। ਜ਼ਖਮੀ ਓਏ ਇੱਥੇ ਦਿਲ ਵਾਲੇ ਦੁਲਹਨੀਆਂ ਨਹੀਂ ਬਣਾ ਰਿਹਾ ਵੱਡਾ। ਓ ਲੈ ਚੱਲੇ ਚਲੋ ਓਏ। ਉਹ ਕੋਈ ਗੱਲ ਨਹੀਂ, ਜਿਹਨੇ ਸਾਡੀ ਗੱਲ ਨਾ ਮੰਨੀ ਨਾ, ਤੇਰੀ ਇਹ ਤਮੰਨਾ ਹੀ ਪੂਰੀ ਕਰ ਦਾਂਗੇ। ਢੋਲ ਵੱਜਦਾ ਢੋਲ ਵੱਜਦਾ ਦਿਲਾਂ ਦੇ ਕੋਲ ਵੱਜਦਾ ਢੋਲ ਵੱਜਦਾ। ਇਹ ਗਾਣਾ ਬੜਾ ਸੋਹਣਾ, ਕਿੱਥੋਂ ਸਿੱਖ ਕੇ ਆਈ ਹੈ? ਇਸਨੇ ਗਾਣਾ ਨਹੀਂ ਗੁੰਗੁਨਾਇਆ, ਐ ਤੇ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਰਹੀ ਹੈਗੀ। ਕੀ ਹੋ ਗਿਆ? ਕੀ ਕੀਤਾ ਮੇਰੀ ਸਵੀਟੀ ਨੇ? ਇਸਨੇ ਮੇਰਾ ਨੱਕ ਕਟਾ ਛੋੜਿਆ ਸੂ ਨਾ। ਇਸ ਨੂੰ ਸਵੀਟੀ ਨਾ ਆਖਿਆ ਕਰ, ਐ ਤੇ ਮੇਰੀ ਸ਼ਹਿਰ ਦੀ ਕੁੜੀ ਹੈਗੀ। ਡੈਡ ਕੀ ਹੋ ਗਿਆ ਤੁਹਾਨੂੰ? ਕੀ ਕੀਤਾ ਸੂ ਇਹਨੇ? ਕਿਉਂ ਮੇਰੀ ਕੁੜੀ ਦੇ ਮਗਰ ਪਏ ਹੋ? ਐ ਉਸ ਨਿਕੰਮੇ ਲੱਕੀ ਦੇ ਨਾਲ ਰਾਨੋ ਦੇ ਵਿਆਹ ਵਿੱਚ ਛਾਲਾ ਮਾਰ ਨੱਚਦੀ ਹੈਗੀ ਸੀ। ਪੁੱਛ ਇਸ ਨੂੰ 3-4 ਛਾਲਾ ਮਾਰੀਆਂ ਸੂ ਕਿ ਨਹੀਂ ਇਸਨੇ? ਸਵੀਟੀ, ਤੇਰੇ ਡੈਡ ਕੀ ਕਹਿ ਰਹੇ ਨੇ? ਤੂੰ 3-4 ਛਾਲਾ ਮਾਰੀਆਂ ਸੂ? ਨਹੀਂ ਮਮ, ਮੈਂ ਇੱਕੋ ਹੀ ਛਾਲ ਮਾਰੀ ਸੀ। ਇੱਕ ਨਹੀਂ, ਇਸਨੇ 3-4 ਛਾਲਾ ਮਾਰੀਆਂ ਸੂ। ਡੈਡ ਨਾ ਪਰਾ ਹੁਣ। 3-4 ਮੈਂ ਕਹਿੰਦੀ ਕੀ ਹੋ ਗਿਆ ਲੱਚੀ ਕੱਦੀ ਝੂਠ ਨਹੀਂ ਬੋਲ ਸਕਦੀ। ਡੈਡ ਮੈਂ ਇੱਕੋ ਹੀ ਛਾਲ ਮਾਰੀ ਸੀ। ਤੂੰ 4 ਛਾਲਾ ਮਾਰੀਆਂ ਸਨ। ਨਹੀਂ ਡੈਡ ਮੈਂ ਇੱਕੋ ਹੀ ਛਾਲ ਮਾਰੀ ਸੀ। ਅੱਛੀ ਵਾਲੀ ਲੱਚੀ ਨੂੰ ਫੋਨ ਕਰਕੇ ਪੁੱਛੋ ਕਿਤੇ ਉਹਨੂੰ ਭੁਲੇਖਾ ਨਾ ਲੱਗਾ ਹੋਵੇ। ਉਹ ਤੂੰ ਚੁੱਪ ਕਰਕੇ ਬੈਠੀ ਰਿਹਾ ਕਰ, ਤੇਰੀ ਸਿਰ ਚੜਾਈ ਹੋਈ ਆਗੀ। ਉਹ ਇਸ ਦੀਆਂ ਛਾਲਾਂ ਕਿਹੜੀ ਫਿਰਦੀ ਹੈ ਤੇ ਐ ਕਹਦੀ ਹੈ ਭੁਲੇਖਾ ਲੱਗਾ ਹੋ ਸੀ। ਚੱਲ ਮੇਰੀ ਬੱਚੀ ਨਾ ਰੋ। ਮੈਂ ਕਹਿੰਦਾ ਚੱਲ ਮਮ ਦਰਵਾਜ਼ਾ ਖੋਲੋ। ਹੁਣ ਤੇਰਾ ਬਾਹਰ ਨਿਕਲਣਾ ਬੰਦ। ਹੁਣ ਰੋ ਆਪਣੇ ਡੈਡ ਦੀ ਜਾਨ ਨੂੰ। ਨਾ ਛਾਲਾ ਮਾਰਦੀ ਨਾ ਤੇਰਾ ਇਹ ਹਾਲ ਹੁੰਦਾ। ਹੁਣ ਮੈਂ ਘਰ ਦੇ ਬਾਹਰ ਪਹਿਰਾ ਲਗਵਾ ਦੇ ਸਾਂ। ਪ੍ਰਭ ਕਿਰਪਾਲ, ਓਏ ਅੰਮ੍ਰਿਤਪਾਲ, ਕਿੱਥੇ ਮਰ ਗਏ ਤੁਸੀਂ ਸਾਰੇ? ਮਮ ਡੋਰ ਖੋਲੋ ਮਮ। ਮੈਂ ਵੇਖਾਂਗਾ ਉਹ ਲਫੰਗਾ ਲੱਕੀ ਇਸ ਨੂੰ ਕਿਵੇਂ ਇੱਥੇ ਆ ਕੇ ਮਿਲ ਸੀ। ਹਾਂ, ਤੂੰ ਕੌਣ ਹੈ ਬਈ? ਆ ਸਿਰੇ ਬਣੀ ਇੱਥੇ ਬੈਠਾ ਹੀ ਕਰਦਾ? ਸਰ ਜੀ, ਮੈਂ ਤਾਂ ਰਾਈਟਰ ਹਾਂ ਜੀ, ਫਿਲਮਾਂ ਲਿਖਦਾ। ਆ ਤੁਹਾਡੇ ਬੰਦਿਆਂ ਨੇ ਮੇਰਾ ਵਿਆਹ ਵੀ ਨਹੀਂ ਹੋਣ ਦਿੱਤਾ, ਪਹਿਲਾਂ ਹੀ ਚੱਕ ਲਿਆ। ਉਹ ਨੱਥਿਆ, ਇਹਨੂੰ ਕੋ ਚੱਕ ਲਿਆ? ਕੀ ਕਰਾਉਣਾ ਸੀ ਇਤੋਂ? ਜਨਾਬ ਆਪਣੀ ਫਿਲਮ ਦੀ ਕਹਾਣੀ ਵੀ ਇਹੀ ਲਿਖੂਗਾ ਜੀ। ਡਾਇਰੈਕਟਰ ਸਾਹਿਬ ਨੂੰ ਚਾਹੀਦਾ ਸੀ ਇਹ। ਆਪਣੇ ਬੰਦਿਆਂ ਨੂੰ ਸਮਝਾਓ ਜੀ, ਮੈਨੂੰ ਤਾਂ ਸੁਹਾਗਰਾਤ ਵਾਲੇ ਕਮਰੇ 'ਚ ਵੀ ਨਹੀਂ ਵੜਨ ਦਿੱਤਾ। ਉਹ ਤਨੋਏ ਜੀ ਸਰ। ਯਾਰ ਇੱਕ ਰਾਤ ਤਾਂ ਠਹਿਰ ਜਾਂਦੇ। ਜਨਾਬ ਇਹ ਤਾਂ ਆਪਾਂ ਨੂੰ ਦੁਆਵਾਂ ਦੇਊਗਾ ਵੀ ਬਚ ਗਿਆ। ਅੱਜ ਕੱਲ ਸੁਹਾਗਰਾਤਾਂ ਬਹੁਤ ਕੰਪਲਿਕੇਟਡ ਹੋ ਰਹੀਆਂ ਜਨਾਬ। ਰਾਈਟਰ ਸਾਹਿਬ, ਅਸੀਂ ਇੱਕ ਫਿਲਮ ਬਣਾਉਣੀ ਚਾਹੁੰਦੇ ਆ, ਸਾਨੂੰ ਉਹਦੇ ਵਾਸਤੇ ਇੱਕ ਰੋਬਦਾਰ ਜੀ ਕਹਾਣੀ ਚਾਹੀਦੀ ਹੈ। ਜਨਾਬ ਕਹਾਣੀ ਲਿਖਣ ਨੂੰ 2-3 ਮਹੀਨੇ ਲੱਗ ਜਾਂਦੇ। ਮੈਂ ਥੱਪੜ ਮਾਰੂੰਗਾ। 2-3 ਮਹੀਨੇ? ਤੂੰ ਹਫ਼ਤੇ 10 ਦਿਨ ਦੀ ਗੱਲ ਕਰ। ਛੇਤੀ ਲਿਖਾਉਣੀ ਹੋਰ ਕੀ ਹੈ? ਤਾਂ ਮੈਨੂੰ ਠੰਡਾ ਜਿਹਾ ਮਾਹੌਲ ਦਿਓ, ਠੰਡਾ ਜਿਹਾ। ਪਾਰਕ ਪਲਾਜ਼ਾ ਮੇਰਾ ਕਮਰਾ ਬੁੱਕ ਕਰੋ, ਮੈਂ ਆਪਣਾ ਕੰਮ ਸ਼ੁਰੂ ਕਰਾਂ। ਪਾਰਕ ਪਲਾਜ਼ਾ ਵਾਲੀ ਬੁੱਧੀ ਹੈ ਇਹ? ਪਾਰਕ ਪਲਾਜ਼ਾ ਸਰ, ਪਾਰਕ ਪਲਾਜ਼ਾ ਦਾ ਇੱਕ ਰਾਤ ਦਾ 15,000 ਰੁਪਏ ਕਿਰਾਇਆ। ਇਹ ਤਾਂ ਬਰਬਾਦ ਕਰ ਦੂਗਾ 5 ਦਿਨਾਂ 'ਚ। ਫੇਰ ਤਨੋਏ ਆਪਣੇ ਕੋਲ ਇਹੋ ਜੀ ਕਿਹੜੀ ਠੰਡੀ ਜਗ੍ਹਾ ਜਿੱਥੇ ਬਿਠਾਈਏ ਆਪਾਂ ਇਹਨੂੰ? ਯਾਰ ਆਪਣੇ ਕੋਲ ਠੰਡਾ ਮਾਹੌਲ ਕੋਈ ਗੱਲ ਨਹੀਂ ਜਨਾਬ, ਤੁਸੀਂ ਮੇਰੇ ਤੇ ਛੱਡ ਦਿਓ। ਇਹਦੀ ਠੰਡੀ ਜਗ੍ਹਾ ਦਾ ਇੰਤਜ਼ਾਮ ਮੈਂ ਸੋਚ ਲਿਆ ਜੀ।
ਚੱਲ ਉੱਠ ਓਏ ਤੇਰੀ ਸ਼ਿਮਲੇ 'ਚ ਕੁਰਸੀ ਡਾਈਏ ਪ੍ਰੇਮ ਜਨਾਬ ਇਹਨੂੰ ਮੇਰੇ ਨਾਲ ਲੈ ਕੇ ਆਓ ਠੀਕ ਹੈ ਜੀ ਚੱਲ ਹੁਣ ਬਾਜਿਆਂ ਨੂੰ ਢੀਕਦਾ ਸੁਣੇ ਤੈਨੂੰ ਤੂੰ ਮਾਰ ਦੋ ਯਾਰ ਤੈਨੂੰ ਮੈਂ ਦੱਸਦਾ What the hell you are doing? ਇੱਕ ਤਾਂ ਸਾਲਾ ਅੰਗਰੇਜ਼ੀ ਬੋਲਦਾ ਮਾਰਨ ਦਾ ਸਵਾਦ ਵੀ ਨਹੀਂ ਲੈਣ ਦਿੰਦਾ ਮਾਰਨ ਦਾ ਸਵਾਦ ਵੀ ਨਹੀਂ ਆਉਂਦਾ ਮਾਰਨ ਦਾ ਸਵਾਦ ਵੀ ਨਹੀਂ ਆਉਂਦਾ Inspector, believe me, I murdered that suspense, but not his brother. ਤੇਰੀ ਮੈਂ ਕਰਦਾ ਪ੍ਰੋਫੈਸਰੀ ਹਰਾਮ ਜਾਦਿਆ ਬਣਾ ਕੇ ਛੱਡੂਗਾ ਜਨਾਬ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਓਏ ਮੰਨਿਆ ਨਹੀਂ ਪ੍ਰੋਫੈਸਰ ਅਜੇ ਉਹ ਇਹਦੀ ਅੰਗਰੇਜ਼ੀ ਮੁੱਕੇ ਤਾਂ ਪਤਾ ਲੱਗੇ ਜਨਾਬ ਕੀ ਕਹਿੰਦਾ ਸਾਲਾ ਇਹ ਖੈਰ ਤੁਸੀਂ ਦੱਸੋ ਕਿਵੇਂ ਆਉਣੇ ਹੋਏ ਉਹ ਜਿਹੜੀ ਆਪਾਂ ਫਿਲਮ ਬਣਾ ਰਹੇ ਆ ਨਾ ਆ ਉਹਦਾ ਉਹ ਕਿੱਧਰ ਗਿਆ ਆ ਉਹਦਾ ਰਾਈਟਰ ਹੈ ਇਹ ਕਹਿੰਦਾ ਮੈਨੂੰ ਕਹਾਣੀ ਲਿਖਣ ਵਾਸਤੇ ਠੰਡੇ ਜਿਹੇ ਮਾਹੌਲ ਦੀ ਲੋੜ ਹੈ ਤੇ ਇਸ ਥਾਣੇ 'ਚ ਤੇਰੇ ਸੈੱਲ ਤੋਂ ਠੰਡੀ ਜਗ੍ਹਾ ਹੋਰ ਕੋਈ ਨਹੀਂ ਕਿਉਂ ਵੀ ਬਲਦੇਵ ਜ਼ਖਮੀ ਵਧੀਆ ਲੱਗਿਆ ਸਾਡਾ ਬਰਫ਼ ਪਲਾਜਾ ਹਾਂਜੀ ਨਾ ਕਿ ਮਰਨਾ ਸ਼ਮਸ਼ੇਰ ਜੀ ਉਧਰ ਪੱਖਾ ਲਾ ਦੇ ਇੱਧਰ ਇਹਦੀ ਕੁਰਸੀ ਲਾ ਦੇ ਜੀ ਜਨਾਬ ਲੈ ਵੀ ਕੁਰਸੀ ਤੇ ਬੈਠ ਭਾਵੇਂ ਬਰਫ਼ ਤੇ ਬੈਠ ਹੁਣ ਮੈਨੂੰ ਇਹ ਦੱਸ ਦੇ ਵੀ ਕਹਾਣੀ ਲਿਖਣ ਨੂੰ ਟਾਈਮ ਕਿੰਨਾ ਲੱਗੂ ਇਹ ਜਨਾਬ ਤੁਸੀਂ ਮੇਰੇ ਤੇ ਛੱਡ ਦਿਓ ਮੈਨੂੰ ਲੱਗਦਾ ਬਰਫ਼ ਦੀ ਸਲੀਪ ਪਿਘਲਣ ਤੋਂ ਪਹਿਲਾਂ ਕਹਾਣੀ ਪੂਰੀ ਕਰ ਦੂੰਗਾ ਹੁਣ ਬਣਾਉਣਾ ਤੇਰੀ ਕਰਨੀ ਚੱਲ ਪ੍ਰੇਮਿਆ ਤੇਰੇ ਤਾਂ ਪਿਓ ਵੀ ਉਹ ਨਾ ਮਾਰੋ ਲੱਕੀ स्वीटी ਲੱਕੀ ਕੀ ਹੋਇਆ ਰੋ ਕਿਉਂ ਰਹੀ ਹੈ ਲੱਕੀ ਮੇਰੇ ਡੈਡ ਨੇ ਮੈਨੂੰ ਚੁਬਾਰੇ 'ਚ ਬੰਦ ਕਰ ਦਿੱਤਾ ਉਹ ਮੱਛੀ ਵਾਲੀ ਲੱਛੀ ਨੇ ਡੈਡ ਨੂੰ ਸਭ ਕੁਝ ਦੱਸ ਦਿੱਤਾ ਲੱਕੀ ਡੈਡ ਛੱਡ ਭਾਵੇਂ ਸਾਰੀ ਦੁਨੀਆ ਸਾਡੇ ਪਿਆਰ ਦੀ ਦੁਸ਼ਮਣ ਹੋ ਜਾਵੇ ਸਾਨੂੰ ਦੋਹਾਂ ਨੂੰ ਕੋਈ ਲੱਗ ਨਹੀਂ ਕਰ ਸਕਦਾ ਨਾ ਮੈਨੂੰ ਇੱਥੇ ਕੋਈ ਆਉਣੋਂ ਰੋਕ ਸਕਦਾ ਨਾ ਤੈਨੂੰ ਇਹ ਮੱਛੀ ਖਾਣੋਂ ਰੋਕ ਸਕਦਾ ਲੈ ਖਾ ਸੱਚੀ ਲੱਕੀ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ ਮੈਂ ਜਾਣਦਾ ਸੀ ਇਸ ਲਈ ਲੈ ਕੇ ਆਇਆ ਲੈ ਖਾ ਅੱਜ ਜਦ ਤੁਸੀਂ ਸਵੀਟੀ ਨੂੰ ਚੁਬਾਰੇ 'ਚ ਬੰਦ ਕੀਤਾ ਤਾਂ ਮੈਨੂੰ ਆਪਣੇ ਦਿਨ ਯਾਦ ਆ ਗਏ ਤੁਹਾਨੂੰ ਯਾਦ ਹੈ ਮੇਰੇ ਦਾਰ ਜੀ ਨੇ ਜਦ ਤੁਹਾਡੇ ਨਾਲ ਮਿਲਣੋਂ ਰੋਕਿਆ ਸੀ ਤਾਂ ਮੈਨੂੰ ਵੀ ਚੁਬਾਰੇ 'ਚ ਬੰਦ ਕਰ ਦਿੱਤਾ ਸੀ ਤੁਸੀਂ ਮੈਨੂੰ ਪਾਈਪ ਰਾਹੀਂ ਚੜ੍ਹ ਕੇ ਮਿਲਣ ਆਏ ਸੀ ਯਾਦ ਹੈ ਮੈਨੂੰ ਤੂੰ ਆਪਣੇ ਪਿਓ ਦੇ ਚਬਾਰੇ ਵਿੱਚ ਬੈਠੀ ਰੋਈ ਜਾਂਦੀ ਸੀ ਪਹਿਲਾਂ ਮੈਨੂੰ ਤੁਸੀਂ ਰੋਂਦੀ ਨੂੰ ਚੁੱਪ ਕਰਾਇਆ ਫਿਰ ਮੈਨੂੰ ਫਿਸ਼ ਖਵਾਈ ਇੱਕ ਮਿੰਟ ਇਹ ਜਿਹੜਾ ਬਲੈਕ ਐਂਡ ਵਾਈਟ ਸੀਨ ਤੂੰ ਮੈਨੂੰ ਸੁਣਾ ਰਹੀ ਹੈਗੀ ਐ ਇਹ ਕਲਰ ਵਿੱਚ ਉੱਪਰ ਚੁਬਾਰੇ ਵਿੱਚ ਵੀ ਤੇ ਹੋ ਸਕਦਾ ਹੈ ਕੀ ਮਤਲਬ ਅੰਕਲ ਜੀ ਤੁਹਾਡੇ ਘਰ ਦੇ ਸਾਹਮਣੇ ਲੱਕੀ ਦੇ ਮੋਟਰਸਾਈਕਲ ਦੀ ਚਾਬੀ ਮਿਲੀ ਚਾਬੀ ਕੀ ਪਤਾ ਅੰਕਲ ਉੱਪਰ ਚਵਾਰ ਕੀ ਹੋਵੇ ਕੀ ਪਤਾ ਨਹੀਂ ਪੁੱਤਰ ਉਹ ਉੱਥੇ ਹੀ ਹੋ ਸੀ ਚਲੋ ਚੱਲ ਕੇ ਵੇਖਦੇ ਆਂ ਚਲੋ ਪ੍ਰਭਜੋਤ ਅੰਮ੍ਰਿਤਪਾਲ ਤੁਸੀਂ ਵੀ ਆਓ ਆਪਣੇ ਪੇਰੈਂਟਸ ਨੇ ਆਪਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਲੱਗਦਾ ਘਰੋਂ ਭੱਜਣਾ ਪਊ ਓ ਮਾਈ ਗॉड ਆਪਾਂ ਸੱਚੀ ਘਰੋਂ ਭੱਜਾਂਗੇ ਹਾਂ ਸਵੀਟੀ ਆਫ ਕੋਰਸ ਮੈਂ ਬਚਨ ਦੇ ਸਾਂ ਤੈਨੂੰ ਉਹ ਜਲਦੀ ਖੋਲੋ ਜੀ ਕੁੜੀ ਭੱਜ ਜਾਏਗੀ ਭੱਜ ਕਿੱਧਰ ਜਾਏਗੀ ਚੱਲ ਛੇਤੀ ਛੇਤੀ ਕੱਪੜੇ ਪਾ ਲੈ ਆਪਣੇ ਬੈਗ 'ਚ ਇਸ ਤੋਂ ਬਿਨਾਂ ਕੋਈ ਰਸਤਾ ਨਹੀਂ ਚੱਲ ਮੈਂ ਤਾਂ ਕਦ ਦਾ ਬੈਗ ਪੈਕ ਕਰੀ ਬੈਠੀ ਹਾਂ ਆ ਵੇਖ ਕਦ ਤੂੰ ਕਹੇ ਕਦ ਮੈਂ ਤੇਰੇ ਨਾਲ ਭੱਜਾਂ ਇੱਕ ਤਾਲਾ ਵੀ ਨਹੀਂ ਖੁੱਲ ਰਿਹਾ ਕੀ ਕਰਾਂ ਮੈਨੂੰ ਲੱਗਦਾ ਚਾਬੀ ਫਸ ਗਈ ਆਖੀ ਕਦੇ ਕੱਟਾ ਫਸ ਜਾਂਦਾ ਕਦੇ ਤਾਲੇ ਦੀ ਚਾਬੀ ਫਸਾ ਲੈਂਦੇ ਹੋ ਚੱਲ ਪ੍ਰਭਜੋਤ ਜਲਦੀ ਕਰ ਜਲਦੀ ਹਰਸਿਮਰਨ ਜਲਦੀ ਕਰੋ ਆਪਣੇ ਅੰਕਲ ਦੀ ਹੈਲਪ ਕਰੋ ਜਲਦੀ ਓਏ ਨਾਲਾ ਖਿੱਚਣ ਦਿਓ ਮੇਰੀ ਸੁਥਨ ਖੋਲ ਛੱਡੀ ਕੇ ਖੁੱਲ ਗਿਆ ਸੁੱਟੀ ਕਿੱਥੇ ਗਈ ਆਤੇ ਤੇ ਆਈ ਨਹੀਂ ਕਿੱਧਰ ਗਈ ਪ੍ਰਭਜੋਤ ਤੂੰ ਬਾਥਰੂਮ ਵਿੱਚ ਵੇਖ ਅੰਮ੍ਰਿਤਪਾਲ ਤੂੰ ਬਾਲਕਨੀ ਵਿੱਚ ਚਾਬੀ ਕਿੱਥੇ ਰਹੀ ਚਾਬੀ ਹੈ ਨਹੀਂ ਕਿੱਥੇ ਗਈ ਉਧਰ ਵੇਖ ਸਵੀਟੀ ਜਲਦੀ ਕਰ ਪਾਛੋ ਜਲਦੀ ਸਵੀਟੀ ਰੁਕ ਜਾ ਸਵੀਟੀ ਲੈ ਵੇਖ ਲੈ ਸੁਣ ਆਪਣੀਆਂ ਅੱਖਾਂ ਦੇ ਨਾਲ ਕਹਿੰਦੀ ਸੀ ਇੱਕੋ ਛਾਲ ਮਾਰੀ ਸਸੂ ਉਹ ਵੇਖ ਲੱਕੀ ਦੇ ਨਾਲ ਕਿਵੇਂ ਛਾਲਾ ਮਾਰ ਭੱਜੀ ਜਾਂਦੀ ਹੈਗੀ ਪਰ ਮੁੰਡਾ ਤੁਹਾਡੇ ਨਾਲੋਂ ਤੇਜ਼ ਲੱਗਦਾ ਹੈ ਉਹ ਭਾਈ ਡੀਜ਼ਲ ਇੰਜਨ ਤੇ ਇਲੈਕਟ੍ਰਿਕ ਇੰਜਨ ਵਿੱਚ ਕੁਝ ਤੇ ਫਰਕ ਹੁੰਦਾ ਹੈ ਨਾ ਡਿੰਪੀ ਜੀ ਅੰਕਲ ਆਂਟੀ ਤੁਸੀਂ ਕਿਉਂ ਜਾ ਗੱਲਾਂ ਕਰੀ ਜਾਂਦੇ ਹੋ ਕਿਉਂ ਭਾਈ ਕੀ ਗੱਲ ਹੈ ਲੱਕੀ ਆਪਣੀ ਸਵੀਟੀ ਨੂੰ ਬਚਾ ਕੇ ਲੈ ਗਿਆ ਅੰਕਲ ਜੀ
ਹੋ ਪਹਿਲਾਂ ਕੰਮ ਵੇਲੀਆਂ ਦੇ ਵੇਲ ਕੱਟ ਉਹ ਮੰਗਾ ਸਾਹਿਬ ਤੁਸੀਂ ਕਦੋਂ ਆਏ? ਬਸ ਥੋੜੀ ਦੇਰ ਪਹਿਲਾਂ। ਰੰਗੀ ਨੂੰ ਕੰਮ ਸੀ ਕੋਈ, ਉੱਪਰ ਗਿਆ। ਬੜੇ ਠਾਠ-ਬਾਠ ਹੋ ਗਏ ਤੁਹਾਡੇ। ਆ ਸੋਨੇ ਦੀ ਚੇਨ, ਸੋਨੇ ਦਾ ਕੜਾ, ਰੇਵਨ ਸ਼ੇਵਨ, ਨਵੀਂ ਗੱਡੀ ਵੀ ਕਢਾ ਲਈ ਹੈ? ਬਸ ਐ ਹੀ ਆ ਸ਼ਿੰਗਾਰਾ ਸਿੰਘ ਜੀ। ਹਾਂ, ਟਾਈਮ ਬਦਲਦਿਆਂ ਦੇਰ ਨਹੀਂ ਲੱਗਦੀ। ਉਹ ਤਾਂ ਠੀਕ ਹੈ, ਪਰ ਤੁਸੀਂ ਇੱਕਦਮ ਫਰਸ਼ ਤੋਂ ਅਰਸਤੀ ਚਲੇ ਗਏ। ਇਹੋ ਜੀ ਕਿਹੜੀ ਗਿੱਦੜ ਸਿੰਘੀ ਲੱਗੀ ਹੱਥ? ਸਾਨੂੰ ਵੀ ਦੱਸ ਦਿਓ ਯਾਰ। ਉਹ ਤੁਸੀਂ ਅੰਬ ਖਾਓ ਸ਼ਿੰਗਾਰਾ ਸਿੰਘ ਜੀ, ਐਵੇਂ ਪੇੜ ਗਣਨ ਦੀ ਲੋੜ ਨਹੀਂ। ਹੋਰ ਕੋਈ ਸੇਵਾ ਤਾਂ ਦੱਸੋ। ਸੇਵਾ ਹੋਈ ਤਾਂ ਜ਼ਰੂਰ ਦੱਸਾਂਗੇ। ਦੱਸੂ ਇਹ ਪਰ ਥੋੜਾ ਪਿਆਰ ਨਾਲ ਸ਼ਿੰਗਾਰਾ ਸਿੰਘ ਜੀ, ਜ਼ੋਰ ਜ਼ਬਰਦਸਤੀ ਬਿਲਕੁਲ ਨਹੀਂ। ਜ਼ੋਰ ਜ਼ਬਰਦਸਤੀ ਕਾਹਦੀ ਉਹ ਆ ਚਲੀਏ ਹੁਣ, ਐਵੇਂ ਨਾ ਮਗਜ ਮਾਰਨ ਲੱਗ ਪਿਆ। ਇੰਨੀ ਮਹਿੰਗੀ ਗੱਡੀ ਕਰਦੇ ਕੀ ਫਿਰਦੇ ਆ ਯਾਰ? ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਇਹਨਾਂ ਦੀ। ਵੀਰੇ ਹਾਂ, ਤੂੰ ਇੱਥੇ ਖੜਾ ਕੀ ਸੋਚੀ ਜਾਂਦਾ? ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਭੈਣੇ। ਇੰਨੀ ਛੇਤੀ ਬੰਦੇ ਦੇ ਦਿਨ ਨਹੀਂ ਬਦਲ ਸਕਦੇ। ਇਹਨਾਂ ਨੰਗਾ ਕੋਲੇ ਏਡੀ ਮਹਿੰਗੀ ਗੱਡੀ ਕਿੱਥੋਂ ਆ ਗਈ? ਓਹੋ, ਮੋਟਰਸਾਈਕਲ ਵੇਚ ਕੇ ਖਰੀਦ ਲਈ ਹੋਣੀ ਹੈ। ਓਏ ਮੋਟਰਸਾਈਕਲ ਵੇਚ ਕੇ ਫਾਰਚੂਨਰ ਗੱਡੀ ਆਜੂ? ਹੋਰ ਹੀ ਗੱਲਾਂ ਕਰਦੀ ਰਹਿਣੀ ਹੈ। ਅੱਜ ਮਹੀਨੇ ਬਾਅਦ ਸ਼ਕਲ ਦੇਖੀ ਇਹਨਾਂ ਦੀ। ਅੱਗੇ ਤਾਂ ਇਹ ਕਮਰੇ ਚੋਂ ਨਿਕਲਦੇ ਨਹੀਂ ਸੀ ਹੁੰਦੇ, ਤੇ ਹੁਣ ਇਹਨਾਂ ਦਾ ਇੱਥੇ ਜੀ ਨਹੀਂ ਲੱਗਦਾ। ਤੈਨੂੰ ਕੀ ਪਤਾ ਬਿਨ ਤੇਰੇ ਲੱਗਦਾ ਨਾ ਮੇਰਾ ਜੀ। ਤੈਨੂੰ ਕੀ ਪਤਾ ਬਿਨ ਤੇਰੇ ਲੱਗਦਾ ਨਾ ਮੇਰਾ ਜੀ। ਹੋ ਜੋ ਤੇਰੇ ਬਿਨ ਹੋਵੇ ਆਖਰੀ ਉਹ ਦਿਨ ਹੋਵੇ। ਹੋ ਜੋ ਤੇਰੇ ਬਿਨ ਹੋਵੇ ਆਖਰੀ ਉਹ ਦਿਨ ਹੋਵੇ। ਪਲ ਪਲ ਸਾਂ ਮੰਗਦੇ ਦੁਆ। ਜੋ ਤੇਰਾ ਰਾਹ ਹੋਵੇ ਉਹੀ ਮੇਰੀ ਚਾਹ ਹੋਵੇ। ਜੋ ਤੇਰਾ ਰਾਹ ਹੋਵੇ ਉਹੀ ਮੇਰੀ ਚਾਹ ਹੋਵੇ। ਪਲ ਪਲ ਸਾਂ ਮੰਗਦੇ ਦੁਆ। ਜੋ ਤੇਰੇ ਬਿਨ ਹੋਵੇ। ਜੋ ਤੇਰੀ ਗੱਲ ਹੋਵੇ ਬਸ ਮੇਰੇ ਵੱਲ ਹੋਵੇ। ਹਾਂ ਜੋ ਤੇਰੀ ਗੱਲ ਹੋਵੇ ਬਸ ਮੇਰੇ ਵੱਲ ਹੋਵੇ। ਪਲ ਪਲ ਸਾਂ ਮੰਗਦੇ ਦੁਆ। ਜੋ ਤੇਰਾ ਰੱਬ ਹੋਵੇ ਮੇਰਾ ਮਜ਼ਹਬ ਹੋਵੇ। ਜੋ ਤੇਰਾ ਰੱਬ ਹੋਵੇ ਮੇਰਾ ਮਜ਼ਹਬ ਹੋਵੇ। ਪਲ ਪਲ ਸਾਂ ਮੰਗਦੇ ਦੁਆ। ਜੋ ਤੇਰੇ ਬਿਨ ਹੋਵੇ। ਮਾਹੀਆ ਮਾਹੀਆ ਢੋਲਣਾ ਹੋ ਢੋਲਣਾ। ਜੋ ਤੇਰਾ ਅਰਮਾਨ ਹੋਵੇ ਉਹ ਮੇਰਾ ਜਹਾਨ ਹੋਵੇ। ਤੇਰਾ ਅਰਮਾਨ ਹੋਵੇ ਉਹ ਮੇਰਾ ਜਹਾਨ ਹੋਵੇ। ਪਲ ਪਲ ਸਾਂ ਮੰਗਦੇ ਦੁਆ। ਜੋ ਤੇਰਾ ਸਾਥ ਹੋਵੇ ਮੁਕੰਮਲ ਬਾਤ ਹੋਵੇ। ਜੋ ਤੇਰਾ ਸਾਥ ਹੋਵੇ ਮੁਕੰਮਲ ਬਾਤ ਹੋਵੇ। ਪਲ ਪਲ ਸਾਂ ਮੰਗਦੇ ਦੁਆ। ਜੋ ਤੇਰੇ ਬਿਨ ਹੋਵੇ।
ਕਿੱਥੇ ਮੁੰਡਾ ਮੇਰਾ? ਤੂੰ ਦੱਸ ਮੇਰੀ ਲੜਕੀ ਕਿੱਥੇ ਹੈਗੀ? ਮੇਰੀ ਲੜਕੀ ਕਿੱਥੇ ਹੈ ਮੈਨੂੰ ਕੀ ਪਤਾ ਹੈ? ਤੇਰੀ ਕੁੜੀ ਮੇਰੇ ਮੁੰਡੇ ਨੂੰ ਕੱਢ ਕੇ ਲੈ ਗਈ ਹੈ। ਨਹੀਂ, ਤੁਹਾਡਾ ਮੁੰਡਾ ਸਾਡੀ ਕੁੜੀ ਨੂੰ ਕੱਢ ਕੇ ਲੈ ਗਿਆ। ਉਹ ਮੈਂ ਕਹਿਣਾ ਸਿੱਧਾ ਸਿੱਧਾ ਦੱਸ ਦਿਓ ਮੇਰਾ ਮੁੰਡਾ ਕਿੱਥੇ ਹੈ? ਉਹ ਤੂੰ ਦੱਸ ਮੇਰੀ ਲੜਕੀ ਕਿੱਥੇ ਹੈਗੀ? ਅੱਛੀ ਖਵਾ ਕੇ ਅੱਛੀ ਕੀਤੀ ਸੂ। ਉਹ ਮਾਰਦੀ ਹੈ ਮੱਛੀ ਦੀ। ਤੇ ਤੂੰ ਆਪਣਾ ਮੁੰਡਾ ਨਹੀਂ ਸਮਝ ਜਾਂਦਾ? ਤੂੰ ਆਪਣੀ ਕੁੜੀ ਨਹੀਂ ਸਮਝ ਜਾਂਦੀ। ਓ ਹੈਲੋ, ਕਿਉਂ ਲੜੀ ਜਾਂਦੇ ਹੋ? ਕੌਣ ਕਿਹਨੂੰ ਲੈ ਕੇ ਭੱਜ ਗਿਆ ਓਏ? ਕਿਹੜਾ ਸੀ ਓਏ? ਇਹਨਾਂ ਦੀ ਕੁੜੀ ਮੇਰੇ ਮੁੰਡੇ ਨੂੰ ਲੈ ਕੇ ਫੁਰ ਹੋ ਗਈ ਹੈ। ਉਹ ਨਹੀਂ ਜੀ, ਇਹਨਾਂ ਦਾ ਲੜਕਾ ਹੱਸਾਂ ਦੀ ਸਵੀਟੀ ਨੂੰ ਚੁਬਾਰੇ ਵਿੱਚ ਉਡਾ ਕੇ ਲੈ ਗਿਆ। ਨਾ ਤੁਸੀਂ ਕੱਲੀ ਕੁੜੀ ਨੂੰ ਚੁਆਰੇ 'ਚ ਛੱਡੇ ਹੀ ਕਿਉਂ? ਤੁਹਾਨੂੰ ਕੀ ਹੈ? ਸਾਡੀ ਕੁੜੀ ਹੈ, ਭਾਵੇਂ ਸਕੂਲ ਤੱਕ ਕਰ ਦਈਏ। ਫਿਰ ਭੁਗਤੋ ਨਾ ਪ੍ਰੇਮ ਨਾਲ ਯਾਰ, ਕੁੜੀ ਇਹਨਾਂ ਦੀ ਭੱਜੀ ਐ, ਆਪਣੀ ਨਹੀਂ। ਕੋਈ ਗੱਲ ਨਹੀਂ, ਭੁਗਤਣਗੇ ਤੇ ਹੁਣ ਤੂੰ ਮੈਂ ਅੰਦਰ ਜਾ ਕੇ ਰਿਪੋਰਟ ਲਿਖਵਾਈ ਹੈ। ਉਹ ਛੜਿਆ, ਰਿਪੋਰਟ ਤੈਨੂੰ ਲਿਖਵਾਣੀ ਆਂਦੀ ਹੈ? ਮੈਂ ਵੀ ਰਿਪੋਰਟ ਲਿਖਵਾ ਸਕਦਾ। ਮੈਂ ਡੀਐਸਪੀ ਕੋਲ ਜਾਵਾਂਗਾ, ਮੈਂ ਐਸਪੀ ਕੋਲ ਜਾਵਾਂਗਾ, ਉਹ ਮੈਂ ਡੀਆਈਜੀ ਕੋਲ ਜਾਵਾਂਗਾ, ਉਹ ਮੈਂ ਡੀਜੀਪੀ ਕੋਲ ਜਾਵਾਂਗਾ, ਉਹ ਮੈਂ ਸੀਐਮ ਕੋਲ ਜਾ ਕੇ ਸਾਲੇ ਪਹਿਲਾਂ ਤੁਸੀਂ ਆਪਦੇ ਘਰਾਂ ਨੂੰ ਜਾਓ, ਹੈ ਨਹੀਂ ਥਾਣੇ 'ਚ ਕੋਈ। ਛੁੱਟੀ ਹੈ, ਮੰਤਰੀ ਸਾਹਿਬ ਨੇ ਜਾ ਭੱਜੋ ਇਥੋਂ। ਉਹ ਸੁਣੇ ਤੁਹਾਨੂੰ, ਜਾਓ ਚਲੋ ਭੱਜੋ ਇਥੋਂ। ਪ੍ਰੇਮ ਨਾਲ ਯਾਰ, ਕਾਹਨੂੰ ਯਾਰ, ਕਾਨੂੰਨ ਦੇ ਸਾਹਮਣੇ ਉੱਚੀ ਬਾਤ ਗੱਲ ਕਰਦੇ ਨੇ। ਮੈਥੋਂ ਨਹੀਂ ਇਹੋ ਜਿਹਾ ਕੁਝ ਦੇਖਿਆ ਜਾਂਦਾ। ਚੱਲ ਆ ਜਾ ਹੁਣ ਤੂੰ ਬਹੁਤਾ ਤੱਤਾ ਨਾ ਹੋਇਆ ਕਰ ਯਾਰ। ਨਹੀਂ ਯਾਰ, ਤੈਨੂੰ ਤਾਂ ਉਹ ਸੱਚ ਪ੍ਰੇਮ ਯਾਰ, ਰਿਪੋਰਟ ਤਾਂ ਇਹਨਾਂ ਨੇ ਮੁਨਸ਼ੀ ਨੂੰ ਲਿਖਾਉਣੀ ਸੀ, ਆਪਾਂ ਉਹੀ ਪੂੰਛ ਨੂੰ ਅੱਗ ਲਾ ਕੇ ਬਹਿ ਗਏ। ਆਪਣੀ ਲੰਕਾ ਤਾਂ ਨਹੀਂ ਪੁੱਗ ਜੂ ਕਿਤੇ? ਕਿਵੇਂ ਮਤਲਬ ਆਪਣੇ ਸਿਰ ਤੇ ਗੱਲ ਤਾਂ ਨਹੀਂ ਆਜੂ? ਉਹ ਨਾ ਇਹਨਾਂ ਨੇ ਤਾਂ ਰਿਪੋਰਟ ਹੀ ਲਿਖਾਉਣੀ ਆ, ਧੱਕੇ ਧੁੱਕੇ ਜੇ ਖਾ ਕੇ ਫੇਰ ਆ ਜਾਣਗੇ। ਵੈਸੇ ਵੀ ਲੜਾਈ ਵਧੀ ਹੋਈ ਆ, ਦੁਬਾਰੇ ਪੱਕਾ ਆਉਣਗੇ। ਚੱਲ ਆਪਾਂ ਫੇਰ ਚਾਹ ਦੀ ਘੁੱਟ ਪੀ ਆਈਏ। ਆ ਜਾ ਫਿਰ ਚੱਲੀਏ। ਕੀ ਹੋਇਆ ਰਾਈਟਰ ਸਾਹਿਬ? ਬੜੇ ਪਰੇਸ਼ਾਨ ਨਜ਼ਰ ਆ ਰਹੇ ਹੋ। ਕੀ ਦੱਸਾਂ ਪ੍ਰੋਫੈਸਰ ਤਾਰਾ ਸਿੰਘ ਜੀ, ਪੁਲਿਸ ਨੇ ਮੇਰੀ ਡਿਊਟੀ ਫਿਲਮ ਲਿਖਣ ਤੇ ਲਾਤੀ। ਮੈਨੂੰ ਸਮਝ ਨਹੀਂ ਲੱਗ ਰਿਹਾ ਕੀ ਲਿਖਾਂ ਕੀ ਨਾ ਲਿਖਾਂ। ਤੁਸੀਂ ਫਿਲਮਾਂ ਬਣਾਉਣ ਵਾਲੇ ਅਸਲ ਜ਼ਿੰਦਗੀ ਤੋਂ ਕੋਹਾਂ ਦੂਰ ਤੁਰੇ ਫਿਰਦੇ ਰਹਿੰਦੇ ਹੋ। ਹਰ ਇਨਸਾਨ ਦੀ ਜ਼ਿੰਦਗੀ ਇੱਕ ਖੁੱਲੀ ਕਿਤਾਬ ਹੈ, ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਤੁਸੀਂ ਆਪਣੀ ਦੁੱਖ ਭਰੀ ਕਹਾਣੀ ਮੈਨੂੰ ਸੁਣਾ ਦਿਓ, ਸ਼ਾਇਦ ਉਹਦੇ ਚੋਂ ਮੈਨੂੰ ਕੁਝ ਮਿਲ ਜਾਏ। You know what happened to me? I feel hurt when police is torturing me like this. I was never against my daughter's outcast marriage. Why Panchayat has murdered my daughter? I can never forget that honor killing. ਪ੍ਰੋਫੈਸਰ ਸਾਹਿਬ, ਮੈਂ ਤੁਹਾਡਾ ਦੁੱਖ ਸਮਝਦਾ, ਪਰ ਇਹ ਸਭ ਜੋ ਤੁਸੀਂ ਕਹਿ ਰਹੇ ਹੋ ਨਾ, ਮੈਨੂੰ ਪੰਜਾਬੀ ਚ ਬੋਲ ਕੇ ਲਿਖਾ ਦਿਓ, ਕਿਉਂਕਿ ਫਿਲਮ ਪੰਜਾਬੀ ਚ ਬਣ ਰਹੀ ਹੈ। ਲਿਖ ਫਿਰ, ਮੇਰੇ ਖੂਨ ਵਿੱਚ ਕਲਮ ਡੁਬੋ ਕੇ ਮੇਰੀ ਦੁੱਖ ਭਰੀ ਦਾਸਤਾਨ ਲਿਖ। ਜਨਾਬ, ਫਿਲਮ ਦਾ ਰਾਈਟਰ ਮਿਲਣ ਆਇਆ ਜੀ, ਕਹਿੰਦਾ ਉਹਦੀ ਕਹਾਣੀ ਪੂਰੀ ਹੋ ਗਈ। ਬੁਲਾਓ ਜਲਦੀ ਅੰਦਰ ਉਹਨੂੰ। ਜੀ ਜਨਾਬ। ਸਰ ਆਓ ਬੈਠੋ। ਥੈਂਕ ਯੂ। ਸੁਣਿਆ ਰਾਈਟਰ ਸਾਹਿਬ, ਸਾਡੀ ਫਿਲਮ ਦੀ ਕਹਾਣੀ ਪੂਰੀ ਹੋ ਗਈ। ਬਸ ਜਨਾਬ, ਕਿਸੇ ਦੀ ਹੱਡ ਬੀਤੀ ਪਰਦੇ ਤੇ ਪੇਸ਼ ਹੋਣ ਜਾ ਰਹੀ ਹੈ। ਫਿਰ ਇਹ ਕਹੋ ਨਾ ਕਿ ਪਰਦੇ ਤੇ ਕੋਈ ਵੱਡਾ ਜਲਵਾ ਹੋਣ ਜਾ ਰਿਹਾ ਹੈ। ਸਰ, ਫਿਲਮਾਂ ਦੇ ਜਲਵੇ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗਦੇ ਨੇ। ਫਿਰ ਕੀ ਨਾਂ ਰੱਖਿਆ ਸਾਡੀ ਫਿਲਮ ਦਾ? ਮੁਜਰਮ ਤਾਰਾ ਸਿੰਘ ਦੇ ਦੁੱਖਾਂ ਤੇ ਬੰਨ ਵਾਲੀ ਫਿਲਮ ਦਾ ਨਾਮ ਹੋਏਗਾ ਇੱਕ ਤਾਰਾ ਬੋਲੇ। ਗੁੱਡ, ਵੈਰੀ ਗੁੱਡ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਮੈਂ ਕਿਹਾ ਜੀ, ਸੁਣਦੇ ਨਹੀਂ। ਵਿਆਹ ਤੋਂ ਬਾਅਦ ਤੈਨੂੰ ਹੀ ਸੁਣਿਆ, ਹੋਰ ਤਾਂ ਤੂੰ ਕਿਸੇ ਨੂੰ ਬੋਲਣ ਦਿੱਤਾ ਹੀ ਨਹੀਂ। ਅੱਛਾ ਮੇਰੀ ਗੱਲ ਸੁਣੋ ਜੀ, ਆਪਾਂ ਜਿਹੜੀ ਫਿਲਮ ਬਣਾ ਰਹੇ ਆ ਉਹਦਾ ਨਾਮ ਕੀ ਰੱਖਿਆ? ਤੇਰੇ ਜੰਮਣ ਤੋਂ ਪਹਿਲਾਂ ਤੇਰੀ ਮਾਂ ਤੈਨੂੰ ਕੀ ਕਹਿ ਕੇ ਬੁਲਾਉਂਦੀ ਸੀ? ਲੈ, ਜੰਮਣ ਤੋਂ ਪਹਿਲਾਂ ਵੀ ਕੋਈ ਕਿਸੇ ਦਾ ਨਾਮ ਰੱਖਦਾ ਹੁੰਦਾ? ਬਸ ਫਿਰ ਉਹ ਜਿਹੜਾ ਤਾਂ ਰਾਈਟਰ ਵੀਰ ਬਰਫ਼ ਦੀ ਸਿੱਲੀ ਕੋਲੇ ਬੈਠਾ ਲਿਖ ਰਿਹਾ ਹੈ, ਉਹਦੀ ਕਹਾਣੀ ਤਾਂ ਪੂਰੀ ਹੋ ਲੈਣ ਦੇ। ਪਹਿਲੀ ਫਿਲਮ ਦੀ ਭਰੂਣ ਹੱਤਿਆ ਕਰਨ ਨੂੰ ਫਿਰਦੀ ਐ। ਜੀ ਮੇਰੀ ਗੱਲ ਸੁਣੋ ਨਾ, ਆਪਣੀ ਫਿਲਮ ਦਾ ਟਾਈਟਲ ਨਾ ਕੋਈ ਵਧੀਆ ਜਿਹਾ ਰੱਖਿਓ, ਐਵੇਂ ਨਾ ਹੋਰ ਕਿਤੇ ਮੇਰੀ ਬੇਇੱਜ਼ਤੀ ਹੋ ਜਾਵੇ। ਤੁਹਾਡੇ ਟੱਬਰ ਨਾਲੋਂ ਚੰਗੇ ਆ, ਨਾਮ ਰੱਖਣਾ ਆਉਂਦਾ ਹੈ। ਇੱਧਰ ਦੇਖ ਲਓ, ਕਲਾਸ਼ੋ ਤੇ ਕਲੇਸ਼ੋ ਦੇ ਚੱਕਰ ਚ ਫਸਾ ਕੇ ਰੱਖਤਾ ਮੈਨੂੰ। ਆ ਫੜ। ਜੈ ਹਿੰਦ ਸਰ।
ਉਹ ਧਨਵਾ ਸਾਹਿਬ ਥਾਣੇ ਚੱਕ ਕੇ ਲੱਡੂ ਵੰਡੇ, ਆਪਣੀ ਫਿਲਮ ਦੀ ਕਹਾਣੀ ਪੂਰੀ ਹੋ ਗਈ। ਉਹ ਅੱਛਾ ਜੀ, ਕਮਾਲ ਕਰਤੀ ਰਾਈਟਰ ਨੇ ਹੈ। ਮੈਨੂੰ ਤਾਂ ਲੱਗਦਾ ਸੀ ਅਜੇ 5-7 ਦਿਨ ਹੋਰ ਲਾਓ। ਆ ਲੱਗਦੇ ਆ ਤੁਹਾਨੂੰ ਫਿਲਮ ਦਾ ਨਾਮ ਵੀ ਦੱਸ ਦਿਓ ਜੀ, ਮੈਂ ਕਲੇਸ਼ੋ ਦਾ ਕਲੇਸ਼ ਮੁਕਾਇਆ ਵਾਂ। ਓਏ ਆਪਣੀ ਫਿਲਮ ਦਾ ਨਾਂ ਹੈ ਇੱਕ ਤਾਰਾ ਬੋਲੇ। ਵੈਰੀ ਗੁੱਡ ਸਰ। ਜੈਨ ਸਰ, ਮੈਂ ਆਇਆ ਸਰ। ਜੀ ਦੱਸੋ ਨਾ ਨਾਮ ਕੀ ਰੱਖਿਆ ਹੈ? ਤੇਰਾ ਬਾਪੂ ਬੋਲੇ। ਸਰ ਆ ਲਿਆਂਦਾ ਫਿਲਮ ਦਾ ਡਾਇਰੈਕਟਰ ਜੀ। ਆਓ ਜੀ ਡਾਇਰੈਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਆਪਣੀ ਫਿਲਮ ਦੀ ਕਹਾਣੀ ਪੂਰੀ ਹੋ ਗਈ ਹੈ ਤੇ ਹੁਣ ਫਟਾਫਟ ਫਿਲਮ ਬਣਾਉਣੀ ਸ਼ੁਰੂ ਕਰੋ। ਉਹ ਸਰ ਇਦਾਂ ਥੋੜਾ ਫਿਲਮਾਂ ਬਣਦੀਆਂ ਨੇ ਜਿੱਦਾਂ ਤੁਸੀਂ ਸੋਚਦੇ ਹੋ। ਨਾ ਹੋਰ ਕਿਵੇਂ ਫਿਲਮਾਂ ਬਣਦੀਆਂ? ਤੂੰ ਕਹਾਣੀ ਮੰਗੀ ਸੀ, ਆ ਪਈ ਆ ਕਹਾਣੀ। ਅਜੇ ਕਹਾਣੀ ਪੂਰੀ ਹੋਈ ਹੈ। ਸ਼ੂਟਿੰਗ ਦਾ ਸਾਰਾ ਸਮਾਨ ਲਿਆਓ, ਐਕਟਰ ਇਕੱਠੇ ਕਰੋ, ਕੈਮਰਾ ਹਾਇਰ ਕਰੋ, ਤਾਂ ਜਾ ਕੇ ਸ਼ੁਰੂ ਹੋਊਗੀ ਫਿਲਮ। ਨਾ ਜਿਹੜੀਆਂ ਚੀਜ਼ਾਂ ਤੂੰ ਕਹੀ ਜਾਣਾ ਇਹ ਚਾਹੀਦੀਆਂ ਵੀ ਹੈ ਕਿ ਐਵੇਂ ਜਬਲੀਆਂ ਮਾਰੀ ਜਾਣਾ? ਇਹ ਸ਼ੂਟਿੰਗ ਦਾ ਸਾਰਾ ਸਮਾਨ ਚਾਹੀਦਾ ਜਨਾਬ ਜੀ, ਤੁਸੀਂ ਮੇਰਾ ਯਕੀਨ ਕਿਉਂ ਨਹੀਂ ਕਰਦੇ? ਉਹ ਨਹੀਂ ਕਰਾਂਗੇ ਯਕੀਨ ਤੇਰਾ। ਬੰਦਾ ਤਾਂ ਤੂੰ ਠੀਕ ਲੱਗਦਾ। ਚੱਲ ਤੂੰ ਲਿਸਟ ਬਣਾ ਕੇ ਦੇ, ਮੈਂ ਲਾਉਣਾ ਕਿਸੇ ਡਿਊਟੀ। ਟਾਈਮ ਦੀ ਗੱਲ ਆ ਮਿੱਤਰੋ, ਟਾਈਮ ਦੀ ਗੱਲ ਆ, ਟਾਈਮ ਦੀ ਗੱਲ ਆ ਮਿੱਤਰੋ, ਟਾਈਮ ਦੀ ਗੱਲ ਆ। ਉਹ ਧਨਵਾ ਜੀ ਸਰ, ਇਹ ਕੋਈ ਕੰਮ ਕਰਨ ਦਾ ਤਰੀਕਾ ਹੈ? ਆ ਗੱਡੀ ਪਹਿਲਾਂ ਸਾਫ਼ ਕਿਉਂ ਨਹੀਂ ਕੀਤੀ ਓਏ? ਸਰ 2 ਮਿੰਟ ਹੋਰ ਦੇ ਦਿਓ ਜੀ, ਮੈਂ ਸ਼ੀਸ਼ੇ ਵਾਂਗੂ ਚਮਕਾ ਦੂੰਗਾ ਜੀ। ਨਾ ਪਹਿਲਾਂ ਕਿਉਂ ਨਹੀਂ ਚਮਕੀ? ਜਨਾਬ ਪਹਿਲਾਂ ਮੈਂ ਤੁਹਾਡੇ ਬੱਚਿਆਂ ਨੂੰ ਸਕੂਲ ਛੱਡਣ ਚਲਾ ਗਿਆ ਸੀਗਾ ਜੀ। ਓਏ ਉਹ ਵੀ ਜ਼ਰੂਰੀ ਹੈ, ਇਹ ਵੀ ਜ਼ਰੂਰੀ ਹੈ। ਹਾਂਜੀ। ਇੱਕ ਫਿਲਮ ਸਾਲਿਆਂ ਤੋਂ ਬਣਦੀ ਨਹੀਂ, ਗੱਲਾਂ ਜਿੰਨੀਆਂ ਮਰਜ਼ੀ ਮਰਵਾ ਲਓ। ਗੱਲ ਸੁਣ ਲੈ ਮੇਰੀ ਓਏ, ਪਹਿਲਾਂ ਤਾਂ ਤੈਨੂੰ ਮੈਂ ਬਣਾਇਆ ਡੀਐਸਪੀ ਤੋਂ ਹੌਲਦਾਰ, ਹੁਣ ਸਿੱਧਾ ਡਿਸਮਿਸ ਕਰੂੰਗਾ। ਜਨਾਬ ਆ ਕੰਮ ਨਾ ਕਰਦੇ ਜੀ, ਮੇਰੇ ਬੱਚੇ ਭੁੱਖੇ ਮਰ ਜਾਣਗੇ ਜੀ। ਉਹ ਜਨਾਬ ਕੀ ਹੋ ਗਿਆ ਜੀ? ਮੈਂ ਥੱਪੜ ਮਾਰ ਕੇ ਮੂੰਹ ਭੰਨ ਦੂੰ। ਸਾਲਾ ਕੀ ਹੋ ਗਿਆ ਦਾ? ਸਾਹਿਬ ਜੀ ਮੈਂ ਕੀ ਕੀਤਾ ਹੈ? ਮੈਂ ਕੀ ਕੀਤਾ? ਆ ਰੂਹ ਅਫਜੇ ਦਾ ਗਲਾਸ ਭਰ ਕੇ ਤੇਰੇ ਮੂੰਹ ਤੇ ਮਾਰਾਂ, ਤੈਨੂੰ ਪਤਾ ਲੱਗ ਜੇ ਕਿ ਭੈੜਾ ਸੁਪਨਾ ਹੁੰਦਾ ਕੀ ਹੈ। ਜਾ ਮੇਰੇ ਲਈ ਜ਼ਿਆਦਾ ਕੱਪ ਲੱਗਿਆ। ਰੂਹ ਅਫਜਾ ਪੀਣ ਤੋਂ ਪਹਿਲਾਂ ਸੌਂ ਆਪ ਕੇ ਗੁੱਸਾ ਮੇਰੇ ਤੇ ਕੱਢੀ ਜਾਂਦੇ ਨੇ। ਚੰਗਾ ਜਨਾਬ, ਲਿਆਇਆ ਜੀ। ਜਾ ਉਹ ਛੱਡਾ ਪਿੱਛੇ ਹੋ ਜਾ ਤੂੰ। ਪਿੱਛੇ ਹਟ। ਮੈਂ ਕਹਿੰਦਾ ਪਹਿਲੇ ਮੈਂ ਜਾਵਾਂਗਾ, ਮੈਂ ਜਾਵਾਂਗਾ ਪਹਿਲੇ। ਹਟੋ ਪਿੱਛੇ ਰੱਖ ਕੇ ਆ। ਮੈਂ ਕਹਿੰਦਾ ਹਾਂ ਕੱਲਾ ਮਤ। ਮੇਰੀ ਗੱਲ ਸੁਣ ਜੀ। ਬਕਵਾਸ ਬੰਦ ਕਰੋ। ਹਾਂ ਦੱਸੋ ਕੀ ਗੱਲ ਹੈ? ਡੀਐਸਪੀ ਸਾਹਿਬ ਜੀ, ਇਹਨਾਂ ਦਾ ਲੜਕਾ ਜੀ ਹੱਸਨ ਦੀ ਸਵੀਟੀ ਨੂੰ ਬਚਾ ਕੇ ਲੈ ਗਿਆ। ਉਹ ਜੋ ਇਹ ਕਹਿ ਰਹੇ ਨੇ ਜਨਾਬ ਉਹਨੂੰ ਉਲਟਾ ਕਰ ਲਓ। ਓਏ ਉਲਟਾ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਕਰ ਲੂੰਗਾ, ਵਿੱਚੋਂ ਦੱਸੋ ਗੱਲ ਕੀ ਹੈ? ਉਹ ਸਾਹਿਬ ਜੀ ਗੱਲ ਕੋਈ ਖਾਸ ਨਹੀਂ ਜੀ, ਇਹ ਬੰਦੇ ਪਹਿਲਾਂ ਵੀ ਆਏ ਸੀ, ਇਹਨਾਂ ਦੇ ਮੁੰਡਾ ਕੁੜੀ ਬਸ ਘਰੋਂ ਭੱਜੇ ਨੇ ਜੀ। ਅੱਛਾ ਇਹ ਦੱਸੋ ਇਹ ਮੁੰਡਾ ਕੁੜੀ ਬਾਲਗ ਨੇ? ਹਾਂ ਜੀ। ਫਿਰ ਤੁਸੀਂ ਕਿਉਂ ਰੌਲਾ ਪਾਈ ਜਾਂਦੇ ਹੋ? ਘਰੇ ਜਾ ਕੇ ਸੌਂ ਜਾਓ, ਆਪ ਹੀ ਘੁੰਮ ਫਿਰ ਕੇ ਮੁੜ ਆਉਣਗੇ। ਜੇ ਮੇਰੇ ਘਰੇ ਇਹੋ ਜੀ ਕੁੜੀ ਪੈਦਾ ਹੋਈ ਹੁੰਦੀ ਨਾ, ਮੈਂ ਉਹਦਾ ਗਲਾ ਦਬਾ ਕੇ ਉਹਨੂੰ ਉੱਥੇ ਹੀ ਮਾਰ ਦੇਣਾ ਸੀ। ਐ ਵੇਖ ਲਓ ਸਾਹਿਬ ਜੀ, ਤੁਸਾਂ ਦੇ ਸਾਹਮਣੇ ਮੇਰੀ ਧੀ ਦਾ ਮਰਡਰ ਪਲਾਨ ਹੋ ਰਿਹਾ। ਚੁੱਪ ਹੋਏ। ਓਏ ਬਕਵਾਸ ਬੰਦ ਕਰੋ। ਤੁਸੀਂ ਏਦਾਂ ਕਰੋ, ਆਪੋ ਆਪਣੇ ਮੁੰਡਾ ਕੁੜੀ ਦੀਆਂ ਨਾ ਫੋਟੋਆਂ ਸਾਨੂੰ ਦੇ ਜਾਓ ਤੇ ਤਿੱਤਰ ਹੋ ਜਾਓ। ਅਸੀਂ ਪਹਿਲਾਂ ਹੀ ਬਹੁਤ ਦੁਖੀ ਹਾਂ। ਜਦੋਂ ਕੋਈ ਇਹਨਾਂ ਦੀ ਇਨਫੋਰਮੇਸ਼ਨ ਮਿਲੀ ਆ ਲਓ ਜੀ, ਤੁਹਾਨੂੰ ਦੱਸ ਦਾਂਗੇ। ਆ ਲਓ ਜੀ। ਹਾਂ ਦਫਾ ਹੋ ਜਾਓ। ਤੂੰ ਦਫਾ ਹੋ ਪਹਿਲੇ। ਚੱਲ ਦੇ ਦਰਦ ਨਾਲ ਕੱਲਾ ਮਤ। ਜਸਪਾਲ ਤੂੰ ਅਸਮਾਨ ਕੋਲ ਖੜ, ਮੈਂ ਜਰਾ ਸਾਹਿਬ ਨੂੰ ਦੱਸ ਕੇ ਆਉਣਾ, ਠੀਕ ਹੈ? ਧਿਆਨ ਰੱਖੀ। ਤੂੰ ਪਰਵਾਹ ਨਾ ਕਰ, ਮੈਂ ਦੇਖਦਾ। ਉਹ ਜਨਾਬ ਆ ਤੁਸੀਂ ਗਰਮ ਚਾਹ ਪੀ ਕੇ ਠੰਡੇ ਹੋ ਕਰਾਂ, ਅੱਜ ਤੁਹਾਡਾ ਮੂਡ ਬਹੁਤ ਖਰਾਬ ਹੈ ਜੀ। ਜੈ ਹਿੰਦ ਜਨਾਬ। ਉਹ ਤੇਰਾ ਕੌਣ ਭੱਜ ਗਿਆ ਹੁਣ? ਮੇਰਾ ਤਾਂ ਕੋਈ ਨਹੀਂ ਭੱਜਿਆ, ਜੇ ਤਾਂ ਮੈਂ ਹੀ ਭੱਜਿਆ ਫਿਰਦਾ। ਹਾਂ ਦੱਸ। ਉਹ ਆਪਣਾ ਡਾਇਰੈਕਟਰ ਨੇ ਜਿਹੜਾ ਸਮਾਨ ਕਿਹਾ ਸੀ ਸ਼ੂਟਿੰਗ ਦਾ, ਉਹਦਾ ਟਰੱਕ ਭਰ ਕੇ ਲਿਆਇਆ। ਕਿੱਥੇ ਢੇਰੀ ਕਰਾਂ ਜੀ ਫਿਰ? ਤੇ ਢੇਰੀ ਕਰਨ ਨੂੰ ਸਾਲਿਆ ਨਾਸਿਕ ਤੋਂ ਗੰਡਿਆਂ ਦਾ ਟਰੱਕ ਲੈਂਦਾ। ਉਹ ਡਾਇਰੈਕਟਰ ਨੂੰ ਬੁਲਾ, ਉਹਨੂੰ ਪਤਾ ਕਿੱਥੇ ਧਰਨਾ ਹੈ ਸਿਆਪਾ। ਬਿਹਤਰ ਜਨਾਬ। ਇਹ ਵਾਲਾ ਵੀ ਨਹੀਂ। ਜਨਾਬ ਡਾਇਰੈਕਟਰ ਸਾਹਿਬ ਆਉਣ ਵਾਲੇ ਨੇ, ਸਮਾਨ ਕੋਲੇ ਚੱਲੀਏ ਜੀ? ਚਲੋ ਜੀ, ਆਓ ਜੀ। ਫੋਨ ਆ ਗਿਆ। ਹੈਲੋ। ਹਾਂ ਦੱਸ ਕਿਉਂ ਫੋਨ ਕੀਤਾ? ਧਨਵਾ ਸਾਹਿਬ ਅੱਜ ਘਰ ਆਂਦੇ ਹੋਏ ਨਾ ਅੰਬ ਦਾ ਅਚਾਰ ਲੈਂਦੇ ਆਇਓ। ਕੀ ਗੱਲ ਅੰਬ ਦਾ ਅਚਾਰ ਕੀ ਕਰਨਾ ਹੈ? ਉਹੀ ਬਸ ਜੀ ਜਿਆ ਕਰਦਾ ਸੀ ਖਾਣ ਨੂੰ। ਉਹ ਨਿੰਬੂ ਤਾਂ ਕੱਢ ਕੇ ਖਾ ਲਾ। ਸਮਝਿਆ ਕਰੋ ਨਾ, ਅੰਬ ਦਾ ਅਚਾਰ ਹੀ ਚਾਹੀਦਾ ਬਿਕਾਜ਼ ਆਈ ਐਮ ਪ੍ਰੈਗਨੈਂਟ। ਉਹ ਉੱਚੀ ਬੋਲ, ਸੁਣਿਆ ਨਹੀਂ। ਇਸ ਲਈ ਕਿ ਮੇਰੇ ਪੈਰ ਭਾਰੀ ਹੋ ਗਏ ਨੇ। ਆਈ ਹੁਣ ਸਮਝ। ਉਹ ਜੇ ਪੈਰ ਭਾਰੀ ਹੋ ਗਏ ਚੱਕ ਕੇ ਸਿਰ ਤੇ ਰੱਖ ਲੈ, ਮੈਂ ਦੱਸ ਕੀ ਕਰਾਂ? ਬਾਅਦ 'ਚ ਗੱਲ ਕਰਦੇ ਹਾਂ। ਚੱਲ ਬਾਹਰ ਦੇ। ਆਓ ਜੀ।
ਨਾ ਹੋਵੇ ਤਾਂ ਛੇਤੀ ਕਰੋ ਛੇਤੀ। ਇਹ ਖਾਸਾ ਹੁੰਦਾ ਜਗਾੜ ਜਾ ਹੈ। ਹੱਥ ਜੇ ਕੱਢ ਜੇਬਾਂ ਚੋਂ ਸਾਹਿਬ ਖੜੇ ਨੇ ਸਾਡੇ। ਜਨਾਬ ਹਾਂ ਆ ਗਿਆ ਜੀ ਪੰਜਾਬੀ ਫਿਲਮਾਂ ਦਾ ਸੁਭਾਸ਼ ਕੇ ਕਰੋ ਗੱਲ ਇਹਦੇ ਨਾਲ। ਆ ਗਿਆ ਵੀ ਤੇਰਾ ਸ਼ੂਟਿੰਗ ਦਾ ਸਮਾਨ ਜਾ। ਲੈ ਹੁਣ ਛੇਤੀ ਛੇਤੀ ਫਿਲਮ ਸ਼ੁਰੂ ਕਰ ਦੇ। ਐਂ ਕਿਵੇਂ ਸ਼ੁਰੂ ਹੋ ਜੂ ਫਿਲਮ? ਕਿਉਂ? ਪਹਿਲਾਂ ਸਿੰਗਰ ਤਾਂ ਲੈ ਕੇ ਆਓ। ਕਮਾਲ ਹੈ ਯਾਰ, ਫਿਲਮਾਂ ਵਾਸਤੇ ਐਕਟਰ ਚਾਹੀਦੇ ਹੁੰਦੇ ਨੇ ਤੇ ਸਿੰਗਰਾਂ ਤੋਂ ਤੂੰ ਟਿੰਨੀਆਂ ਲੈਣੀਆਂ ਨੇ। ਇਹ ਜਨਾਬ ਪੰਜਾਬੀ ਫਿਲਮ ਹੈ। ਹਾਂ ਇਹ ਚ ਐਕਟਰ ਹੋਣ ਨਾ ਹੋਣ ਅੱਛਾ। ਸਿੰਗਰ ਬਿਨਾਂ ਨਹੀਂ ਬਣਦੀ। ਯਾਰ ਪਹਿਲਾਂ ਤੈਨੂੰ ਕਹਾਣੀ ਚਾਹੀਦੀ ਸੀ, ਫੇਰ ਤਾਂ ਐਕਟਰ ਮੰਗ ਲਿਆ, ਉਹ ਤੋਂ ਬਾਅਦ ਤੇਰੇ ਸਮਾਨ ਦਾ ਰੌਲਾ ਪੈ ਗਿਆ ਤੇ ਹੁਣ ਤੂੰ ਕਹਿੰਦਾ ਮੈਨੂੰ ਸਿੰਗਰ ਚਾਹੀਦੇ ਨੇ। ਥੋੜੇ ਚਿਰ ਨੂੰ ਕਹੇਗਾ ਨੱਚਣ ਵਾਲੀਆਂ ਕੁੜੀਆਂ ਦਾ ਪ੍ਰਬੰਧ ਵੀ ਅਸੀਂ ਕਰੀਏ। ਅਸੀਂ ਤਾਂ ਇਸੇ ਕੰਮ 'ਤੇ ਰਹਿ ਗਏ ਫਿਰ ਹੈ। ਹਾਂ ਜੋੜੇ ਤੁਹਾਡੇ ਮੂਹਰੇ ਹੱਥ, ਮੇਰੀ ਆਖਰੀ ਡਿਮਾਂਡ ਕਰੋ ਪੂਰੀ, ਤੁਹਾਡੀ ਫਿਲਮ ਬਣਾਵਾਂ, ਆਪਣਾ ਖਹਿਣਾ ਛਡਾਵਾਂ। ਉਹ ਚੱਲ ਫਿਰ ਇਹ ਦੱਸ ਦੇ ਹੁਣ ਵੀ ਇਹ ਸਿੰਗਰ ਮਿਲੂ ਕਿੱਥੇ? ਉਹ ਮੈਂ ਦੱਸਦਾ। ਲਿਆ ਕੀ ਆ ਤੇਰੇ ਕੋਲੇ? ਆ ਉਹਦਾ ਕਾਰਡ ਹੈ, ਛੇਤੀ ਜਾਓ, ਉਹਨੇ ਬਾਹਰ ਜਾਣਾ ਹੈ। ਬਾਹਰ ਤਾਂ ਨਹੀਂ ਹੁਣੇ ਜਾਂਦਾ, ਅੰਦਰ ਜ਼ਰੂਰ ਹੋ ਜੂ। ਪ੍ਰੇਮਿਆ ਜਨਾਬ ਤੂੰ ਇਹਦਾ ਖਿਆਲ ਰੱਖ, ਮੈਂ ਲਿਆਉਣਾ ਸਿੰਗਰ ਨੂੰ ਚੱਕ ਕੇ। ਠੀਕ ਹੈ ਜੀ। ਨੱਥਿਆ ਜੀ ਚੱਲ ਮੇਰੇ ਨਾਲ ਓਏ। ਬੋਂ 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 ਚੱਲਿਆ ਮਰੀਕੇ ਉਹ ਵਰਤੇ ਕਈ ਨੇ ਤਰੀਕੇ ਉਹ ਯਾਰਾਂ ਦਾ ਲੱਗ ਗਿਆ ਵੀਜ਼ਾ ਬਈ ਉੱਥੇ ਖਾਂਗੇ ਪੀਜ਼ਾ। ਬੋਂ ਬੋਂ ਓਏ ਨੱਚਣ ਟੱਪਣਾ ਬੰਦ ਕਰ, ਸਾਹਮਣੇ ਡੀਐਸਪੀ ਸਾਹਿਬ ਖੜੇ ਨੇ। ਇਹ ਨੇ ਜੀ ਬਾਬੂ ਤਨੀ ਸਿੰਘ। ਮਿਸਟਰ ਬੌਂ ਤੇਰਾ ਫਿਊਚਰ ਦਾ ਕੀ ਪਲਾਨ ਹੈ? ਕੁਝ ਨਹੀਂ, ਇੱਕ ਐਲਬਮ ਮੇਰੀ ਹਿੱਟ ਹੋ ਚੁੱਕੀ ਆ ਤੇ ਇੱਕ ਦੀ ਤਿਆਰੀ ਚੱਲ ਰਹੀ ਆ ਤੇ YouTube ਤੇ ਲੱਖਾਂ ਲੋਕ ਮੈਨੂੰ ਫੋਲੋ ਕਰ ਰਹੇ ਆ। ਬੋਂ ਬੋਂ ਮੈਂ ਇਹ ਨਹੀਂ ਪੁੱਛਿਆ, ਮੈਂ ਪੁੱਛਿਆ ਤੇਰਾ ਅੱਜ ਸ਼ਾਮ ਦਾ ਕੀ ਪਲਾਨ ਹੈ? ਕੁਝ ਨਹੀਂ, ਇੱਥੋਂ ਪਾਸਪੋਰਟ ਕੈਰੀ ਕਰਨਾ, ਵਾਸ਼ਿੰਗਟਨ ਚਲੇ ਜਾਣਾ ਤੇ ਉੱਥੇ ਓਬਾਮਾ ਬਰੋ ਮੈਨੂੰ ਲੈਣ ਆਏਗਾ। ਜੇ ਓਬਾਮੇ ਤੋਂ ਪਹਿਲਾਂ ਤੈਨੂੰ ਅਸੀਂ ਥਾਣੇ ਲੈ ਚੱਲੀਏ ਫੇਰ ਕੀ ਖਿਆਲ ਹੈ? ਲਾਈਕ ਮੈਂ ਕੁਝ ਸਮਝਿਆ ਨਹੀਂ। ਇਹ ਸਾਰਾ ਕੁਝ ਤੈਨੂੰ ਸਾਡਾ ਡਾਇਰੈਕਟਰ ਮਿਲ ਕੇ ਸਮਝਾਊਗਾ। I got it! ਯਾਨੀ ਕਿ ਤੁਹਾਡਾ ਡਾਇਰੈਕਟਰ ਮੈਨੂੰ ਮਿਲਣਾ ਮੰਗਦਾ। ਮੈਂ ਇੱਕ ਵਾਰੀ ਓਬਾਮਾ ਬਰੋ ਨੂੰ ਮਿਲਿਆ ਵਾਂ, ਫਿਰ ਤੁਹਾਡੇ ਡਾਇਰੈਕਟਰ ਨੂੰ ਵੀ ਮਿਲ ਲਾਂਗੇ। ਉੱਥੋਂ ਦੀ ਪੁਲਿਸ ਮੇਰੀ ਬੜੀ ਫੈਨ ਆ ਨਾ। ਗੱਲ ਸੁਣ ਲੈ, ਸਾਡੇ ਡਾਇਰੈਕਟਰ ਨੂੰ ਮਿਲਣ ਤੋਂ ਪਹਿਲਾਂ ਤੂੰ ਓਬਾਮੇ ਬਰੋ ਨੂੰ ਨਹੀਂ ਮਿਲ ਸਕਦਾ। ਹੁਣ ਚੱਲ ਸ਼ਾਬਾਸ਼। ਮੇਰੇ ਸ਼ੋਅ ਕੈਂਸਲ ਹੋ ਜਾਣਗੇ, ਪ੍ਰਮੋਟਰ ਮੇਰੇ ਜੁੱਤੀਆਂ ਮਾਰੇਗਾ। ਉਹ ਤੇਰੀ ਕਿਸਮਤ 'ਚ ਜੁੱਤੀਆਂ ਹੀ ਲਿਖੀਆਂ, ਭਾਵੇਂ ਇੱਥੇ ਖਾ ਲਾ ਭਾਵੇਂ ਉੱਥੇ ਖਾ ਲਈ। ਲੱਖਾ ਸਿੰਘ ਜੀ ਤੁਸੀਂ ਮੇਰੇ ਵੱਲ ਕੀ ਵੇਖੀ ਜਾਂਦੇ ਹੋ? ਇਹਨਾਂ ਨੂੰ ਕੁਝ ਸਮਝਾਉਂਦੇ ਕਿਉਂ ਨਹੀਂ? ਬਾਂ ਬਾਂ ਓਏ ਜਿਵੇਂ ਕਹਿੰਦੇ ਕਰੀ ਚੱਲ, ਨਹੀਂ ਤਾਂ ਜਿਹੜੇ ਤੇਰੇ ਸਿਰ ਤੇ ਐਂਟੀਨੇ 'ਚ ਲੱਗੇ ਨਾ ਇਹ ਭੰਨ ਦੇਣਗੇ। ਗੱਲ ਸੁਣ ਓਏ, ਮੈਂ ਚਾਹੁੰਦਾ ਸੀ ਮੈਂ ਨਾ ਬੋਲਾਂ, ਸਾਹਿਬ ਆਪੀ ਸਾਂਭ ਲੈਣਗੇ। ਘੰਟਾ ਹੋ ਗਿਆ ਉਹਨਾਂ ਦਾ ਦਿਮਾਗ ਖਾਈ ਜਾਂਦੇ ਨੂੰ, ਚਪੇੜ ਮਾਰੂ ਮੈਂ। ਸਾਲਾ ਕਿਸੇ ਮੋਰਨੀ ਦਾ ਬੱਚਾ ਜਾ। ਚੱਲ ਟਣੇ। ਉਹ ਮੇਰਾ ਵੀਜ਼ਾ ਐਕਸਪਾਇਰ ਹੋ ਜਾਏਗਾ। ਓਏ ਇਦੋਂ ਪਹਿਲਾਂ ਤੇਰੀ ਐਕਸਪਾਇਰੀ ਡੇਟ ਆ ਜੇ ਨਾ, ਚੁੱਪ ਕਰਕੇ ਥਾਣੇ ਤੁਰ ਪੈ। ਚੱਲ ਠਾਣੇ ਚੱਲ ਉਹ ਤੂੰ ਤੁਰਦਾ ਬਣ। ਕਿਹੜਾ ਬਿਲੀਅਨ ਤੇਰਾ ਮੇਰਾ ਨੁਕਸਾਨ ਹੋ ਜਾਏਗਾ। ਸਾਡਾ ਮੁਰਸ਼ਦ ਨੂੰ ਫੋਨ ਕਰ ਦੂੰਗਾ। ਚੱਲ ਹੁਣੇ ਆਫਿਸ ਪਹੁੰਚਿਆ ਜੀ। ਪੰਜਾਬੀ ਫਿਲਮ ਦਾ ਆਪਣੀ ਦਾ ਕੰਮ ਸ਼ੁਰੂ ਹੋ ਜਾਊਗਾ ਜਲਦੀ ਜੀ। ਉਹ ਡਾਇਰੈਕਟਰ ਜੀ ਨੂੰ ਇੱਕ ਸਿੰਗਰ ਚਾਹੀਦਾ ਸੀ, ਉਹ ਚੱਕ ਲਿਆਂਦਾ ਸਰ। ਠੀਕ ਹੈ ਸਰ। ਬੋਂ ਮੇਰਾ ਮਤਲਬ ਜੈ ਹਿੰਦ ਸਰ। ਜਨਾਬ ਤੁਸੀਂ ਸਮਝਦੇ ਕਿਉਂ ਨਹੀਂ? ਮੈਨੂੰ ਐਕਟਿੰਗ ਦਾ ਆੜਾ ਵੀ ਨਹੀਂ ਆਉਂਦਾ, ਯਕੀਨ ਕਰੋ ਨਾ। ਓਏ ਉਹ ਗੱਲ ਸੁਣੋ ਬੋਂ ਮੈਂ ਤਾਂ ਯਕੀਨ ਕਰ ਲੂੰਗਾ। ਆ ਡਾਇਰੈਕਟਰ ਕਹਿੰਦਾ ਪੰਜਾਬੀ ਸਿੰਗਰ ਬਿਨਾ ਫਿਲਮ ਹੀ ਨਹੀਂ ਬਣ ਸਕਦੀ। ਮੈਂ ਦੱਸ ਕੀ ਕਰਾਂ? ਇਹਦੇ ਨਾਲ ਗੱਲ ਕਰ ਓਏ। ਉਹ ਬੌਂ ਸਿੰਘ ਜੀ, ਮੈਂ ਹੀ ਭੇਜਿਆ ਸੀ ਤੁਹਾਡੇ ਕੋਲ ਇਹਨਾਂ ਨੂੰ। ਉਹ ਯਾਰ ਮੇਰੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕਰ। ਉਹ ਨਾ ਕਰੀ ਇਹਨਾਂ ਨੂੰ ਪਲੀਜ਼। ਯਾਰ ਤੁਸੀਂ ਆਪਣੀਆਂ ਪ੍ਰੋਬਲਮ ਦੱਸੀ ਜਾ ਰਹੇ ਹੋ, ਮੇਰੀਆਂ ਪ੍ਰੋਬਲਮ ਸਮਝਦੇ ਨਹੀਂ ਹੈਗੇ। ਬੌਂ ਉਹ ਮੇਰੀ ਗੱਲ ਸੁਣ ਯਾਰ, ਆ ਜਿੰਨੇ ਸਿੰਗਰ ਐਕਟਰ ਬਣੀ ਫਿਰਦੇ ਨੇ ਇਹਨਾਂ ਸਾਰਿਆਂ ਨੂੰ ਐਕਟਿੰਗ ਆਉਂਦੀ ਹੈ? ਉਹ ਡਾਇਰੈਕਟਰ ਸਾਹਿਬ ਜੇ ਨਹੀਂ ਮੰਨਦਾ ਫਿਰ ਅਸੀਂ ਮਨਾਈਏ, ਇਹਨੂੰ ਟੰਗੀਏ ਪੁੱਠਾ, ਇਹਦੀ ਕਰਾਈਏ ਬੰਦ। ਬੋਂ ਉਹ ਜਨਾਬ ਉਹ ਇਹ ਤੋਂ ਬਿਨਾਂ ਵੀ ਕੁਝ ਸੋਚ ਲਿਆ ਕਰੋ। ਟੰਗੀਏ ਪੁੱਠਾ, ਚਾੜੀਏ ਪਟੇ, ਪਾਈਏ ਲੰਮੇ। ਜਨਾਬ ਆ ਲਿਆਂਦੇ ਜੀ। ਕੌਣ ਹੈ? ਚੱਲ ਤੁਰ ਓਏ, ਚੱਲ ਗੁੱਡੀ ਇਧਰ ਆਓ। ਜਨਾਬ ਆ ਲੱਭ ਲਿਆਂਦੇ ਜੀ। ਉਹ ਕੌਣ ਨੇ ਇਹ? ਉਹੀ ਮੁੰਡਾ ਕੁੜੀ ਨੇ ਜਿਹੜੇ ਘਰੋਂ ਭੱਜੇ ਸੀ ਜੀ, ਜਿਨ੍ਹਾਂ ਦੇ ਘਰ ਦੇ ਆਪਾਂ ਨੂੰ ਫੋਟੋਆਂ ਦੇ ਗਏ ਸੀ। ਲੱਭ ਗਏ। ਆਹਾਹਾਹਾ ਬਿਊਟੀਫੁਲ, ਮਾਈਂਡ ਬਲੋਇੰਗ। ਇਹੀ ਨੇ ਮੇਰੀ ਫਿਲਮ ਦੇ ਹੀਰੋ ਹੀਰੋਇਨ। ਜਨਾਬ ਸਾਈਨ ਕਰੋ ਜਲਦੀ ਸਾਈਨ ਕਰੋ ਇਹਨਾਂ ਨੂੰ। ਥੈਂਕ ਯੂ। ਵੈਲਕਮ। ਆ ਪਿੱਛੇ ਹਟੋ। ਉਹ ਗੱਲ ਸੁਣੋ ਏ, ਆ ਥੋੜਾ ਚਿਰ ਪਹਿਲਾਂ ਕਹਿੰਦਾ ਸੀ ਸਿੰਗਰ ਚਾਹੀਦਾ, ਆ ਹੁਣ ਪੁੱਠੀਆਂ ਸਿੱਧੀਆਂ ਉਂਗਲਾਂ ਕਰਕੇ ਇਧਰ ਨੂੰ ਹੋ ਗਿਆ। ਇਹ ਚੱਕਰ ਕੀ ਹੈ? ਬਸ ਮੈਨੂੰ ਜੋ ਚਾਹੀਦਾ ਸੀ ਮਿਲ ਗਿਆ, ਹੁਣ ਡਿਸਟਰਬ ਨਾ ਕਰੋ ਮੈਨੂੰ। ਜਨਾਬ ਪਰਾਂ ਹਟ ਓਏ। ਇਹਦੀ ਗੱਲ ਤੇ ਨਾ ਜਾਇਓ ਜਨਾਬ, ਇਹਨਾਂ ਦੇ ਘਰ ਦੇ ਤਾਂ ਥਾਣੇ 'ਚ ਰਿਪੋਰਟ ਲਿਖਾ ਕੇ ਗਏ ਹੋਏ ਨੇ, ਨਾਲੇ ਤਾਂ ਐਵੇਂ ਹੀ। ਜਨਾਬ ਨੱਥਾ ਸਹੀ ਕਹਿ ਰਿਹਾ, ਜੇ ਇਹਨਾਂ ਦੇ ਘਰ ਦੇ ਮੀਡੀਆ ਕੋਲ ਪਹੁੰਚ ਗਏ ਨਾ, ਸੰਸਨੀ 'ਚ ਪਹਿਲੀ ਖਬਰ ਤੁਹਾਡੀ ਲੱਗ ਜੂ। ਠੀਕ ਹੈ, ਜੇ ਇਦਾਂ ਦੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਘਰਦਿਆਂ ਨੂੰ ਇਨਫੋਰਮ ਕਰੋ। ਜਨਾਬ ਜਦੋਂ ਅਖਬਾਰ ਚੱਕਦਾ ਹੈ ਡਰਦਾ ਹੈ ਕਿਤੇ ਤੇਰੇ ਮੁੰਡੇ ਦੀ ਕੋਈ ਕਰਤੂਤ ਨਾ ਛਪੀ ਹੋਵੇ। ਨਾ ਕੀ ਖਾ ਕੇ ਪੈਦਾ ਕੀਤਾ ਸੀ ਤੂੰ ਪੁੱਤ ਨੂੰ,
ਸੱਸ ਦੀਆਂ ਬਣਾਈਆਂ ਹੋਈਆਂ ਪਿੰਨੀਆਂ ਖਾਧੀਆਂ ਸੀ। ਉਸੇ ਨੂੰ ਫੋਨ ਕਰਕੇ ਪੁੱਛ ਲਓ ਕੀ ਪਾਇਆ ਸੀ ਉਹਨਾਂ 'ਚ। ਆ ਤੈਨੂੰ ਤਾਂ ਮੇਰੀ ਮਾਂ ਨੂੰ ਭੰਡਣ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ, ਬਸ ਹੋਰ ਕੁਝ ਨਹੀਂ। ਕਿਉਂ ਲੱਗ ਗਈਆਂ ਨਾ ਮਿਰਚਾਂ ਆਪਣੀ ਮਾਂ ਦੇ ਨਾਂ ਤੇ ਮੇਰੇ ਪੁੱਤ ਨੂੰ ਜਿਹੜਾ ਫਜ਼ੂਲ 'ਚ ਸਾਰਾ ਦਿਨ ਬਦਨਾਮ ਕਰਦੇ ਰਹਿੰਦੇ ਹੋ ਉਹ। ਫਜ਼ੂਲ 'ਚ? ਉਹ ਕਿਸੇ ਸ਼ਰੀਫ ਪਿਓ ਦੀ ਕੁੜੀ ਨੂੰ ਉਠਾ ਕੇ ਲੈ ਗਿਆ। ਇਹ ਸ਼ਰੀਫ ਬੰਦੇ ਦੇ ਕੰਮ ਨੇ। ਨਵੀਂ ਪਨੀਰੀ ਦਾ ਤੁਹਾਨੂੰ ਕੁਝ ਨਹੀਂ ਪਤਾ। ਅੱਜ ਕੱਲ ਦੀਆਂ ਕੁੜੀਆਂ ਨਾ ਮੁੰਡਿਆਂ ਤੋਂ 10 ਕਦਮ ਅੱਗੇ ਨੇ। ਉਹ ਚੰਗਾ ਚੰਗਾ, ਆ ਜਿਹੜਾ ਤੇਰੇ ਪਿਓ ਨੇ ਫੋਨ ਲਵਾ ਕੇ ਦਿੱਤਾ ਸੀ ਨਾ, ਵੱਜ ਰਿਹਾ, ਚੱਕ ਲੈ ਇਹਨੂੰ। ਚੱਕਦੀਆਂ ਕੀ ਮਾੜਾ ਕਰਤਾ ਉਹਨਾਂ ਨੇ ਫੋਨ ਲਵਾ ਕੇ। ਹੈਲੋ, ਉਹ ਮੈਂ ਥਾਣੇ 'ਚੋਂ ਹੌਲਦਾਰ ਨੱਥਾ ਸਿੰਘ ਅਰਜ ਕਰ ਰਿਹਾ। ਉਹ ਤੁਹਾਡਾ ਮੁੰਡਾ ਲੱਭ ਗਿਆ। ਮੈਂ ਕਿਹਾ ਜੀ ਸੁਣਦੇ ਹੋ, ਆਪਣਾ ਲੱਕੀ ਲੱਭ ਗਿਆ। ਥਾਣੇ 'ਚੋਂ ਫੋਨ ਹੈ। ਹਾਲੇ ਤੱਕ ਕੋਈ ਖਬਰ ਨਹੀਂ ਆਈ। ਪਤਾ ਨਹੀਂ ਇਹ ਲੜਕੀ ਕਿਸ ਤੇ ਗਈ ਹੈਗੀ। ਬਿਲਕੁਲ ਮੇਰੇ ਤੇ ਗਈ ਹੈ। ਮੈਂ ਵੀ ਤੁਹਾਡੀ ਲਿਆਂਦੀ ਮੱਛੀ ਖਾ ਕੇ ਤੁਹਾਡੇ ਨਾਲ ਭੱਜੀ ਸੀ। ਉਹ ਮੱਛੀ ਖਾਂਦੀ ਖਾਂਦੀ ਭੱਜ ਜਾਂਦੀ, ਪਰ ਇਹ ਪੰਡਤਾਂ ਦੇ ਮੁੰਡੇ ਨਾਲ ਕਿਉਂ ਭੱਜੀ? ਕੀ ਪਤਾ ਹੈ ਹੁਣ ਤੱਕ ਪੰਡਤਾਂ ਦਾ ਮੁੰਡਾ ਵੀ ਮੱਛੀ ਖਾਣ ਲੱਗ ਪਿਆ ਹੋਵੇ। ਬਕਵਾਸ ਨਾ ਕਰਿਆ ਕਰ। ਮੈਂ ਕੁਝ ਹੋਰ ਪਿਆ ਕਹਿਣਾ ਤੇ ਇਹ ਕੁਝ ਹੋਰ ਹੀ ਸਮਝੀ ਜਾਂਦੀ ਹੈਗੀ। ਉਹ ਦਾਰਜੀ ਵੱਜਦਾ ਪਿਆ, ਚੁੱਕ ਲੈ ਉਹਨੂੰ, ਟਰੈਟਰ ਹੁੰਦੀ ਪਈ ਹੈ। ਚੁੱਕ ਲੈਣਾ। ਹੈਲੋ, ਮੈਂ ਪ੍ਰੇਮ ਸਿੰਘ ਸਪਾਈ ਬੋਲਦਾ ਥਾਣੇ ਚੋਂ। ਤੁਹਾਡੀ ਕੁੜੀ ਲੱਭ ਗਈ ਹੈ, ਆ ਕੇ ਲੈ ਜਾਓ। ਸਵੀਟੀ ਦੀ ਮੋਮ, ਸਵੀਟੀ ਲੱਭ ਗਈ ਹੈ। ਹੈ? ਅੱਛਾ, ਮੈਨੂੰ ਪਤਾ ਸੀ ਉਹ ਗੁੰਮ ਫਿਰ ਕੇ ਵਾਪਸ ਆ ਜਾਏਗੀ ਮੇਰੇ ਵਾਂਗ। ਤੇਰੇ ਵਾਂਗੂ। ਸਰ ਜੀ ਇੱਕ ਰਿਕੁਐਸਟ ਹੈ ਜੀ, ਸਾਨੂੰ ਅੰਦਰ ਹੀ ਰਹਿਣ ਦਿਓ, ਅਸੀਂ ਬਾਹਰ ਨਹੀਂ ਜਾਣਾ ਚਾਹੁੰਦੇ। ਉਹ ਲੋਕ ਥਾਣੇ ਆ ਕੇ ਇੱਥੋਂ ਬਾਹਰ ਨਿਕਲਣ ਨੂੰ ਤਰਸਦੇ ਰਹਿੰਦੇ ਨੇ ਤੇ ਤੁਸੀਂ ਕਹਿੰਦੇ ਸਾਨੂੰ ਅੰਦਰ ਹੀ ਰੱਖੋ। ਉਹ ਕਿਉਂ ਆਪਣੇ ਮਾਪੇ ਨੂੰ ਤੰਗ ਕਰਦੇ ਹੋ? ਅਸੀਂ ਕੀ ਕਰਾਉਣਾ ਤੁਹਾਡੇ ਕੋਲ ਇੱਥੇ? ਉਹ ਖੁਸ਼ੀ-ਖੁਸ਼ੀ ਆਪਣੇ ਘਰ ਜਾਓ। ਪਰ ਸਰ ਸਾਡੇ ਘਰ ਵਾਲੇ ਸਾਡੇ ਪਿਆਰ ਦੇ ਦੁਸ਼ਮਣ ਨੇ, ਉਹ ਸਾਨੂੰ ਇਕੱਠੇ ਨਹੀਂ ਦੇਖਣਾ ਚਾਹੁੰਦੇ। ਪਰ ਅਸੀਂ ਤੁਹਾਨੂੰ ਕਿਵੇਂ ਇਕੱਠਾ ਕਰ ਸਕਦੇ ਹਾਂ? ਸਰ ਆਈਡੀਆ, ਤੁਸੀਂ ਸਾਨੂੰ ਆਪਣੀ ਫਿਲਮ 'ਚ ਲੈ ਲਓ। ਹਾਂ, ਤੇ ਹੋਰ ਤੋਂ ਹੋਰ ਤੁਹਾਡੇ ਡਾਇਰੈਕਟਰ ਸਾਹਿਬ ਨੂੰ ਵੀ ਅਸੀਂ ਪਸੰਦ ਆ। ਪੁਲਿਸ ਤੁਹਾਡੇ ਮਾਪੇ ਦੇ ਖਿਲਾਫ ਨਹੀਂ ਜਾ ਸਕਦੀ। ਸਰ ਫਿਰ ਤੁਸੀਂ ਸਾਡਾ ਵਿਆਹ ਕਰਾ ਦਿਓ। ਤੂੰ ਕੌਣ ਹੋਣੀ ਹੈ ਮੇਰੇ ਮੁੰਡੇ ਨਾਲ ਵਿਆਹ ਕਰਾਉਣ ਵਾਲੀ? ਡੈਡ ਤੁਹਾਡੀ ਹੋਣ ਵਾਲੀ ਨੂੰ ਨਹੀਂ, ਸਵੀਟੀ ਪੁੱਤਰ ਨਹੀਂ, ਤੂੰ ਇਹਨਾਂ ਦੀ ਨੂੰਹ ਹੋਰ ਕਿਸ ਨਹੀਂ ਬਣੇਗੀ। ਤੌਰ ਤੇ ਪੱਲਾ। ਉਹ ਮੇਰਾ ਮੁੰਡਾ ਵੀ ਤੇਰਾ ਜਵਾਈ ਨਹੀਂ ਬਣੇਗਾ। ਉਹ ਤੁਸੀਂ ਆਪਣਾ ਫੈਸਲਾ ਜਲਦੀ ਕਰ ਲਓ, ਨਹੀਂ ਤਾਂ ਪੁਲਿਸ ਨੂੰ ਆਪਣੀ ਕਾਰਵਾਈ ਪਾਉਣੀ ਪਊਗੀ। ਉਹ ਜਦੋਂ ਦਾ ਮੇਰੇ ਘਰ ਮੁੰਡਾ ਪੈਦਾ ਹੋਇਆ ਨਾ, ਦੁਖੀ ਕਰ ਮਾਰਿਆ ਮੈਨੂੰ। ਆ ਵੇਖ ਲੈ ਸਵੀਟੀ ਪੁੱਤਰ, ਉਹ ਜਿਸ ਨੇ ਆਪਣੇ ਪਿਓ ਨੂੰ ਸੁੱਖ ਨਹੀਂ ਦਿੱਤਾ, ਉਹ ਤੈਨੂੰ ਕੀ ਸੁੱਖ ਦੇ ਸੀ? ਡੈਡ ਮੈਂ ਲੱਕੀ ਤੋਂ ਬਿਨਾ ਨਹੀਂ ਰਹਿ ਸਕਦੀ। ਜੇ ਤੂੰ ਮੇਰੇ ਮੁੰਡੇ ਕੋਲ ਆਈ ਤਾਂ ਮੈਂ ਤੇਰੇ ਟੁਕੜੇ ਕਰ ਕਰਕੇ ਕਾਵਾਂ ਨੂੰ ਪਾ ਦੇਵਾਂਗਾ। ਤੂੰ ਮੇਰੀ ਧੀ ਨੂੰ ਹੱਥ ਤੇ ਲਾ ਕੇ ਵੇਖ, ਮੈਂ ਤੇਰੇ ਟੋਟੇ ਟੋਟੇ ਕਰਕੇ ਸਤਲੁਜ ਦੀਆਂ ਮੱਛੀਆਂ ਨੂੰ ਖਵਾ ਦੇਸਾਂ। ਉਹ ਚੁੱਪ। ਜਨਾਬ ਵੱਡੇ ਸਾਹਿਬ ਨਾਲ ਗੱਲ ਕਰੋ ਜੀ, ਆਪਣੇ ਡਾਇਰੈਕਟਰ ਨੂੰ ਵੀ ਇਹੀ ਮੁੰਡਾ ਕੁੜੀ ਚਾਹੀਦੇ ਨੇ ਜੀ। ਸਰ ਵੈਸੇ ਤਾਂ ਇਹ ਮੁੰਡਾ ਕੁੜੀ ਦੋਵੇਂ ਅਡਲਟ ਨੇ, ਆਪਾਂ ਕਸਟਡੀ 'ਚ ਇਹਨਾਂ ਨੂੰ ਰੱਖ ਨਹੀਂ ਸਕਦੇ, ਪਰ ਆਪਾਂ ਨੂੰ ਵੀ ਤਾਂ ਫਿਲਮ ਵਾਸਤੇ ਚਾਹੀਦੇ ਨੇ। ਆਪਾਂ ਜਿੰਨਾ ਜਿਹਨਾਂ ਨੂੰ ਕੋਈ ਖੁਸ਼ੀ-ਖੁਸ਼ੀ ਲੈਣ ਨਹੀਂ ਆਉਂਦਾ, ਇਹਨਾਂ ਨੂੰ ਇੱਥੇ ਆਪਣੀ ਕਸਟਡੀ 'ਚ ਕੇ ਫਿਲਮ 'ਚ। ਉਹ ਖੁਸ਼ੀ-ਖੁਸ਼ੀ ਮੈਂ ਲੈਣ ਆਵਾਂਗਾ ਇਹ ਮਸਾਲੀ ਦੀ ਕੁੜੀ ਨੂੰ? ਔਰ ਮੈਂ ਖੁਸ਼ੀ-ਖੁਸ਼ੀ ਲੈਣ ਆਵਾਂਗਾ ਇਸ ਮੂੰਗੀ ਮਸਰੀ ਦੀ ਔਲਾਦ ਨੂੰ। ਓਏ ਸਾਹਿਬ ਨੇ ਫੈਸਲਾ ਕਰਤਾ, ਚਲੋ ਦਫਾ ਹੋ ਜਾਓ ਹੁਣ ਇੱਥੋਂ। ਚਲੋ। ਓਏ ਮੂੰਗੀ ਮਸਰੀ, ਪਤਾ ਨਹੀਂ ਲੱਗਿਆ ਭਾਈ ਸਾਹਿਬ ਕੀ ਕਰਨੇ। ਜੱਗਾ ਜਿੱਥੋਂ। ਉਹ ਪ੍ਰੇਮ ਨਾਲ ਯਾਰ। ਕਾਹਨੂੰ ਯਾਰ, ਘਰ ਦਾ ਥਾਣਾ ਸਮਝ ਰੱਖਿਆ। ਜੱਗਾ ਜਿੱਥੋਂ। ਫੈਸਲਾ ਕਰਕੇ ਜਾ ਮੇਰੇ ਨਾਲ। ਤੂੰ ਠਹਿਰ, ਮੈਂ ਕੱਢ ਕੇ ਉਹਨਾਂ ਨੂੰ ਬਾਹਰ। ਚਲੋ ਓਏ, ਜੱਗਾ ਜਾਓ। ਲੈ ਵੀ ਧਨਵਾ, ਖੜੇ ਨੇ ਤੇਰੇ ਹੀਰੋ ਹੀਰੋਇਨ, ਕਰ ਲੈ ਸਾਈਨ ਇਹਨਾਂ ਨੂੰ। ਨੱਥਿਆ। ਹਾਂਜੀ ਲੈ ਫਿਰ ਸਾਈਨਿੰਗ ਮੋੜ ਦਈਏ ਇਹਨਾਂ ਨੂੰ। ਗਰਮਾ ਗਰਮ 2 ਕੱਪ ਚਾਹ ਦੇ ਲੈ ਕੇ ਇਹਨਾਂ ਦਾ ਮੂੰਹ ਤੱਤਾ ਕਰਾਈਏ। ਜੀ ਜਨਾਬ ਹੁਣੇ ਲੈ ਆਇਆ ਜੀ। ਜਾ। ਥੈਂਕ ਯੂ ਸਰ। ਬਹੁਤ ਬਹੁਤ ਮੁਬਾਰਕਾਂ ਬਈ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸੁਣੋਏ, ਸਤਿ ਸ਼੍ਰੀ ਅਕਾਲ। ਹਾਂ ਓਹੋ, ਉਹ ਯਾਰ ਆਪਣੇ ਸਿੰਗੇ ਤਾਂ ਬੌਂਬੋਂ ਹੀ ਫਸ ਗਈ। ਇਹ ਤਾਂ ਨਿਕਲਣ ਦਾ ਨਾਮ ਹੀ ਲੈ ਰਹੀ। ਹੁਣ ਕੀ ਕਰੀਏ ਇਹਦਾ? ਉਹ ਜਿਹੜੀ ਤੂੰ ਕੱਲ ਫੜੀ ਸੀ ਉਹ ਚੋਂ ਲਿਆ ਪਹਿਲੇ ਤੋੜਦੀ। ਉਹ ਕਿਹੜੀ ਚੋਂ, ਬਹਾਦਰਗੜ੍ਹ ਵਾਲੀ ਚੋਂ ਜਾਂ ਖਨੌਰੀ ਵਾਲੀ ਚੋਂ? ਉਹ ਆ ਜਿਹੜੀ ਮੁਲਤਾਨੀ ਪੱਤੀ ਵਾਲੀ ਮੈਂ ਫੜ ਕੇ ਲਿਆਂਦੀ ਆ ਕੱਲ, ਇਹ ਕਦੋਂ ਕੰਮ ਆਊ? ਉਹੀ ਕੱਢੂ ਇਹਦੀ ਬੌਂਬ। ਆ ਚੱਕ ਓਏ, ਇਹਦੇ ਲਵਾ 2 ਪੈਗੇ ਨੂੰ। ਲੈ ਮੈਂ ਬਾਜਾ ਇੱਧਰ ਰੱਖ ਦੇ। ਇਹ ਵੀ ਹੇਠਾਂ ਲੱਗ ਜਿੱਦਾਂ ਕਹਿ ਦੀ ਡੋਗਰੀ ਤਾਂ ਚੈੱਕ ਕਰ ਲਓ, ਕਿਤੇ ਮੇਰੇ ਗਾਲ ਹੀ ਨਾ ਫਾੜ ਲੈ। ਉਹ ਪਹਿਲਾਂ ਤੂੰ ਇਹਦੇ 2 ਸਮੈਸਟਰ ਦਾ ਕਲੀਅਰ ਕਰ, ਫੇਰ ਤੈਨੂੰ ਦਿੰਦੇ ਆ ਡਿਗਰੀ। ਜਿੱਦਾਂ ਕਿ ਮੈਂ ਤੁਹਾਡੀ ਗੱਲ ਫੋਲੋ ਨਹੀਂ ਕਰ ਰਿਹਾ, ਮੈਨੂੰ ਸ਼ਾਇਦ ਸਮਝ ਨਹੀਂ ਰਿਹਾ। ਕੋਈ ਗੱਲ ਨਹੀਂ, ਜਦੋਂ ਸਵੇਰੇ ਉੱਠ ਕੇ ਤੂੰ ਲਸ਼ੂ ਮੰਗੀ ਨਾ, ਸਭ ਸਮਝ ਲੇਗਾ। ਬਾਉ ਬਾਉ। Cheers! No cheers! It's cheers! ਲੈ ਵੀ ਤਣੀ ਸਿੰਘ, ਹੁਣ ਲਾ ਜੋਰ, ਹੁਣ ਨਿਕਲੂਗੀ ਤੇਰੀ ਬੌਂ ਬੌਂ।
ਬੋਂ ਆ ਗਈ ਬੋਂ ਬੋਂ ਨਿਕਲਿਆ ਬੋਂ ਬੋਂ ਠੀਕ ਹੈ ਬੋਂ ਆ ਗਈ ਹਾਂ ਵੈਰੀ ਗੁੱਡ ਬੋਂ ਬੋਂ ਆ ਗਈ ਬੋਂ 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 ਜਨਾਬ ਇੱਥੇ ਤੁਸੀਂ ਬੌਂ ਬੌਂ ਕਰੀ ਜਾਂਦੇ ਹੋ ਤੇ ਸ਼ਹਿਰ 'ਚ ਕੁੱਤੇ ਭੌਂਕੀ ਜਾਂਦੇ ਨੇ। ਜੇ ਯਕੀਨ ਨਹੀਂ ਆਉਂਦਾ ਸੁਣ ਲਓ। ਬਾਈ ਦਾ ਵੇ ਹੋ ਕੀ ਰਹੇ? ਜਨਾਬ ਆਪਣੇ ਵਾਲੀ ਫੀਚਰ ਫਿਲਮ ਦਾ ਸੰਗੀਤ ਤਿਆਰ ਕਰ ਰਹੇ ਹਾਂ ਜੀ। ਅੱਛਾ, ਤੁਹਾਡੇ ਚੋਂ ਕਿਸੇ ਨੇ ਆਪਣੀ ਫਿਲਮ ਦੀ ਸਟੋਰੀ ਸੁਣੀ ਹੈ? ਨਾ। ਓਏ ਆਪਣੀ ਫਿਲਮ ਸੀਰੀਅਸ ਹੈ, ਓਨਰ ਕਿਲਿੰਗ ਤੇ। ਆ ਹੁਣ ਬੈਠ ਕਿਉਂ ਗਏ? ਜਨਾਬ ਸਾਨੂੰ ਵੀ ਫਿਲਮ ਦੀ ਕਹਾਣੀ ਸੁਣਾਓ ਜੀ। ਓਏ ਇੱਕ ਤਾਰਾ ਬੋਲੇ ਫਿਲਮ ਦੀ ਕਹਾਣੀ ਮੈਂ ਨਹੀਂ, ਡਾਇਰੈਕਟਰ ਆਪ ਸੁਣਾਊਗਾ। ਸਾਰੀ ਦੁਨੀਆ ਨੂੰ ਸਬਕ ਸਿਖਾਊਗਾ ਔਰ ਉਹਨਾਂ ਲੋਕਾਂ ਨੂੰ ਨੀਂਦ ਤੋਂ ਜਗਾਊਗਾ ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ। ਇੱਕ ਪਿੰਡ ਦੀ ਕਹਾਣੀ ਸੁਣੋ ਤਾਰੇ ਦੀ ਜ਼ੁਬਾਨੀ। ਇੱਕ ਸੀ ਧੀ ਰਾਣੀ, ਇੱਕ ਸੀ ਗਾਉਂ ਦਹਾਣੀ। ਦੋਨੋਂ ਹੋਏ ਸੀ ਜਵਾਨ, ਫੇਰ ਜਾਗੇ ਅਰਮਾਨ। ਚੋਰੀ ਹੋਈਆਂ ਮੁਲਾਕਾਤਾਂ, ਫੇਰ ਚੰਨ ਥੱਲੇ ਰਾਤਾਂ। ਕੱਲ ਦੋ ਸੀ ਨੈਣ, ਅੱਜ ਚਾਰ ਹੋ ਗਏ। ਗੱਲ ਹੌਲੇ ਹੌਲੇ ਖੁੱਲ ਗਈ, ਕਹਾਣੀ ਇਸ਼ਕ ਦੀ ਰੁੱਲ ਗਈ। ਦੁਨੀਆ ਆਸ਼ਿਕਾਂ ਦੀ ਜਾਨ ਲੈਣ ਉੱਤੇ ਤੁੱਲ ਗਈ। ਇਹੀ ਪੁੱਛਦਾ ਸਮਾਜ, ਕਾਹਨੂੰ ਤੋੜਤੇ ਰਿਵਾਜ। ਵਿੱਚ ਆ ਗਈ ਜ਼ਾਤ ਪਾਤ, ਫੇਰ ਧਰਮਾਂ ਦੀ ਬਾਤ। ਰੱਬ ਵੇਖਦਾ ਰਿਹਾ, ਉਹਨੇ ਕੁਝ ਨਾ ਕਿਹਾ, ਕੁਝ ਨਾ ਕਿਹਾ। ਇੱਕ ਤਾਰਾ ਬੋਲੇ, ਇੱਕ ਤਾਰਾ ਬੋਲੇ, ਇੱਕ ਤਾਰਾ ਬੋਲੇ, ਇੱਕ ਤਾਰਾ ਬੋਲੇ। ਲੋਕੀ ਇੰਜ ਹੋਏ ਵੈਰੀ ਬਣਾ ਕੇ ਆਪਣੀ ਕਚਹਿਰੀ। ਤੋੜ ਕੇ ਪੰਜੇਬ ਜ਼ੰਜੀਰ ਪਾਈ ਪੈਰੀ। ਆਪਣੀ ਮਰਜ਼ੀ ਦਾ ਕਾਨੂੰਨ ਬਣਾਇਆ, ਦੋ ਦਿਲਾਂ ਨੂੰ ਸਜ਼ਾ ਦਾ ਫਰਮਾਨ ਸੁਣਾਇਆ ਹੈ। ਫਰਮਾਨ ਸੁਣਾਇਆ, ਫਰਮਾਨ ਸੁਣਾਇਆ। ਸੋਚ ਨਹੀਂ ਬਦਲੀ, ਲੋਕ ਨਹੀਂ ਬਦਲੇ, ਬਦਲ ਗਿਆ ਜਗ ਸਾਰਾ। ਪਿਆਰ ਭਰੇ ਦਿਲ ਕਦ ਤੱਕ ਟੁੱਟਣ, ਪੁੱਛਦਾ ਹੈ ਇੱਕ ਤਾਰਾ। ਪੁੱਛਦਾ ਹੈ ਇੱਕ ਤਾਰਾ, ਪੁੱਛਦਾ ਹੈ ਇੱਕ ਤਾਰਾ, ਪੁੱਛਦਾ ਹੈ ਇੱਕ ਤਾਰਾ। ਇਸੀ ਪਿੰਡ ਦੀ ਕਹਾਣੀ ਰੁਲ ਗਈ ਮਰ ਜਾਣੀ। ਇਸੀ ਪਿੰਡ ਦੀ ਕਹਾਣੀ ਰੁਲ ਗਈ ਮਰ ਜਾਣੀ। ख्वाब टूट गए सारे, हुण अखां विच पानी। ख्वाब टूट गए सारे, हुण अखां विच पानी। ਓਏ ਚੁੱਪ ਨੱਥਿਆ ਜੀ। ਆ ਜੋਗੀ ਨੂੰ ਕਿਉਂ ਫੜੀ ਫਿਰਦੇ ਹੋ? ਜਨਾਬ ਇਹ ਜੋਗੀ ਘੱਟ ਭੋਗੀ ਜ਼ਿਆਦੇ ਆ ਜੀ। ਭੋਗੀ?
ਮੈਂ ਸਮਝਿਆ ਨਹੀਂ। ਜਨਾਬ ਇਹਨੇ ਇੱਕ ਸੋਹਣੀ ਸੁਨੱਖੀ ਜਨਾਨੀ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਜੀ। ਅੱਛਾ ਕਿਵੇਂ? ਉਹ ਜਨਾਬ ਉਹ ਜਨਾਨੀ ਨੇ ਇਹਨੂੰ ਕੁੱਟ-ਕੁੱਟ ਜੱਫੀਆਂ ਪਾਈਆਂ ਨੇ ਜੀ। ਨੱਥਿਆ ਫਿਰ ਇਹਦੇ 'ਚ ਇਹਦਾ ਕੀ ਕਸੂਰ ਹੈ? ਸਾਡੇ ਜੇਗੀ ਨਾਥਾ ਦੇ ਕਾਦੇ ਕੇਸ ਜਾਣਦੇ ਕਰਦੇ ਰਫਾ ਦਫਾ ਹੋ ਜਾਂਦੇ ਹੋ ਦਾਰਾ ਜਨਾਬ ਡੀਐਸਪੀ ਨੇ ਨਾਲੇ ਰਫਾ ਦਫਾ ਕਿਵੇਂ ਹੋ ਜੂ ਕੇਸ? ਪਹਿਲਾਂ ਵਿਚਲੀ ਗੱਲ ਦੱਸ ਜਨਾਬ ਨੂੰ। ਨੱਥਿਆ ਹਾਂਜੀ ਜੇ ਵਿਚਲੀ ਗੱਲ ਦਾ ਤੈਨੂੰ ਪਤਾ ਹੈ ਫਿਰ ਤੂੰ ਹੀ ਦੱਸ ਦੇ। ਜਨਾਬ ਇਹ ਜਨਾਨੀ ਦੇ ਘਰੇ ਲੈਣ ਗਿਆ ਜੀ ਆਟਾ। ਜਦੋਂ ਉਹ ਵਿਚਾਰੀ ਆਟਾ ਪਾਉਣਾ ਹੀ ਇਹਨੇ ਬੇੜੇ 'ਚ ਸੱਪ ਛੱਡਤਾ ਜੀ। ਉਹਨੂੰ ਕਹਿੰਦਾ ਪਹਿਲਾਂ ਮੈਨੂੰ ਕੁੱਟ-ਕੁੱਟ ਪਾ ਜੱਫੀਆਂ ਫੇਰ ਸੱਪ ਫੜੂ। ਦੱਸੋ ਜੀ ਵਿਚਾਰੀ ਮਰਦੀ ਕੀ ਨਾ ਕਰਦੀ ਹੈ? ਇਹਦਾ ਮਤਲਬ ਇਹਨੇ ਤੇ ਇਹਦੇ ਸੱਪ ਨੇ ਮਿਲ ਕੇ ਕੀਤੀ ਆ ਸਾਜ਼ਿਸ਼ ਜੀ। ਐਦਾਂ ਕਰੋ ਜੀ ਸਰ, ਇਹਦੇ ਸੱਪ ਤੇ ਲਾਓ ਦਫਾ 120 ਤੇ ਇਹਦੇ ਤੇ ਪਾਓ ਜਿਨਸੀ ਛੇੜਛਾੜ ਦਾ ਕੇਸ। ਇਹਨੂੰ ਕਰੋ ਹਵਾਲਾ 'ਚ ਬੰਦ ਤੇ ਇਹਦੇ ਸੱਪ ਨੂੰ ਪਾਓ ਕੁਝੇ 'ਚ। ਇਹਨਾਂ ਦੋਨਾਂ ਦਾ ਲੈਨੇ ਆ ਪੁਲਿਸ ਰਿਮਾਂਡ। ਚੱਲ ਓਏ ਹੁਣ ਲੱਗਾ ਪਤਾ ਤੈਨੂੰ। ਚੱਲ ਪਰ ਜਨਾਬ ਇੱਕ ਗੱਲ ਸਮਝ ਨਹੀਂ ਲੱਗੀ ਜੀ। ਹੁਣ ਕਿਹੜੀ ਰਹਿ ਗਈ? ਆ ਨਾਗ ਦੇਵਤਾ ਤੋਂ ਪੁੱਛ ਗਿੱਛ ਕਿਵੇਂ ਕਰਾਂਗੇ ਜੀ? ਉਵੇਂ ਜਿਵੇਂ ਜੋਗੀ ਕਰਦਾ ਹੁੰਦਾ। ਓਏ ਜਨਾਬ ਤੁਸੀਂ ਕਾਗਜ਼ੀ ਕਾਰਵਾਈ ਪੂਰੀ ਕਰੋ, ਬਾਕੀ ਇੰਤਜ਼ਾਮ ਮੈਂ ਆਪੇ ਕਰ ਲੂੰਗਾ। ਕਿੱਥੋਂ ਪੁਲਿਸ ਦੇ ਵਿੱਚ ਆਰਕੈਸਟਰਾ ਭਰਤੀ ਕੀਤਾ ਹੈ? ਹੌਲਦਾਰਾ ਇੱਕ ਨਵਾਂ ਨਾਗ ਦਾ ਬੱਚਾ ਫੜ ਕੇ ਲਿਆਂਦਾ ਦੇਖ ਲੈ। ਉਹ ਲੈ ਜਾ ਆ ਵੀ ਚਿੱਟੇ ਵਾਲੀ ਹੈ। ਹੈਲੋ ਸੇਖੋਂ ਸਾਹਿਬ, ਕਮਿਸ਼ਨਰ ਅਟਵਾਲ ਬੋਲ ਰਿਹਾ। ਜੀ ਸਰ। ਅੱਜ ਸ਼ਾਮ ਨੂੰ ਮੈਂ ਤੁਹਾਨੂੰ ਮਿਲਣ ਆ ਰਿਹਾ। ਸਰ ਆਉਣ ਦੀ ਕੋਈ ਖਾਸ ਵਜ੍ਹਾ? ਨਹੀਂ, ਵਜ੍ਹਾ ਤਾਂ ਕੋਈ ਖਾਸ ਨਹੀਂ, ਸਿਕਿਉਰਿਟੀ ਚੈੱਕ ਕਰਦਾ ਜਾਵਾਂ। ਸਰ ਸਿਕਿਉਰਿਟੀ ਚੈੱਕ ਕਰਨ ਦੀ ਕੀ ਲੋੜ ਆ? ਪੈਸਾ ਟਰੰਕ 'ਚ ਬੰਦ ਆ, ਉਤੋਂ ਹਰ ਟਾਈਮ ਪੁਲਿਸ ਦਾ ਪਹਿਰਾ ਉੱਥੇ। ਉਹੀ ਤਾਂ ਚੈੱਕ ਕਰਨਾ ਸੀ। ਓਕੇ ਸਰ। ਜੈ ਹਿੰਦ ਸਰ। ਓ ਮਾਈ ਗॉड, ਮੈਂ ਹੁਣੇ ਆਇਆ ਜੀ। ਸੱਚੇ ਪਾਤਸ਼ਾਹ। ਸੌਰੀ ਸੇਖੋਂ ਸਾਹਿਬ, ਤੁਹਾਨੂੰ ਤਕਲੀਫ ਹੋਈ। ਦਰਅਸਲ ਮੈਂ ਤੁਹਾਡੀ ਡਿਵੀਜ਼ਨ ਅੱਗੋਂ ਲੰਘ ਰਿਹਾ ਸੀ, ਸੋਚਿਆ ਖਜ਼ਾਨੇ ਦੀ ਰਕਮ ਦੀ ਸਿਕਿਉਰਿਟੀ ਚੈੱਕ ਕਰਦਾ ਜਾਵਾਂ। ਨੋ ਪ੍ਰੋਬਲਮ ਸਰ, ਯੂ ਆਰ ਵੈਲਕਮ। ਧਨੋਆ ਸਾਹਿਬ। ਹਾਂਜੀ ਸਰ, ਆਓ ਸਰ, ਆਓ ਜੀ ਪਲੀਜ਼, ਆਓ ਸਰ, ਆਓ ਜੀ, ਵੈਲਕਮ ਸਰ। ਲੁੱਕ ਐਟ ਦਿਸ ਸਰ। ਇਹ ਕੀ ਆ? ਹਵਾਲੇ ਦੇ ਟਰੰਕ ਦੀ ਸਿਕਿਉਰਿਟੀ ਹੈ ਸਰ। ਵਾਟ ਡੂ ਯੂ ਮੀਨ? ਸਰ ਤੁਹਾਨੂੰ ਪਤਾ ਹੈ ਨਾ, ਇੱਕ ਵਾਰੀ ਚਾਰਲਸ ਸੋਬਰਾਜ ਤਿਹਾੜ ਜੇਲ੍ਹ ਦੇ ਵਿੱਚ ਨਸ਼ੀਲੀ ਮਠਿਆਈ ਖਾ ਕੇ ਸਿਕਿਉਰਿਟੀ ਗਾਰਡਸ ਨੂੰ ਬੇਹੋਸ਼ ਕਰਕੇ ਫਰਾਰ ਹੋ ਗਏ ਸਰ। ਸੋ ਅਸੀਂ ਨਹੀਂ ਚਾਹੁੰਦੇ ਸੀ ਕੋਈ ਥਾਣੇ ਦੇ ਵਿੱਚ ਐਦਾਂ ਨਸ਼ੀਲੇ ਲੱਡੂ ਵਗੈਰਾ ਵੰਡ ਕੇ ਸਿਕਿਉਰਿਟੀ ਨੂੰ ਸਾਰੀ ਨੂੰ ਬੇਹੋਸ਼ ਕਰਕੇ ਕੋਈ ਟਰੰਕ ਲੈ ਕੇ ਨਾ ਚਲਾ ਜਾਵੇ। ਤੇ ਅਸੀਂ ਇਸ ਖਜ਼ਾਨੇ ਵਾਲੇ ਟਰੰਕ ਦੀ ਸਪੈਸ਼ਲ ਸਿਕਿਉਰਿਟੀ ਤਾਇਨਾਤ ਕੀਤੀ ਹੈ ਸਰ। ਤੇ ਤੁਹਾਨੂੰ ਤਾਂ ਪਤਾ ਸਰ, ਸੱਪ ਤਾਂ ਲੱਡੂ ਖਾ ਨਹੀਂ ਸਕਦਾ। ਜੇ ਸੱਪ ਨੇ ਲੱਡੂ ਖਾ ਲਿਆ ਇਹਨੂੰ ਸ਼ੂਗਰ ਹੋ ਜੂ ਸਰ। ਜੇ ਸ਼ੂਗਰ ਹੋ ਗਈ ਇਹਦੇ ਮਿੱਠਾ ਬਾਜੂ ਸਰੀਰ 'ਚ, ਤੇ ਮਿੱਠਾ ਸੱਪ ਕੀੜੀਆਂ ਤਾਂ ਭੱਜ ਕੇ ਪੈਣਗੀਆਂ ਸਰ। ਕੀੜੀ ਐਸੀ ਕਮੀਨੀ ਹੈ ਕਿ ਹਾਥੀ ਨੂੰ ਵੀ ਕੀੜੀ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਰ। ਆਓ ਸਰ, ਆਓ ਸਰ, ਆਓ ਪਲੀਜ਼, ਆਓ ਜੀ। ਓਕੇ ਸੇਖੋਂ ਸਾਹਿਬ। ਯੂ ਵੈਲਕਮ ਸਰ। ਆਓ ਸਰ, ਆਓ ਸਰ। ਓਏ ਜੋਗੀ ਕਿੱਥੇ ਮਰ ਗਿਆ? ਓਏ ਸੱਪ ਨਾ ਖੇਦੇ ਲੜ ਜੇ, ਫੜ ਉਹਨੂੰ। ਇਹ ਆਏ ਨਹੀਂ ਫੜਿਆ ਜਾਣਾ ਸਾਹਿਬ ਜੀ। ਓਏ ਹੋਰ ਕਿਵੇਂ ਫੜਿਆ ਜਾਊ ਇਹ? ਇਹਦੇ ਲਈ ਸਾਨੂੰ ਮੰਤਰ ਪੜਨਾ ਪੈਣਾ ਤੇ ਫਿਰ ਕੀਲ ਕੇ ਪਟਾਰੀ 'ਚ ਪਾਉਣਾ ਓਏ ਪੈਣਾ। ਜਿਹੜਾ ਮੰਤਰ ਪੜਨਾ ਅੰਦਰ ਜਾ ਕੇ ਪੜ ਲਈ, ਉਹ ਜੀਬਾਂ ਕੱਢੀ ਜਾਂਦਾ ਹੈ। ਆ ਨਾਗ ਦਾ ਬੱਚਾ ਤੈਨੂੰ ਖਾਂਦੇ ਨਹੀਂ, ਪੀਂਦੇ ਨਹੀਂ, ਵੜਦੇ ਨਹੀਂ, ਟੁਕਦੇ ਨਹੀਂ, ਪਿਉਂਦੇ ਨਹੀਂ, ਰਹਿੰਦੇ ਨਹੀਂ। ਆ ਤੇਰਾ ਕਰਦੇ ਬਾਕਾ, ਤੇਰਾ ਲਾਉਣਿਆ ਠਾਕਾ। ਆ ਡਾਂਗ ਜਿੱਡਾ ਹੋ ਕੇ ਆ ਜਾ, ਛੋਟੇ ਜਿੱਡਾ ਹੋ ਕੇ ਆ ਜਾ। ਬੈਠਾ ਕੁੰਡਲੀ ਮਾਰ, ਆ ਤੈਨੂੰ ਪੰਜਾਂ ਪੀਰਾਂ ਦੀ ਮਾਰ ਨਿਕਲ ਬਾ। ਕੱਟਾ ਖਾਵੇ ਮਿੱਠਾ ਖਾਵੇ ਗੁੱਗਾ ਜਹਰ ਪੀਰ। ਓਏ ਫੜ ਲੈ ਫੁੱਫੜ ਨੂੰ। ਹੋਰ ਐਡੀਟਰ ਸਾਹਿਬ, ਆਓ ਆਓ ਡਾਇਰੈਕਟਰ ਕੀ ਸਾਹਿਬ। ਹਾਲ ਹੈ ਆਪਣੀ ਫਿਲਮ ਦਾ? ਸਰ ਬਹੁਤ ਵਧੀਆ ਹੈ। ਗੁੱਡ ਨਿਊਜ਼ ਇਹ ਹੈ ਵੀ ਫਿਲਮ ਕੰਪਲੀਟ ਹੋ ਗਈ। ਗੁੱਡ। ਹਾਰਡ ਡਿਸਕ ਆਪਣੀ ਤਿਆਰ ਪਈ ਹੈ। ਹੋਰ ਜੇ ਕੋਈ ਹੁਕਮ ਹੈ ਤਾਂ ਦੱਸੋ। ਹੋਰ ਹੁਕਮ ਕੀ ਆ? ਹਾਰਡ ਡਿਸਕ ਦੇ ਯਾਰ, ਮੈਂ ਉਹਨਾਂ ਦੇ ਮੱਥੇ ਮਾਰ ਕੇ ਆਵਾਂ। ਸਰ ਹਾਰਡ ਡਿਸਕ ਤਾਂ ਮੈਂ ਦੇ ਹੀ ਦੇਣੀ ਹੈ। ਹਾਂ, ਪਰ ਪੁਲਿਸ ਵਾਲਿਆਂ ਤੋਂ ਮੇਰੀ ਪੇਮੈਂਟ ਤਾਂ ਕਰਵਾ ਦਿਓ। ਉਹ ਪੇਮੈਂਟ ਤੂੰ ਮੇਰੇ ਤੋਂ ਲੈ ਲਈ ਯਾਰ, ਮੈਨੂੰ ਆਪਣਾ ਖਹਿੜਾ ਤਾਂ ਛਡਾ ਲੈਣ ਦੇ। ਆ ਲਓ ਸਰ, ਤੁਸੀਂ ਛਡਾਓ ਆਪਣਾ ਖਹਿੜਾ, ਮੇਰੀ ਖੈਰ ਹੈ। Oh, thank you very much. Thank you, sir. So nice of you. No problem, sir. Thank you. आओ खड़ा सर, आ जाओ जी करा। वो बंद करो। चल स्टॉप। ਉਹ ਇੱਕ ਗੱਲ ਸੁਣੋ, ਮੈਂ ਮਸਾਂ ਤੁਹਾਡਾ ਸਾਰਾ ਕੰਮ ਖਤਮ ਕਰਕੇ ਦੇ ਕੇ ਆਇਆ, ਉਹ ਤੁਸੀਂ ਫੇਰ ਆ ਗਏ। ਉਹ ਕੀ ਦੇ ਕੇ ਆਏ? ਡੱਬਾ ਜਾ ਹੈ ਕੀ ਹੈ ਇਹ? ਇਹਨੂੰ ਹਾਰਡ ਡਿਸਕ ਕਹਿੰਦੇ ਆ। ਇਹੀ ਹੈ ਤੁਹਾਡੀ ਫਿਲਮ। ਉਹ ਯਾਰ ਇਹਦਾ ਕਰਨਾ ਕੀ ਹੈ ਇਹ ਵੀ ਤਾਂ ਦੱਸ। ਕਰਨਾ ਕੀ ਹੈ? ਇਹਨੂੰ ਸੈਂਸਰ ਕਰਾਓ।
ਪ੍ਰਿੰਟ ਕਢਾਓ, ਕਿਸੇ ਡਿਸਟ੍ਰੀਬਿਊਟਰ ਨੂੰ ਮਿਲੋ, ਜਾ ਕੇ ਸਿਨੇਮੇ ਚਲਾਓ। ਨਾ ਇਹ ਸਾਰੇ ਕੰਮ ਤੂੰ ਨਹੀਂ ਕਰੇਗਾ ਹੁਣ। ਮੈਂ ਡਾਇਰੈਕਟਰ ਹਾਂ, ਰਿਲੀਜ਼ ਡਿਸਟ੍ਰੀਬਿਊਟਰ ਕਰੇਗਾ, ਮੈਂ ਨਹੀਂ ਕਰਦਾ। ਜਿਹੜਾ ਡਿਸਟ੍ਰੀਬਿਊਟਰ, ਉਹ ਯਾਰ ਸਾਨੂੰ ਨਹੀਂ ਪਤਾ। ਇਹ ਕੁੱਤਖਾਨਾ ਤੇਰੇ ਪੈਰੋਂ ਸ਼ੁਰੂ ਹੋਇਆ, ਤੂੰ ਹੀ ਖਤਮ ਕਰੇ ਇਹਨੂੰ ਹੁਣ। ਹਾਂ ਗੱਲ ਸੁਣੋ, ਬਹੁਤ ਧੱਕਾ ਸਹਿਲਿਆ, ਹੁਣ ਨਹੀਂ ਸਹਿਣਾ ਮੈਂ। ਜ਼ਿਆਦਾ ਰੌਲਾ ਪਾਓਗੇ ਨਾ, ਪ੍ਰੈਸ ਵਾਲਿਆਂ ਨੂੰ ਬੁਲਾ ਲੂੰ ਮੈਂ ਫਿਲਮ ਬਣਾਉਣੀ ਸੀ, ਬਣਾਤੀ, ਮੇਰਾ ਕੰਮ ਖਤਮ। ਜਾਓ ਇਹਨੂੰ ਸਿਨੇਮੇ ਚ ਰਿਲੀਜ਼ ਕਰੋ ਜਾ ਕੇ। ਇੱਕ ਮਿੰਟ ਗੱਲ ਕਰ। ਗੁੱਸਾ ਨਾ ਕਰ, ਉਹ ਡਿਸਟ੍ਰੀਬਿਊਟਰ ਦਾ ਐਡਰੈਸ ਦੱਸ ਦੇ। ਸਾਰੇ ਐਡਰੈਸ ਤੈਂ ਦੱਸੇ ਨੇ, ਅਸੀਂ ਜਾ ਕੇ ਮਿਲ ਲਾਂਗੇ। ਮਿਹਨਤ ਵਾਲੀ ਗੱਲ ਇਹ ਸਮਝਿਆ ਕਰ ਯਾਰ। ਹਾਂ ਐਂ ਪਿਆਰ ਨਾਲ ਗੱਲ ਕਰੋ ਜੇ ਕੰਮ ਕਰਾਉਣਾ। ਮੈਂ ਇੱਕ ਡਿਸਟ੍ਰੀਬਿਊਟਰ ਨੂੰ ਜਾਣਦਾ, ਉਹਨੂੰ ਜਾ ਕੇ ਮਿਲੋ। ਧੱਕਾ ਨਾ ਕਰਿਓ ਜਿਵੇਂ ਮੇਰੇ ਨਾਲ ਕੀਤਾ ਸੀ ਤੇ ਰਾਈਟਰ ਨਾਲ ਕੀਤਾ ਸੀਗਾ। ਜੇ ਧੱਕਾ ਕਰੋਗੇ ਨਾ, ਉਹਨੇ ਤੁਹਾਡੀ ਫਿਲਮ ਵੀ ਰਿਲੀਜ਼ ਕਰ ਦੇਣੀ ਹੈ ਤੇ ਫੁੱਟੀ ਕੌਡੀ ਵੀ ਤੁਹਾਡੇ ਪੱਲੇ ਨਹੀਂ ਪਾਉਣੀ। ਓਏ ਅਸੀਂ ਪੁਲਿਸ ਵਾਲੇ ਆ, ਲੋੜ ਪੈਣ ਤੇ ਗਧੇ ਨੂੰ ਵੀ ਬਾਪੂ ਬਣਾ ਲੈਂਦੇ ਆ। ਤੂੰ ਐਡਰੈਸ ਦੱਸ ਕੇ ਰਾਂ, ਐਨੇ ਪਿਆਰ ਨਾਲ ਮਿਲਾਂਗੇ ਡਿਸਟ੍ਰੀਬਿਊਟਰ ਜੀ ਨੂੰ, ਗੱਲ ਹੋ ਉਠੂਗਾ। ਹਾਂ ਲਿਖੋ। ਹਾਂ ਲਿਖੋ। ਚੰਨ ਚਪੇੜਾਂ ਵਾਲਾ, ਚੰਨ ਚਪੇੜਾਂ ਵਾਲਾ, ਮੰਡੀ ਰੋਡ ਜਲੰਧਰ। ਮੰਡੀ ਰੋਡ ਜਲੰਧਰ। ਇਹਨੂੰ ਜਾ ਕੇ ਮਿਲੋ, ਇਹੀ ਇਸ ਧਰਮ ਸੰਕਟ ਚੋਂ ਤੁਹਾਨੂੰ ਬਾਹਰ ਕੱਢ ਸਕਦਾ। ਜਾਓ ਵਧੋ। ਪੁਲਿਸ ਕੀ ਗੱਲ ਸਾਹਿਬ ਜੀ, ਮੈਥੋਂ ਕੀ ਗਲਤੀ ਹੋ ਗਈ ਹੈ? ਬੰਦਾ ਗਲਤੀਆਂ ਦਾ ਪੁਤਲਾ ਹੁੰਦਾ ਚੰਨ ਸਿੰਘ ਜੀ, ਪਰ ਅਸੀਂ ਤੁਹਾਨੂੰ ਬੰਦਾ ਮੰਨਦੇ ਹੀ ਨਹੀਂ। ਕੀ? ਉਹ ਤੁਸੀਂ ਤਾਂ ਫਰਿਸ਼ਤੇ ਹੋ, ਭਗਵਾਨ, ਸਾਡੇ ਰੱਬ ਦਾ ਰੂਪ। ਇਹ ਤਾਂ ਠੀਕ ਹੈ, ਇਹ ਗੱਲ ਦੱਸੋ ਵੀ ਗੱਲ ਕੀ ਹੈ? ਦੇਖੋ ਛੇ ਦੱਸੋ, ਮੈਨੂੰ ਬੜੀ ਘਬਰਾਹਟ ਹੋ ਰਹੀ ਹੈ। ਇੱਕ ਮਿੰਟ ਲਿਆ, ਕੋਮਲ ਫੁੱਲ ਇੱਧਰ ਫੜਾ। ਆ ਗੁਲਦਸਤਾ ਸਵੀਕਾਰ ਕਰੋ। ਇਹ ਕੀ ਕਰਦੇ ਹੋ? ਪੁਲਿਸ ਵੱਲੋਂ ਤੁਹਾਡੇ ਲਈ ਮਠਾਈ ਆ ਮਠਾਈ, ਗੁਲਾਬ ਜਾਮਨ ਬਰਫੀ। ਇਹ ਸਭ ਕੁਝ ਮੇਰੇ ਵਾਸਤੇ? ਹਾਂਜੀ। ਚਲੋ ਠੀਕ ਹੈ, ਪਰ ਮੈਨੂੰ ਦੱਸ ਤਾਂ ਦਿਓ ਵੀ ਗੱਲ ਕੀ ਹੈ। ਚਪੇੜਾਂ ਵਾਲਾ ਸਰ ਜੀ, ਪੁਲਿਸ ਵੱਲੋਂ ਅਸੀਂ ਇੱਕ ਫਿਲਮ ਤਿਆਰ ਕੀਤੀ ਹੈ ਬੜੀ ਮੁਸ਼ਕਲ ਨਾਲ। ਇੱਕ ਤਾਰਾ ਬੋਲੇ, ਇਹ ਤਾਰਾ ਹੁਣ ਥੋੜੀ ਉਂਗਲ ਨਾਲ ਹੀ ਥੀਏਟਰਾਂ 'ਚ ਬੋਲਣਾ ਚਾਹੀਦਾ। ਬਸ ਮਿੰਨਤਾਂ ਬੇਨਤੀਆਂ ਜੇ ਲੈ ਕੇ ਆਏ ਆ ਜੀ। ਬੈਠੋ ਸਾਹਿਬ। ਬਣ ਗਿਆ ਬੈਠੋ ਸਾਹਿਬ। ਅੱਛਾ, ਤੁਸੀਂ ਉਸ ਫਿਲਮ ਦੀ ਗੱਲ ਕਰਦੇ ਹੋ ਜਿਹੜੀ ਪੁਲਿਸ ਵਾਲਿਆਂ ਨੇ ਬਣਾਈ ਹੈ? ਬਈ ਤੁਹਾਡੀ ਫਿਲਮ ਦੇ ਤਾਂ ਮੰਡੀ ਰੋਡ ਤੇ ਬੜੇ ਹੀ ਚਰਚੇ ਨੇ। ਉਹ ਪਤਾ ਸਾਡੇ ਸਾਹਿਬ ਨੇ ਫਿਲਮ ਤੇ ਪੈਸੇ ਵੀ ਬੜੇ ਖਰਚੇ ਨੇ। ਉਹ ਮੈਂ ਵੀ ਸੋਚਾਂ, ਇਹ ਪੁਲਿਸ ਵਾਲੇ ਸਵੇਰੇ ਹੀ ਸਵੇਰੇ ਆ ਫੁੱਲ, ਆ ਡੱਬੇ, ਇਹ ਸ਼ਗਨ ਦੇਣ ਵਾਲਿਆਂ ਵਾਂਗੂ ਕਿਵੇਂ ਚੱਕੀ ਫਿਰਦੇ ਨੇ? ਖਿੜੇ ਮੱਥੇ ਕਬੂਲ ਕਰ ਲਓ, ਚੰਗੇ ਰਹੋਗੇ, ਨਹੀਂ ਤਾਂ ਫਿਰ ਤੁਹਾਡੀਆਂ ਇਹ ਮਿੰਤਾਂ, ਇਹ ਤਰਲਿਆਂ ਨੂੰ ਚਿੱਤਰਾਂ 'ਚ ਬਦਲਣ ਲੱਗਿਆ ਬਹੁਤੀ ਦੇਰ ਨਹੀਂ ਲੱਗਣੀ। ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਨਾ? ਬਹੁਤ ਸਮਝਦਾਰ ਹੋ, ਬਹੁਤ ਸਮਝਦਾਰ। ਦਿਲ ਦੀਆਂ ਗੱਲਾਂ ਬੁੱਝ। ਦੇਖੋ ਸਾਹਿਬ, ਫਿਲਮ ਬਣਾਈ ਆ ਤੁਸੀਂ, ਰਿਲੀਜ਼ ਮੈਨੂੰ ਕਰਨੀ ਪੈਣੀ ਹੈ। ਹਾਂਜੀ, ਪਰ ਮੈਂ ਚਾਹੁੰਦਾ ਸ਼ੁੱਕਰਵਾਰ, ਸ਼ਨੀਚਰਵਾਰ, ਐਤਵਾਰ, ਤਿੰਨੇ ਦਿਨ ਸਾਰੇ ਸ਼ੋਅ ਫੁੱਲ ਹੋਣੇ ਚਾਹੀਦੇ ਨੇ। ਕਰ ਸਕੋਗੇ? ਤਿੰਨ ਦਿਨ ਦੀ ਕੀ ਗੱਲ ਕਰਦੇ ਹੋ ਚੰਨ ਸਿੰਘ ਜੀ? ਸਾਰੇ ਦਿਨ, ਸਾਰੇ ਸ਼ੋਅ ਤੁਹਾਨੂੰ ਫੁੱਲ ਮਿਲਣਗੇ। ਬਈ ਹੋ ਕਿਵੇਂ? ਚੈੱਕ ਕਰਨ ਇੱਥੇ ਸਾਰੇ ਕਾਗਜ਼ ਪੂਰੇ ਹੈ ਜੀ। ਆਰਸੀ ਵੀ ਹੈਗੀ ਹੈ, ਲਾਇਸੈਂਸ ਵੀ ਹੈ ਤੇ ਪੋਲੂਸ਼ਨ ਸਰਟੀਫਿਕੇਟ ਵੀ ਹੈ ਜੀ। ਨਹੀਂ, ਘਰ ਦੇ ਮੈਂਬਰ ਕਿੰਨੇ ਨੇ? 6 ਜਣੇ ਹੈ ਜੀ। 6 ਨਥਿਆ ਜਨਾਬ। ਕੱਲ ਦੇ 12 ਤੋਂ 3 ਵਾਲੇ ਸ਼ੋਅ ਦੀਆਂ 6 ਟਿਕਟਾਂ ਕੱਟ ਇਹਨਾਂ ਨੂੰ। ਠੀਕ ਹੈ ਜੀ। ਬਹੁਤ ਅੱਛੇ, ਬਹੁਤ ਅੱਛੇ। ਲਿਆ ਵੀ ਕੱਢ ਕੇ ਨਾ ਕਾਗਜ਼। ਕਾਗਜ਼ ਤਾਂ ਫੜਾ ਦਿੱਤਾ ਤੁਹਾਨੂੰ ਜੀ। ਉਹ ਤੇਰੀ ਫੋਟੋ ਵਾਲੇ ਨਹੀਂ, ਗਾਂਧੀ ਦੀ ਫੋਟੋ ਵਾਲੇ ਕੱਢ। 600 ਲਿਆ। 600 ਕਾਹਦੇ ਜੀ, ਮੇਰੇ ਕਾਗਜ਼ ਤਾਂ ਪੂਰੇ ਨੇ ਉਹ ਤੇਰੇ ਵੱਲੋਂ ਕਾਗਜ਼ ਪੂਰੇ ਨੇ, ਸਾਡੇ ਵੱਲੋਂ ਕਾਗਜ਼ ਅਧੂਰੇ ਨੇ। ਬਿਲਕੁਲ। ਹੁਣ ਇੱਕ ਤਾਰਾ ਬੋਲੇ ਫਿਲਮ ਦੀਆਂ 6 ਟਿਕਟਾਂ ਲੈ ਲੈ 600 ਰੁਪਏ ਦੀਆਂ, ਜਾਂ ਫਿਰ 1000 ਰੁਪਏ ਦਾ ਚਲਾਨ ਕਟਾ। ਸ਼ਾਬਾਸ਼, ਜਲਦੀ ਫੈਸਲਾ ਕਰ। ਔਨ ਰੋਡ ਬੁਕਿੰਗ ਚੱਲ ਰਹੀ ਹੈ। ਆ ਲਾਈਨ ਦੇਖ ਲੈ ਕਿੱਡੀ ਲੱਗੀ ਹੋਈ ਹੈ। ਲੈ ਫੜ ਕੇ। ਸ਼ਾਬਾਸ਼। ਆ ਲਓ ਜੀ। ਦੇਖੋ ਫਿਲਮਾਂ ਦੇਖੋ। ਗੱਡੀ ਦੇ ਕਾਗਜ਼ ਦੇ ਦਿਓ ਜਨਾਬ। ਇਹ ਲੈ ਫੜ ਕੇ ਚੱਲਦਾ ਬਣ ਕੇ। ਚਲੋ ਹੈਪੀ ਫਿਲਮ ਬੈਠ ਯਾਰ, ਇੰਨਾ ਧੱਕਾ ਨਹੀਂ ਦੇਖਿਆ ਮੈਂ ਕਿਤੇ। ਉਹ ਤੂੰ ਚੱਲ, ਜਾਮ ਲਾਤਾ। ਉਹ ਤੂੰ ਸ਼ੁਕਰ ਕਰ, ਸਾਡੀ ਪੁਲਿਸ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੀ ਹੈ। ਚੱਲ। ਸਰਪੰਚ ਸਾਹਿਬ, ਅਸੀਂ ਇੱਕ ਫਿਲਮ ਬਣਾਈ ਹੈ ਤੇ ਸਾਨੂੰ ਉਸ ਫਿਲਮ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਆ ਕੁਝ ਟਿਕਟਾਂ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਬਸ ਸੇਖੋ ਸਾਹਿਬ, ਇੰਨਾ ਹੀ ਕੰਮ ਸੀ? ਇਹ ਤਾਂ ਕੁਝ ਵੀ ਨਹੀਂ, ਅਸੀਂ ਤਾਂ ਟਰਾਲੀਆਂ ਭਰ ਵੇਖਣ ਵੀ ਆਵਾਂਗੇ। ਤੁਸੀਂ ਕੋਈ ਹੋਰ ਸੇਵਾ ਤਾਂ ਦੱਸੋ। ਬਸ ਸਰਪੰਚ ਸਾਹਿਬ, ਬੜੀ ਮਿਹਰਬਾਨੀ। ਸੇਖੋ ਸਾਹਿਬ, ਹੱਥ ਜੋੜ ਕੇ ਬੇਨਤੀ ਹੈ, ਉਹ ਡੀਐਸਪੀ ਸਾਹਿਬ ਨੂੰ ਸਾਡੇ ਪਿੰਡ ਨਾ ਭੇਜਣਾ। ਲੱਗਦਾ ਧਨੋਆ ਸਾਹਿਬ ਪਿੰਡ ਵਾਲਿਆਂ ਨੂੰ ਬਹੁਤੇ ਪਸੰਦ ਨਹੀਂ। ਸਰ, ਪਸੰਦ ਦੀ ਗੱਲ ਨਹੀਂ, ਉਹ ਤਾਂ ਹਰ ਕੰਮ ਡੰਡੇ ਦੇ ਜ਼ੋਰ ਨਾਲ ਕਰਾਉਂਦੇ ਨੇ। ਕੱਲ ਸਾਡੇ ਪਿੰਡ ਦੇ ਮੋੜ ਤੇ ਨਾਕਾ ਲਾ ਕੇ ਉੱਥੇ ਲੋਕਾਂ ਤੋਂ ਆਰਸੀਆਂ ਤੇ ਲਾਇਸੈਂਸ ਫੜੀ ਜਾਂਦੇ ਸੀ ਤੇ ਧੱਕੇ ਨਾਲ ਉਹਨਾਂ ਨੂੰ ਫਿਲਮ ਦੀਆਂ ਟਿਕਟਾਂ ਵੇਚੀ ਜਾਂਦੇ ਸੀ। ਅੱਜ ਪਤਾ ਨਹੀਂ ਕਿੱਥੇ ਛਾਉਣੀ ਪਾਈ ਬੈਠੇ ਹੋਣੇ ਆ।
ਆ ਲਓ ਜੀ ਰਾਸ਼ਨ ਕਾਰਡ ਤੇ ਆ ਲਓ 500 ਰੁਪਇਆ ਰਾਸ਼ਨ ਕਾਰਡ ਦੇ ਹਿਸਾਬ ਨਾਲ ਤੇਰੇ 5 ਮੈਂਬਰ ਨੇ ਹਾਂਜੀ ਹਾਂਜੀ ਆ ਚੱਕ 5 ਟਿਕਟਾਂ ਤੇ ਆ ਚੱਕ ਚੀਨੀ 5 ਟਿਕਟਾਂ ਨੋਟ ਤਾਂ ਮੈਂ 500 ਦਾ ਦਿੱਤਾ ਸੀ ਫਿਰ ਤੈਨੂੰ ਟਿਕਟਾਂ ਵੀ ਦੇਤੀਆਂ ਫਿਲਮ ਦੀਆਂ 5 ਆ ਤਾਂ ਕਮਾਲ ਹੋ ਗਈ 20 ਰੁਪਏ ਦੀ ਚੀਨੀ 500 ਦੀਆਂ ਟਿਕਟਾਂ ਲੈਣੀਆਂ ਪੈ ਗਈਆਂ ਟਿਕਟਾਂ ਕਿਹੜਾ ਤੈਨੂੰ ਚਿੜੀਆ ਘਰ ਦੀਆਂ ਦੇਤੀਆਂ ਫਿਲਮ ਵੀ ਤਾਂ ਦਿਖਾਵਾਂਗੇ ਜੇ ਕਿਸੇ ਦਾ ਦੇਖਣ ਨੂੰ ਜੀ ਨਾ ਕਰਦਾ ਹੋਵੇ ਫੇਰ ਉਹ ਗੱਲ ਸੁਣ ਓਏ ਸਾਡਾ ਕਿਹੜਾ ਫਿਲਮ ਬਣਾਉਣ ਨੂੰ ਜੀ ਕਰਦਾ ਸੀ ਹਾਂ ਜੇ ਅਸੀਂ ਗਲ ਪਿਆ ਢੋਲ ਵਜਾਈ ਜਾਂਦੇ ਆ ਤੇ ਤੂੰ ਛੋਟੀ ਢੋਲਕੀ ਨਹੀਂ ਵਜਾ ਸਕਦਾ ਦਫਾ ਹੋ ਜਾ ਇੱਥੋਂ ਜਾ ਭੱਜ ਜਾ ਇੱਥੋਂ ਸਾਲਾ ਚਾਈਨਾ ਮੇਡ ਜਿਹਾ ਜਮੀ ਧੱਕਾ ਆ ਗਿਆ ਤੂੰ ਆ ਵੀ ਛੋਟੇ ਆ ਲਓ ਜੀ ਮੇਰੇ ਘਰ ਦੇ 3 ਮੈਂਬਰਾਂ 2 ਟਿਕਟਾਂ ਦੇ ਦਿਓ ਹੈ ਮੈਂਬਰ 3 ਤੇ ਟਿਕਟਾਂ 2 ਇਹ ਕਿਹੜਾ ਹਿਸਾਬ ਹੋਇਆ ਬਈ ਫਿਲਮ ਤਾਂ ਮੈਂ ਤੇ ਮੇਰੀ ਘਰ ਵਾਲੀ ਨੇ ਵੇਖਣੀ ਆ ਜੀ ਬੇਬੇ ਤਾਂ ਮੇਰੀ ਮੰਜੇ ਤੋਂ ਨਹੀਂ ਉੱਠ ਸਕਦੀ ਉਹ ਗੱਲ ਸੁਣ ਲੈ ਫਿਲਮ ਦੀਆਂ 3 ਟਿਕਟਾਂ ਲੈ ਲੈ ਅੱਧੀ ਟਿਕਟ ਪਾੜ ਕੇ ਗੇਟਕੀਪਰ ਨੂੰ ਦੇ ਦੀ ਸਿਨੇਮੇ ਦੇ ਨੂੰ ਤੇ ਘਰੇ ਆ ਕੇ ਬੁੜੀ ਨੂੰ ਫਿਲਮ ਦੀ ਸਟੋਰੀ ਸੁਣਾ ਦੀ ਸਾਨੂੰ ਘਾਟਾ ਨਾ ਪਾ ਲੈ ਕੱਢ 100 ਰੁਪਿਆ ਹੋਰ ਹਾਂ ਹਾਂ ਸ਼ਾਬਾਸ਼ ਆ ਦੇ 3 ਟਿਕਟਾਂ ਵੱਡਾ ਸਾਬੀ ਕਿਤਾਬੀ ਜਿਆ ਆਓ ਮਾਈ ਮਾਈ ਅੱਗੇ ਬੜੀ ਧੱਕੇਸ਼ਾਹੀ ਆ ਯਾਰ ਆਓ ਮਾਈ ਜੀ ਕਿੰਨੀਆਂ ਦੀਆਂ ਟਿਕਟਾਂ 10 ਸਾਹਿਬ ਜੀ 10 ਬਣ ਗਈ ਗੱਲ ਫਿਰ ਕੀ ਕਹਿੰਦੀ ਹੈ ਪੁਲਿਸ ਵਾਲਿਆਂ ਦੀ ਫਿਲਮ ਇੱਕ ਤਾਰਾ ਬੋਲੇ ਦੇਖੋ ਜੀ ਇਹਨਾਂ ਨੇ ਨੱਟ ਭੱਜ ਕਰਕੇ 3 ਦਿਨ ਤਾਂ ਸਾਰੇ ਸ਼ੋਅ ਹਾਊਸਫੁੱਲ ਕਰ ਲਏ ਨੇ ਹੁਣ ਖੇਤਾਂ 'ਚੋਂ ਜੱਟ ਵਿਹਲੇ ਨੇ ਤੇ ਜਵਾਕਾਂ ਦੇ ਪੇਪਰ ਮੁੱਕ ਗਏ ਨੇ ਜੇ ਲੋਕਾਂ ਨੂੰ ਫਿਲਮ ਪਸੰਦ ਆ ਗਈ ਤਾਂ ਲੰਬੀ ਜਾਊ सोच नहीं बदली लोग नहीं बदले बदल गया जग सारा प्यार भरे दिल कद तक टुटन पुछदा है एक तारा पुछदा है एक तारा पुछदा है एक तारा पुछदा है एक तारा ऐसी पिंड दी कहानी रुल गई मर जानी इस पिंड दी कहानी रुल गई मर जानी ख्वाब टुट गए सारे हुणे अखां विच पानी ख्वाब टुट गए सारे हुणे अखां विच पानी हेलो तलवार साहब मैं चंद चपेड़ा वाला बोल रहे हैं ओ महाराज जश्न मनाओ भंगड़े पाओ ਤੁਹਾਡੀ ਫਿਲਮ ਹਿੱਟ ਹੋ ਗਈ ਆ ਲੱਡੂ ਵੰਡੋ ਅੱਛਾ ਜੀ ਤੁਹਾਨੂੰ ਵੀ ਮੁਬਾਰਕਾਂ ਜੀ ਤੁਹਾਨੂੰ ਵੀ ਮੁਬਾਰਕਾਂ ਓਏ ਨੱਥਿਆ ਓ ਪ੍ਰੇਮਿਆ ਓਏ ਪਾਓ ਭੰਗੜੇ ਜਸ਼ਨ ਮਨਾਓ ਆਪਣੀ ਫਿਲਮ ਹਿੱਟ ਹੋ ਗਈ ਓਏ अच्छी सूरत भी क्या बुरी शय है जिसने डाली बुरी नजर डाली अच्छी सूरत भी क्या बुरी शय है जिसने डाली बुरी भोली भाली हुंदी सी शैतान हो गई
जग्गी कटो ना बाहर। वीरा वीरा तू की करने लगा वीरा हो गया वीरा बोलता क्यों नहीं मामू छड़ मेरे छड़ तानू को गड्डी चो उतार वीरा 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 गाल तो सुन ले वीरा रोना रोना मेरा पुत्र ओ देख कोई आ रहा है तू फिक्र ना कर पुत्र रोको 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 प्लीज प्लीज रोको रोको वीरा हुणे हुणे कुछ और कुछ पैसे आते गहणियां नाल भरिया ट्रंक लेके उधर ਨੂੰ ਗਏ ਨੇ ਉਹਨਾਂ 'ਚ ਮੇਰਾ ਲਾਲਚੀ ਵੀਰ ਵੀ ਹੈ ਜਿਹਨੇ ਸਾਨੂੰ ਦੋਵਾਂ ਨੂੰ ਗੱਡੀ ਵਿੱਚੋਂ ਲਾ ਕੇ ਬਾਹਰ ਸੁੱਟ ਦਿੱਤਾ ਵੀਰਾ ਪਲੀਜ਼ ਸਾਡੀ ਮਦਦ ਕਰ ਪਲੀਜ਼ ਗੱਡੀ ਦਾ ਨੰਬਰ ਕੀ ਹੈ 0747 स्वीटी तू ਇਹਨਾਂ ਦਾ ਖਿਆਲ ਰੱਖ ਮੈਂ ਪੁਲਿਸ ਵਾਲਿਆਂ ਦਾ ਇਹ ਕੰਮ ਵੀ ਭੁਗਤਾ ਕੇ ਆਇਆ शुक्रिया ਐਸਐਸਪੀ ਸਾਹਿਬ ਡੀਐਸਪੀ ਨੂੰ ਲੈ ਕੇ ਹੁਣੇ ਮੇਰੇ ਗੈਸਟ ਰੂਮ ਦੇ ਵਿੱਚ ਪਹੁੰਚੋ ਮੈਂ ਤੁਹਾਡੇ ਨਾਲ ਇੱਕ ਖਾਸ ਮੀਟਿੰਗ ਕਰਨੀ ਆ ਓਕੇ ਸਰ गुड मॉर्निंग सर। ਰਾਤ ਫਿਰ ਫਿਲਮ ਹਿੱਟ ਹੋਣ ਦੀ ਪਾਰਟੀ ਚੱਲ ਰਹੀ ਸੀ ਹਾਂਜੀ ਅੱਛਾ ਇਹ ਤਾਂ ਹੋ ਗਈ ਖੁਸ਼ਖਬਰੀ ਤੁਹਾਡੇ ਵੱਲੋਂ ਹਾਂਜੀ ਸਰ ਦੂਜੀ ਖੁਸ਼ਖਬਰੀ ਹੁਣ ਤੁਹਾਨੂੰ ਮੈਂ ਸੁਣਾਉਣਾ ਜੀ ਸਰ ਅੱਜ ਸਵੇਰੇ ਖਜ਼ਾਨੇ ਵਾਲਾ 12 ਕਰੋੜ ਰੁਪਇਆ ਮੈਂ ਖਜ਼ਾਨੇ 'ਚ ਜਮ੍ਹਾਂ ਕਰਵਾਤਾ ਜੀ ਕੀ ਗੱਲ ਕੋਈ ਇਲੈਕਟ੍ਰਿਕ ਸ਼ੌਕ ਲੱਗਾ ਨਹੀਂ ਸਰ ਇਹ ਕਿਵੇਂ ਹੋ ਗਿਆ ਨਹੀਂ ਸੀ ਹੋਣਾ ਚਾਹੀਦਾ ਹੋਣਾ ਤਾਂ ਚਾਹੀਦਾ ਸੀ ਸਰ ਪਰ ਤੁਹਾਡੇ ਕੋਲ ਖਜ਼ਾਨੇ ਦਾ ਪੈਸਾ ਧੰਨਵਾਦ ਸਾਹਿਬ ਆਪੇ ਤਾਂ ਤੁਸੀਂ ਮੈਨੂੰ ਖਜ਼ਾਨੇ ਵਾਲਾ ਟਰੰਕ ਵਿਖਾਇਆ ਸੀ ਜਿਹਦੇ ਉੱਤੇ ਸੱਪ ਦੀ ਸਿਕਿਉਰਿਟੀ ਤਾਇਨਾਤ ਸੀ ਜਨਾਬ ਉਹ ਟਰੰਕ ਤਾਂ ਖਾਲੀ ਸੀ ਪੈਸਾ ਤਾਂ ਅਸਲ ਜਨਾਬ ਖਜ਼ਾਨੇ ਵਾਲਾ ਪੈਸਾ ਤਾਂ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਚੋਰੀ ਕੀ ਤੁਸੀਂ ਦੱਸੋ ਜੀ ਚੋਰੀ ਹੋ ਗਿਆ ਸੀ ਤੇ ਤੁਸੀਂ ਮੈਨੂੰ ਦੱਸਿਆ ਤੱਕ ਨਹੀਂ ਸਰ ਦੱਸਣ ਬਾਰੇ ਸੋਚ ਰਹੇ ਸੀ ਇਨ ਦਾ ਮੀਨ ਟਾਈਮ ਤੁਹਾਡਾ ਫੋਨ ਆ ਗਿਆ ਕਿ ਖਜ਼ਾਨੇ 'ਚ ਪੈਸਾ ਜਮ੍ਹਾਂ ਨਾ ਕਰਾਇਓ ਕੋਈ ਸਕੈਮ ਹੋ ਗਿਆ ਉਸ ਤੋਂ ਬਾਅਦ ਸਰ ਅਸੀਂ ਇਸ ਗਵਾਚੀ ਰਕਮ ਨੂੰ ਇਕੱਠੀ ਕਰਨ ਵਾਸਤੇ ਆ ਫਿਲਮ ਦਾ ਪੰਗਾ ਮੇਰਾ ਮਤਲਬ ਫਿਲਮ ਬਣਾਉਣ 'ਚ ਰੁੱਝ ਗਏ ਸੀ ਸਰ ਫਿਲਮ ਬਣਾਉਣ 'ਚ ਰੁੱਝ ਗਏ ਤੇ ਪੈਸਾ ਲੱਭਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਨਾਬ ਬਹੁਤ ਨਾਕਾਬੰਦੀ ਕੀਤੀ ਕੁਛ ਹੱਥ ਪੱਲੇ ਨਹੀਂ ਪਿਆ ਐਸਐਸਪੀ ਸਾਹਿਬ ਮੈਨੂੰ ਇੱਕ ਗੱਲ ਦੱਸੋ ਸਰ ਜੇ ਤੁਹਾਡੀ ਇਹ ਫਿਲਮ ਹਿੱਟ ਨਾ ਹੁੰਦੀ ਤਾਂ ਇਹ ਖਜ਼ਾਨੇ ਦਾ 12 ਕਰੋੜ ਕਿੱਥੋਂ ਜਮ੍ਹਾਂ ਕਰਾਉਂਦੇ ਸਰ ਮੈਂ ਆਪਣੇ ਪਿੰਡ ਵਾਲੀ ਸਾਰੀ ਜ਼ਮੀਨ ਵੇਚ ਕੇ ਪੈਸਾ ਖਜ਼ਾਨੇ ਜਮ੍ਹਾਂ ਕਰਾ ਦੇਣਾ ਸੀਗਾ ਪਰ ਮੈਂ ਤੁਹਾਡੀ ਤੇ ਆਪਣੇ ਡਿਪਾਰਟਮੈਂਟ ਦੀ ਇੱਜ਼ਤ ਤੇ ਆਂਚ ਨਹੀਂ ਸੀ ਆਉਣ ਦੇਣੀ ਆਈ ਐਪਰੀਸ਼ੀਏਟ ਦਾ ਸਪਿਰਿਟ ਵੈਸੇ ਮੈਂ ਡਿਵੀਜ਼ਨ ਦੀ ਯੂਨਿਟੀ ਤੋਂ ਕਾਫੀ ਖੁਸ਼ ਹਾਂ ਐਡੀ ਵੱਡੀ ਰਕਮ ਦਾ ਜੇ ਕਿਤੇ ਮੀਡੀਆ ਨੂੰ ਪਤਾ ਚੱਲ ਜਾਂਦਾ ਤਾਂ ਪਤਾ ਨਹੀਂ ਕੀ ਹੁੰਦਾ ਚਲੋ ਤੁਸੀਂ ਤਾਂ ਖਜ਼ਾਨੇ ਦਾ ਪੈਸਾ ਨਹੀਂ ਲੱਭ ਸਕੇ ਪਰ ਖਜ਼ਾਨੇ ਦੇ ਪੈਸੇ ਨੇ ਸਾਨੂੰ ਲੱਭ ਲਿਆ ਉਹ ਕਿਵੇਂ ਸਰ ਇੱਕ ਤਾਰਾ ਬੋਲੇ ਦਾ ਆਖਰੀ ਸ਼ੋਅ ਵੇਖ ਕੇ ਮੈਂ ਘਰ ਨੂੰ ਪਰਤ ਰਿਹਾ ਸੀ ਸੋਚਿਆ ਕਿਉਂ ਨਾ ਤੁਹਾਨੂੰ ਫੋਨ ਕਰਕੇ ਵਧਾਈ ਦੇਵਾਂ ਕਿਉਂਕਿ ਫਿਲਮ ਦੀ ਕਹਾਣੀ ਨੇ ਮੈਨੂੰ ਬਹੁਤ ਇੰਪ੍ਰੈਸ ਕੀਤਾ ਮੈਂ ਵਾਰ-ਵਾਰ ਤੁਹਾਡੇ ਫੋਨ ਲਗਾਏ ਪਰ ਹਰ ਵਾਰ ਤੁਹਾਡੇ ਨੰਬਰ ਨੋ ਰਿਪਲਾਈ ਆਏ ਡਰਾਈਵਰ ਗੱਡੀ ਥਾਣੇ ਵੱਲ ਮੋੜੋ ਮੁਨਸ਼ੀ ਸਰ ਇਹ ਸੇਖੋਂ ਧਨਵਾ ਫੋਨ ਕਦੋਂ ਨਹੀਂ ਚੁੱਕਦੇ ਸਰ ਉਹ ਤਾਂ ਪਾਰਟੀ ਤੇ ਗਏ ਨੇ ਸਰ ਪਾਰਟੀ ਜੀ 12 ਕਰੋੜ ਦੀ ਸਿਕਿਉਰਿਟੀ ਮੁਨਸ਼ੀ ਜੀ ਸਰ ਕਿੱਥੇ ਚੱਲ ਰਹੀ ਆ ਪਾਰਟੀ ਸਰ ਉਹ ਜਗ੍ਹਾ ਤਾਂ ਇੱਥੋਂ ਬਹੁਤ ਦੂਰ ਹੈ ਜੀ ਭਾਵੇਂ ਪਤਾਲ 'ਚ ਕਿਉਂ ਨਾ ਹੋਣ ਮੈਂ ਉਹਨਾਂ ਨੂੰ ਹੁਣੇ ਇਸੇ ਵਕਤ ਮਿਲਣਾ ਜੀ ਸਰ ਇਹਨਾਂ ਨੂੰ ਪਤਾ ਕਿੱਥੇ ਆ ਯੈਸ ਸਰ ਚਲੋ ਮੇਰੇ ਨਾਲ
ਅਰੈਸਟ them all। ਇਹ ਹੈ ਉਹ ਖਜ਼ਾਨੇ ਦੀ ਰਕਮ ਤੇ ਇਹ ਖੜੇ ਨੇ ਉਹ ਸਾਰੇ ਮੁਜਰਮ ਜਿਨ੍ਹਾਂ ਨੇ ਪੈਸਾ ਚੁਰਾਇਆ ਜਾਂ ਚੁਰਾਉਣ ਦੀ ਕੋਸ਼ਿਸ਼ ਕੀਤੀ। ਮੈਂ ਦੋਸ਼ੀਆਂ ਵਿੱਚ ਖੜੇ ਫਿਲਮ ਦੇ ਹੀਰੋ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਦਾ, ਜਿਨੇ ਇਸ ਰਕਮ ਨੂੰ ਦੁਬਾਰਾ ਚੋਰੀ ਹੋਣ ਤੋਂ ਬਚਾਇਆ। ਐਸਐਸਪੀ ਸਾਹਿਬ, ਖਜ਼ਾਨੇ ਦੇ ਪੈਸੇ ਦੀ ਖਾਤਰ ਤੁਸੀਂ ਫਿਲਮ ਬਣਾਈ, ਉਹ ਤਾਂ ਆਪਾਂ ਨੂੰ ਮਿਲ ਗਿਆ, ਹੁਣ ਫਿਲਮ ਦੇ ਪ੍ਰੋਫਿਟ ਦਾ ਕੀ ਕਰਨਾ? ਸਰ ਮੈਨੂੰ ਲੱਗਦਾ ਵੀ ਇਹ ਫੈਸਲਾ ਤੁਸੀਂ ਹੀ ਕਰੋ। ਹਾਂਜੀ ਸਰ, ਇਹ ਫੈਸਲਾ ਤੁਸੀਂ ਕਰੋ। ਜੇ ਮੈਨੂੰ ਪੁੱਛਦੇ ਹੋ ਤਾਂ ਸਭ ਤੋਂ ਵਧੀਆ ਫਿਲਮ ਦੀ ਮੈਨੂੰ ਕਹਾਣੀ ਲੱਗੀ ਆ ਤੇ ਇਹ ਅਧਿਕਾਰ ਮੈਂ ਤਾਰਾ ਸਿੰਘ ਹੁਣਾਂ ਨੂੰ ਦੇਣਾ ਚਾਹੁੰਦਾ। ਕੀ ਕਹਿਣਾ ਚਾਹੋਗੇ ਪ੍ਰੋਫੈਸਰ ਸਾਹਿਬ? ਕਮਿਸ਼ਨਰ ਸਾਹਿਬ, ਮੇਰੀ ਵੱਡੀ ਬੇਟੀ ਦਾ ਸੁਹਾਗ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋ ਗਿਆ ਤੇ ਉਹ ਵਿਧਵਾ ਹੋ ਕੇ ਘਰ ਬੈਠ ਗਈ, ਛੋਟੀ ਆਨਰ ਕਿਲਿੰਗ ਦਾ ਸ਼ਿਕਾਰ ਹੋ ਗਈ। ਕੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਮੇਰੀ ਛੋਟੀ ਬੇਟੀ ਦੀ ਕਹਾਣੀ ਤੇ ਬਣੀ ਇਸ ਫਿਲਮ ਦੀ ਸਾਰੀ ਕਮਾਈ ਉਹਨਾਂ ਬੇਟੀਆਂ ਦੀ ਝੋਲੀ ਵਿੱਚ ਪਾ ਦਿੱਤੀ ਜਾਵੇ ਜਿਹੜੀਆਂ ਮੇਰੀ ਵੱਡੀ ਬੇਟੀ ਦੀ ਤਰ੍ਹਾਂ ਵਿਧਵਾ ਹੋ ਕੇ ਘਰੇ ਬੈਠੀਆਂ ਨੇ? ਜੀ ਪੰਜਾਬ ਹਰਿਆਣਾ ਹਿਮਾਚਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ ਦੇ ਜੀ ਸਟੂਡੀਓ ਦੀ ਖਾਸ ਖਬਰ। ਫਿਲਮ ਇੱਕ ਤਾਰਾ ਬੋਲੇ ਦੇ ਪ੍ਰੋਫਿਟ ਨੂੰ ਕਾਰਗਿਲ ਵਾਰ ਵਿਡੋ ਵਿੱਚ ਵੰਡ ਕੇ ਪੰਜਾਬ ਪੁਲਿਸ ਕਾਫੀ ਵਾਹ-ਵਾਹ ਖੱਟ ਰਹੀ ਹੈ। ਥਾਣੇ ਵਿੱਚ ਹੋਈ ਇਸ ਬੱਲੇ-ਬੱਲੇ ਨੂੰ ਹਰ ਪਾਸਿਓਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਹੀਰੋ ਲੱਕੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਕਮਿਸ਼ਨਰ ਸਾਹਿਬ ਨੇ ਉਸ ਨੂੰ ਪੁਲਿਸ ਡਿਪਾਰਟਮੈਂਟ ਵਿੱਚ ਬਤੌਰ ਇੰਸਪੈਕਟਰ ਨੌਕਰੀ ਦੇ ਦਿੱਤੀ ਹੈ ਤੇ ਮੈਂ ਇਸ ਨੌਕਰੀ ਨੂੰ ਖਿੜੇ ਮੱਥੇ ਕਬੂਲ ਕਰਦਾ, ਕਿਉਂਕਿ ਪੁਲਿਸ ਦੇ ਨਾਲ ਬਾਲੀਵੁੱਡ 'ਚ ਕੰਮ ਕਰਕੇ ਬਹੁਤ ਮਜ਼ਾ ਆਇਆ। ਹੁਣ ਤਾਂ ਬੰਬਈ ਜਾਣ ਦੀ ਵੀ ਲੋੜ ਨਹੀਂ। ਹੁਣ ਮੈਂ ਪੁਲਿਸ 'ਚ ਰਹਿ ਕੇ ਆਪਣੇ ਪੰਜਾਬ ਦੇ ਯੂਥ ਨੂੰ ਬਚਾਵਾਂਗਾ ਜਿਹੜਾ ਨਸ਼ਿਆਂ ਦੀ ਦਲਦਲ 'ਚ ਗਰਕ ਹੁੰਦਾ ਜਾ ਰਿਹਾ ਹੈ। ਬਾਈ ਦ ਵੇ, ਅੱਜ ਪੁਲਿਸ ਚੌਕੀ 'ਚ ਮੇਰਾ ਪਹਿਲਾ ਦਿਨ ਹੈ ਤੇ ਉੱਥੇ ਮੇਰੇ ਨਾਲ ਹੋਏਗਾ ਮੇਰਾ ਪਿਆਰ ਤੇ ਸਾਡੇ ਦੋਹਾਂ ਦੇ ਪਰਿਵਾਰ। ਹੋ ਜੋ ਤੇਰੇ ਬਿਨ ਹੋਵੇ ਆਖਰੀ ਉਹ ਦਿਨ ਹੋਵੇ, ਜੋ ਤੇਰੇ ਬਿਨ ਹੋਵੇ ਆਖਰੀ ਉਹ ਦਿਨ ਹੋਵੇ, ਪਲ ਪਲ ਸਾਂ ਮੰਗਦੇ ਦੁਆ ਹੋ ਜੋ ਤੇਰੇ ਬਿਨ ਹੋਵੇ। ਉਹ ਪੁਲਿਸ ਵਾਲਿਆਂ ਦਾ ਰੋਬ ਬੜੇ ਠਾਠ ਦੀ ਐ ਜੋਬ, ਉਹ ਪੁਲਿਸ ਵਾਲਿਆਂ ਦਾ ਰੋਬ ਬੜੀ ਠਾਠ ਦੀ ਐ ਜੋਬ। ਵਰਦੀ ਪਾ ਕੇ ਸਟਾਰ ਲਾ ਕੇ, ਵਰਦੀ ਪਾ ਕੇ ਸਟਾਰ ਲਾ ਕੇ ਸੀਨਾ ਤਾਣ ਕੇ ਚੱਲੇ ਪੁਲਿਸ ਦੀ ਬੱਲੇ ਬੱਲੇ, ਪੁਲਿਸ ਬਾਲੀਵੁੱਡ ਨੂੰ ਚੱਲੇ, ਪੁਲਿਸ ਦੀ ਬੱਲੇ ਬੱਲੇ, ਪੁਲਿਸ ਬਾਲੀਵੁੱਡ ਨੂੰ ਚੱਲੇ, ਪੁਲਿਸ ਦੀ ਬੱਲੇ ਬੱਲੇ, ਪੁਲਿਸ ਬਾਲੀਵੁੱਡ ਨੂੰ ਚੱਲੇ। ਇਹ ਕੇਸ ਕਦੇ ਉਹ ਕੇਸ ਹੈ ਡੇਲੀ ਕਰਦੇ ਤਾਂ ਫੇਸ, ਇਹ ਪਹਿਲ ਕਦੇ ਉਹ ਫਾਈਲ ਸਦਾ ਰਹਿੰਦੀ ਚਿਹਰੇ ਉੱਤੇ ਸਮਾਈਲ। ਧਰਮਕੋਟ ਜਾਂ ਧੂਰਕੋਟ ਓ ਮੇਰੇ ਬੇਲੀਓ, ਧਰਮਕੋਟ ਜਾਂ ਧੂਰਕੋਟ ਹੋਵੇ ਨੇੜੇ ਜਾਂ ਫਿਰ ਦੂਰ ਕੋਟ, ਡਿਊਟੀ ਦੇ ਪੱਕੇ ਇਹ ਕਦੇ ਨਾ ਥੱਕੇ, ਡਿਊਟੀ ਦੇ ਪੱਕੇ ਕਦੇ ਨਾ ਥੱਕੇ, ਜਿਪਸੀ ਇਹਨਾਂ ਦੇ ਥੱਲੇ ਪੁਲਿਸ ਦੀ ਬੱਲੇ ਬੱਲੇ, ਪੁਲਿਸ ਬਾਲੀਵੁੱਡ ਨੂੰ ਚੱਲੇ, ਪੁਲਿਸ ਦੀ ਬੱਲੇ